ਦੇ ਵਿੱਚ ਜਿਹੜਾ ਅੰਗਰੇਜ਼ ਬੜੇ ਆਸਾਨੀ ਦੇ ਨਾਲ ਉਹਦੇ ਚੋਂ ਪੱਲਾ ਝਾੜਦੇ ਨੇ ਕਿ ਜੀ ਇਹ ਤਾਂ ਇੱਕ ਬਿਮਾਰ, ਮਾਨਸਿਕ ਤੌਰ ਤੇ ਬਿਮਾਰ, ਉਹ ਥਿਅਰੀ ਚੱਲਦੀ ਹੈ ਮੈਂਟਲ ਇਲਨੈਸ ਵਾਲਾ। ਦੂਜਾ ਇੱਕ ਜਿਹੜੀ ਰੇਸ਼ੀਅਲ ਜਿਹੜੀ ਲੇਅਰ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਜਾਂਦਾ ਕਿ ਦੋਵੇਂ ਦੇ ਦੋਵੇਂ ਅਫਸਰ ਕਿਉਂਕਿ ਆਇਰਿਸ਼ ਨੇ, ਇਸ ਕਰਕੇ ਇਹਨਾਂ ਦੋ ਆਇਰਿਸ਼ ਲੋਕਾਂ ਨੇ ਇੱਥੇ ਖਲਾਰਾ ਪਾ ਦਿੱਤਾ, ਨਹੀਂ ਤੇ ਜੇ ਕੋਈ ਪਿਓਰ ਬ੍ਰਿਟਨ ਹੁੰਦਾ ਤੇ ਇਸ ਕਿਸਮ ਦਾ ਕ੍ਰਾਈਸਿਸ ਨਾ ਹੁੰਦਾ। ਪਰ ਇਹਨਾਂ ਜਿੰਨੀਆਂ ਵੀ ਜਿਸ ਤਰੀਕੇ ਦੇ ਨਾਲ ਵਿੰਸਟਨ ਚਰਚਲ ਵੀ ਕਹਿੰਦਾ ਕਿ ਇਹ ਸਿੰਗੂਲਰ ਮੌਨਸਟਰਸ ਈਵੈਂਟ ਹੈ, ਕਿ ਇਹ ਇਹਦਾ ਜਿੱਦਾਂ ਸਾਡੀ ਹਿਸਟਰੀ ਦੇ ਵਿੱਚ ਕੋਈ ਪੈਰਲਲ ਨਹੀਂ ਹੈ। ਪਰ ਮੇਰਾ ਇੱਥੇ ਕੰਟੈਸਟੇਸ਼ਨ ਇਹ ਹੈ ਕਿ ਇਹ ਬੜੀ ਇੱਕ ਡੀਪ ਰੂਟਡ ਜਿਹੜੀ ਮੈਂਟੈਲਿਟੀ ਹੈ, ਇੱਕ ਬੜੀ ਡੂੰਘੀ ਵਸੀ ਹੋਈ ਉਹਨਾਂ ਦੀ ਜਿਹੜੀ ਮਾਨਸਿਕਤਾ, ਖਾਸ ਤੌਰ ਤੇ 1857 ਦੇ ਗਦਰ ਤੋਂ ਬਾਅਦ ਜਿਹੜੀ ਬਣਦੀ ਹੈ, ਉਹਦੇ ਵਿੱਚ ਜਿਹੜਾ ਹੈ ਇਹ ਜਲਿਆਂਵਾਲੇ ਬਾਗ ਦਾ ਕਾਂਡ ਵਾਪਰਦਾ, ਜਿਹੜਾ ਇਹ ਹੱਤਿਆ ਕਾਂਡ ਹੈ, ਇਹ ਮੈਸੇਕਰ ਬੇਸਿਕਲੀ ਜਿਹੜਾ ਵਾਪਰਦਾ ਉਹ ਉਹਦੇ ਕਰਕੇ ਵਾਪਰਦਾ। ਔਰ ਉਹਦੀ ਵਜ੍ਹਾ ਇਹ ਹੈ ਕਿ 1857 ਤੋਂ ਬਾਅਦ ਕਦੀ ਵੀ ਅੰਗਰੇਜ਼ 1857 ਨੂੰ ਨਹੀਂ ਭੁਲਾ ਸਕਦਾ, ਨਾ ਉਹਨਾਂ ਦੀਆਂ ਕ੍ਰੀਏਟਿਵ ਰਾਈਟਿੰਗਸ ਦੇ ਵਿੱਚ। ਔਰ ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਮਿਊਟਨੀ ਨਾਵਲ ਆਉਂਦਾ, ਔਰ ਨਾ ਹੀ ਉਹਨਾਂ ਦੀਆਂ ਅਫੀਸ਼ੀਅਲ ਪਾਲਿਸੀਜ਼ ਦੇ ਵਿੱਚ ਛੋਟੀ ਤੋਂ ਛੋਟੀ ਹਰਕਤ ਨੂੰ ਵੀ, ਛੋਟੀ ਤੋਂ ਛੋਟੀ ਗੜਬੜ ਨੂੰ ਵੀ ਉਹ 1857 ਦੇ ਨਾਲ ਲਿੰਕ ਕਰਦੇ ਨੇ ਔਰ ਇੱਕ ਥ੍ਰੈਟ ਪਰਸੈਪਸ਼ਨ ਜਿਹੜੀ ਹੈ ਕ੍ਰੀਏਟ ਕਰਦੇ ਨੇ। ਔਰ ਕਿਤੇ ਨਾ ਕਿਤੇ ਉਹ ਥ੍ਰੈਟ ਪਰਸੈਪਸ਼ਨ ਹੀ ਜਿਹੜੀ ਹੈ ਉਹ ਡਾਇਰ ਵਰਗੇ ਲੋਕਾਂ ਨੂੰ ਇੱਕ ਹੌਸਲਾ ਅਫਜ਼ਾਈ ਦਿੰਦੀ ਹੈ ਔਰ ਜਾਂ ਉਹਨਾਂ ਦੇ ਜਿਹੜਾ ਐਕਸ਼ਨ ਨੂੰ ਸੈਂਕਟੀਫਾਈ ਕਰਦੀ ਹੈ ਕਿ ਦੁਬਾਰਾ 1857 ਨਾ ਹੋਵੇ, ਇਸ ਕਰਕੇ ਤੁਸੀਂ ਜੋ ਮਰਜ਼ੀ ਕਰੋ। ਔਰ ਉਹਨੂੰ ਹੀ ਬੇਸ ਬਣਾ ਕੇ ਇਹ ਡਾਇਰ ਤੇ ਇਹ ਜਿਹੜਾ ਸਾਰਾ ਨਿਜ਼ਾਮ ਹੈ ਇਹ ਇਸ ਘਟਨਾ ਕਾਂਡ ਨੂੰ ਜਿਹੜਾ ਅੰਜਾਮ ਦਿੰਦਾ। ਮੇਰਾ ਇੱਕ ਬੁਨਿਆਦੀ ਇੱਥੇ ਸਵਾਲ ਇਹ ਵੀ ਹੈ ਵੀ ਪੰਜਾਬ ਦੇ ਵਿੱਚ ਹੀ ਜਲਿਆਂਵਾਲਾ ਬਾਗ ਕਿਉਂ ਵਾਪਰਦਾ? ਕਿਉਂਕਿ ਪੰਜਾਬ ਦੇ ਉੱਪਰ ਤਾਂ ਇਹ ਕਿ ਇੱਕ ਲੰਬਾ ਸਮਾਂ ਇਹ ਵੀ ਥਿਅਰੀ ਸੀਗੀ ਕਿ ਜੀ ਜਿਹੜਾ ਹੈ 1857 ਦੇ ਗਦਰ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ ਹੈ, ਫਿਰ ਆਰਮੀ ਦੇ ਰਿਕਰੂਟਮੈਂਟ ਸਭ ਤੋਂ ਜ਼ਿਆਦਾ ਦੇ ਰਹੇ ਨੇ। ਪਰ ਪੰਜਾਬ ਉਹਦੇ ਬਾਵਜੂਦ ਵੀ ਚਾਹੇ ਇਹਨਾਂ ਦੋ ਪੁਆਇੰਟਸ ਨੂੰ ਜੇ ਮਨ 'ਚ ਖਿਆਲ ਰੱਖ ਕੇ ਵੀ ਚੱਲੀਏ ਤੇ ਤਾਂ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਥ੍ਰੈਟ ਜ਼ਿਆਦਾ ਰਹਿੰਦਾ, ਕਿਉਂਕਿ ਐਂਗਲੋ ਜਿਹੜੀਆਂ ਪੰਜਾਬ ਵਾਰਸ ਨੇ 1845-46, ਫਿਰ 1848-49, ਉਹਦੇ ਤੋਂ ਬਾਅਦ ਲਗਾਤਾਰ, ਔਰ ਜਦੋਂ ਉਹ ਜਿੱਤਦੇ ਨੇ ਪੰਜਾਬ ਨੂੰ ਤੇ ਪੰਜਾਬ ਦੀ ਜਿਸ ਕਿਸਮ ਦੀ ਉਹਨਾਂ ਦੀ ਰਾਈਟਿੰਗ ਜਿਹੜੀਆਂ ਨੇ ਸਾਹਮਣੇ ਆਉਂਦੀਆਂ, ਜਿਹਦੇ ਵਿੱਚ ਉਹ ਕਹਿੰਦਾ ਕਿ ਸਾਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਪੰਜਾਬ ਦੇ ਲੋਕ ਇੰਨੀ ਆਸਾਨੀ ਦੇ ਨਾਲ ਮੰਨ ਜਾਣਗੇ। ਕਹਿੰਦਾ ਸਾਨੂੰ ਤਾਂ ਇਹ ਲੱਗਦਾ ਸੀ ਵੀ ਜਿੱਦਾਂ ਇੱਕ ਅਲਕ ਵਛੇਰੇ ਨੂੰ ਕਾਬੂ ਕਰਨ ਦੇ ਲਈ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ, ਸਾਨੂੰ ਉਸ ਕਿਸਮ ਦੀ ਜੱਦੋਜਹਿਦ ਕਰਨੀ ਪਊ। ਪਰ ਕਹਿੰਦਾ ਹੈਰਾਨੀ ਇਹ ਹੋਈ ਕਿ ਪੰਜਾਬੀਆਂ ਨੇ ਇੱਕ ਸਿੱਖੇ ਹੋਏ ਬਲਦ ਵਾਂਗ ਜਾ ਕੇ ਆਪਣਾ ਸਿਰ ਪੰਜਾਲੀ ਦੇ ਵਿੱਚ ਦੇ ਦਿੱਤਾ। ਇਹ ਪੋਜੀਸ਼ਨ ਦੂਜਾ ਐਂਡ ਹੁਣ ਅਸੀਂ ਸਪੈਕਟਰਮ ਦਾ ਦੇਖਦੇ ਹਾਂ ਜਦੋਂ ਵਰਲਡ ਵਾਰ ਸ਼ੁਰੂ ਹੁੰਦੀ, ਵਰਲਡ ਵਾਰ 1 ਸ਼ੁਰੂ ਹੁੰਦਾ, ਰਿਕਰੂਟਮੈਂਟ ਹੈ, ਹੈਵੀ ਰਿਕਰੂਟਮੈਂਟ ਹੈ, ਉਹਦੇ ਬੈਕਗਰਾਊਂਡ ਤੇ ਪਾਵਰਟੀ ਹੈ ਜਾਂ ਬਾਕੀ ਜਿਹੜੇ ਕਾਰਨ ਹੈਗੇ ਨੇ, ਰੂਰਲ ਇੰਡੈਟਨੈਸ ਹੈ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਤਾਂ ਪੰਜਾਬ ਇਸ ਵੇਲੇ ਦੋ ਧਰਾਤਲਾਂ ਤੇ ਲੜਾਈ ਲੜਦਾ ਔਰ ਦੋਨੋਂ ਬੜੇ ਐਕਸਟ੍ਰੀਮ ਆਪੋਜ਼ਿਟ ਨੇ। ਇੱਕ ਬੰਨੇ ਮੈਕਸਿਮਮ ਰਿਕਰੂਟਮੈਂਟ ਵੀ ਪੰਜਾਬ ਦੇ ਵਿੱਚੋਂ ਹੋ ਰਹੀ, ਔਰ ਦੂਜੇ ਬੰਨੇ ਜਿਹੜੀ ਸਭ ਤੋਂ ਵੱਡਾ ਜਿਹੜਾ ਥ੍ਰੈਟ ਹੈ ਬ੍ਰਿਟਿਸ਼ ਹਕੂਮਤ ਨੂੰ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਬਣਦਾ ਉਹ ਗਦਰ ਪਾਰਟੀ। ਔਰ ਗਦਰ ਪਾਰਟੀ ਦੇ ਵਿੱਚ ਆਪਾਂ ਸਾਰੇ ਜਾਣਦੇ ਕਿ ਸਭ ਤੋਂ ਵੱਡਾ ਜਿਹੜਾ ਰੋਲ ਹੈ, ਸਭ ਤੋਂ ਵੱਡੀ ਜਿਹੜੀ ਸ਼ਮੂਲੀਅਤ ਹੈ ਉਹ ਪੰਜਾਬੀਆਂ ਦੀ ਹੈ। ਇਹਦੀ ਬੈਕਗਰਾਊਂਡ ਦੇ ਵਿੱਚ ਇਸ ਜਦੋਂ ਆਪਾਂ ਕੰਟੈਕਸਟ ਨੂੰ ਧਿਆਨ 'ਚ ਰੱਖਾਂਗੇ ਫਿਰ ਸਮਝ ਆਉਂਦਾ ਕਿ ਇਹ ਜਲਿਆਂਵਾਲਾ ਬਾਗ ਅੰਮ੍ਰਿਤਸਰ ਪੰਜਾਬ ਦੇ ਵਿੱਚ ਤੇ ਫਿਰ ਅੰਮ੍ਰਿਤਸਰ ਦੇ ਵਿੱਚ ਕਿਉਂ ਵਾਪਰਦਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਉਸ ਕਿਸਮ ਦਾ ਥ੍ਰੈਟ ਜਿਹੜਾ ਉਹ ਬਣਦਾ। ਮੈਂ ਹੁਣ ਸਿੱਧਾ ਲਿਟਰੇਚਰ ਦੇ ਹਵਾਲੇ ਦੇ ਨਾਲ ਜੇ ਗੱਲ ਕਰਾਂ ਤੇ ਲਿਟਰੇਚਰ ਕਿਉਂ ਇੰਪੋਰਟੈਂਟ ਬਣਦਾ, ਮੇਰੀ ਸਮਝ ਇਹ ਬਣਦੀ ਹੈ ਕਿ ਜਦੋਂ ਅਸੀਂ ਲਿਟਰੇਚਰ ਨੂੰ ਇੱਕ ਆਲਟਰਨੇਟਿਵ ਹਿਸਟਰੀ, ਆਲਟਰਨੇਟਿਵ ਸੋਰਸ ਹੀ ਨਹੀਂ, ਉਹਨੂੰ ਆਪਣੇ ਆਪ ਦੇ ਵਿੱਚ ਇੱਕ ਆਲਟਰਨੇਟਿਵ ਹਿਸਟਰੀ ਹੁੰਦੀ ਹੈ ਲਿਟਰੇਚਰ ਜਿਹੜਾ ਹੁੰਦਾ। ਔਰ ਉਹ ਲਾਜ਼ਮੀ ਇਸ ਕਰਕੇ ਹੁੰਦਾ ਕਿ ਜਿਹੜੇ ਲੋਕਾਂ ਦੇ ਇਥਾਸ ਨੇ, ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨਸ ਹੁੰਦੀਆਂ ਨੇ, ਇੱਕ ਜਿਹੜੀ ਲੋਕ ਮਾਨਸਿਕਤਾ, ਕਿਉਂਕਿ ਹਿਸਟਰੀ ਸਿਰਫ ਜਿੱਦਾਂ ਐਡਵਰਡ ਸੈਡ ਕਹਿੰਦਾ ਕਿ ਜਿਹੜੀ ਹਿਸਟਰੀ ਸਿਰਫ ਹੈ ਉਹ ਗਣਨਾ ਕਰਨ ਦੀ ਮਸ਼ੀਨ ਨਹੀਂ ਹੁੰਦੀ, ਗਿਣਤੀ ਕਰਨ ਦੀ ਮਸ਼ੀਨ ਨਹੀਂ ਹੁੰਦੀ, ਉਹ ਲੋਕ ਮਾਨਸਿਕਤਾ ਦੇ ਬਣਨ ਤੇ ਉਸ ਲੋਕ ਮਾਨਸਿਕਤਾ ਨੂੰ ਸਮਝਣ ਦਾ ਇੱਕ ਤਰੀਕਾ ਹੁੰਦਾ। ਔਰ ਉਹਦੇ ਵਿੱਚ ਜਿਹੜਾ ਲੋਕ ਮਾਨਸਿਕਤਾ ਨੂੰ ਸਮਝਣ ਦੇ ਲਈ ਅਫੀਸ਼ੀਅਲ ਆਰਕਾਈਵਸ ਦੀ ਬਜਾਏ, ਅਫੀਸ਼ੀਅਲ ਨੈਰੇਟਿਵਸ ਦੀ ਬਜਾਏ ਜਿਹੜਾ ਸਭ ਤੋਂ ਇੰਪੋਰਟੈਂਟ ਸਰੋਤ ਬਣਦਾ ਹੈ ਲੋਕ ਮਾਨਸਿਕਤਾ ਨੂੰ ਸਮਝਣ ਦਾ, ਉਹ ਹੁੰਦਾ ਉਸ ਦੌਰ ਦਾ ਕ੍ਰੀਏਟਿਵ ਲਿਟਰੇਚਰ ਜਾਂ ਜਿਹੜੀਆਂ ਫੋਕ ਲੀਜੈਂਡਸ ਨੇ, ਫੋਕ ਨੈਰੇਟਿਵਸ ਨੇ, ਉਹ ਬਣਦੇ ਨੇ। ਇਸ ਕਰਕੇ ਮੈਂ ਜਲਿਆਂਵਾਲੇ ਬਾਗ ਦੇ ਲਿਹਾਜ਼ ਦੇ ਨਾਲ ਇਹ ਦੇਖਣਾ ਚਾਹੁੰਦਾ ਵੀ ਜਿਹੜੀ ਲਿਟਰੇਚਰ ਦੇ ਵਿੱਚ ਕਿਸ ਕਿਸਮ ਦੀ ਸਮਝ ਜਿਹੜੀ ਹੈ ਉਹ ਬਣਦੀ ਹੈ। ਤੇ ਜਲਿਆਂਵਾਲਾ ਬਾਗ, ਹੈਰਾਨੀ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਏਡਾ ਵੱਡਾ ਕਾਂਡ ਹੈ, ਉਹਦੇ ਵਿੱਚ ਲਿਟਰੇਚਰ ਦੀ ਸਭ ਤੋਂ ਜਿਹੜੀ ਇੰਪੋਰਟੈਂਟ ਸ਼ੇਡ ਮਿਲਦੀ ਉਹ ਸਿਰਫ ਪੋਇਟਰੀ ਮਿਲਦੀ ਹੈ। ਨਾਵਲ ਤੇ ਸ਼ਾਰਟ ਸਟੋਰੀ ਬਹੁਤ ਘੱਟ ਮਿਲਦਾ ਇਹਦੇ ਤੇ, ਔਰ ਪੋਇਟਰੀ ਬੜੀ ਅਬੰਡੈਂਸ ਦੇ ਵਿੱਚ, ਔਰ ਉਹ ਸਾਰੀ ਦੀ ਸਾਰੀ ਪੋਇਟਰੀ ਉਹ ਜਿਹੜੀ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਜ਼ਬਤ ਕਰ ਲਈ। ਠੀਕ ਹੈ ਜੀ।
ਔਰ ਜਿਹੜੀ ਪੋਇਟਰੀ ਦਾ ਇੱਥੇ ਇੰਪੋਰਟੈਂਟ ਇਸ ਕਰਕੇ ਵੀ ਇਹਨੂੰ ਮੈਂ ਥੋੜਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਸ਼ਫਕਤ ਤਨਵੀਰ ਮਿਰਜ਼ਾ ਹੋਰਾਂ ਦੀ ਜਿਹੜੀ ਕਿਤਾਬ ਹੈ ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਲਿਟਰੇਚਰ, ਉਹਦੇ ਹਵਾਲੇ ਦੇ ਨਾਲ ਕਿ ਉਹ ਕਹਿੰਦੇ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਹਮੇਸ਼ਾ ਜਿਹੜਾ ਹੈ ਉਹ ਰੈਜ਼ਿਸਟੈਂਸ ਦਾ ਜਿਹੜਾ ਥੀਮ ਹੈ, ਰੈਜ਼ਿਸਟੈਂਸ ਜਿਹਨੂੰ ਆਪਾਂ ਪ੍ਰਤੀਰੋਧ ਕਹੀਏ, ਥੋੜਾ ਜਿਹਾ ਸੌਫਟ ਲਫ਼ਜ਼ ਹੈ, ਤੇ ਪੰਜਾਬੀ ਦੇ ਵਿੱਚ ਕਹੀਏ ਤੇ ਜਿਹੜਾ ਮੈਨੂੰ ਸਭ ਤੋਂ ਐਪਰੋਪ੍ਰੀਏਟ ਲਫ਼ਜ਼ ਇਹਦਾ ਲੱਗਦਾ ਉਹ ਬਣਦਾ ਨਾਬਰੀ, ਕਿ ਜਿਹੜੀ ਨਾਬਰੀ ਉਹ ਹਮੇਸ਼ਾ ਪੰਜਾਬ ਦੇ ਵਿੱਚ ਹਾਵੀ ਰਹੀ ਹੈ ਤੇ ਪੰਜਾਬੀ ਲਿਟਰੇਚਰ ਦੇ ਵਿੱਚ ਵੀ ਉਸੇ ਕਿਸਮ ਦੇ ਨਾਲ ਹਾਵੀ ਰਹੀ ਹੈ। ਮੇਰੀ ਸਮਝ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਸਾਡੇ ਤਕਰੀਬਨ 3 ਤਰ੍ਹਾਂ ਦੇ ਨਾਇਕ ਨੇ, ਸਾਡੇ ਗੁਰੂ ਪੀਰ, ਫਕੀਰ, ਰਿਲੀਜੀਅਸ ਜਿਹੜੇ ਸਾਡੇ ਲੀਡਰਸ ਨੇ, ਦੂਜੇ ਜਿਹੜੇ ਸਾਡੇ ਲਵ ਲੀਜੈਂਡਸ ਨੇ, ਤੇ ਤੀਜੇ ਜਿਹੜੇ ਸਾਡੇ ਪੋਲੀਟੀਕਲ ਰੀਬੈਲਸ ਨੇ ਜਾਂ ਜਿਨ੍ਹਾਂ ਨੂੰ ਬੈਂਡਿਟਸ ਜਾਂ ਜਿਹੜਾ ਉਸ ਕੈਟੇਗਰੀ 'ਚ ਰੱਖਦੇ ਆ, ਜਿੱਦਾਂ ਜਿਉਣਾ ਮੋੜ ਹੈ, ਜੱਗਾ ਡਾਕੂ ਹੈ, ਉਸ ਤੋਂ ਪਹਿਲਾਂ ਸਾਡੇ ਕੋਲ ਦੁੱਲਾ ਭੱਟੀ ਹੈ। ਠੀਕ ਹੈ, ਇਹਨਾਂ ਤਿੰਨਾਂ ਦੇ ਜਿਹੜਾ ਕਾਮਨ ਸੂਤਰ ਬਣਦਾ ਉਹ ਸੂਤਰ ਬਣਦਾ ਹੈ ਕਿ ਤਿੰਨੇ ਦੇ ਤਿੰਨੇ ਨਾਬਰ ਨੇ। ਸਾਡੇ ਰਿਲੀਜੀਅਸ ਹੀਰੋਜ਼ ਜਿਹੜੇ ਨੇ ਉਹ ਪੋਲੀਟੀਕਲ ਐਸਟੈਬਲਿਸ਼ਮੈਂਟ ਨੂੰ ਵੀ ਚੈਲੰਜ ਕਰਦੇ ਨੇ, ਗੁਰੂ ਨਾਨਕ ਸਾਹਿਬ ਹੋਣ, ਬਾਬਾ ਬੁੱਲੇ ਸ਼ਾਹ ਹੋਣ, ਜਾਂ ਕੋਈ ਬਾਕੀ ਵੀ ਜਿੰਨੇ ਸਾਡੇ ਹੈ ਨੇ। ਠੀਕ ਹੈ, ਉਹ ਸੋਸ਼ਲ ਐਸਟੈਬਲਿਸ਼ਮੈਂਟ ਨੂੰ ਵੀ ਚੈਲੰਜ ਕਰਦੇ ਨੇ, ਹਿਪੋਕ੍ਰੇਸੀ ਨੂੰ ਚੈਲੰਜ ਕਰਦੇ ਨੇ, ਔਰ ਉਹ ਰਿਲੀਜੀਅਸ ਐਸਟੈਬਲਿਸ਼ਮੈਂਟ ਨੂੰ ਵੀ ਬੜੀ ਬੇਬਾਕੀ ਦੇ ਨਾਲ, ਦਲੇਰੀ ਦੇ ਨਾਲ ਜਿਹੜਾ ਚੈਲੰਜ ਕਰਦੇ ਨੇ। ਇਸੇ ਤਰੀਕੇ ਨਾਲ ਜਿਹੜੇ ਸਾਡੇ ਲਵ ਲੀਜੈਂਡਸ ਵਾਲੇ ਹੀਰੋ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਚੈਲੰਜ ਕਰਦੇ ਨੇ, ਤੇ ਤੀਜੀ ਕੈਟੇਗਰੀ ਤਾਂ ਕਰਦੀ ਤੋ ਇਹ ਲਗਾਤਾਰ ਇੱਕ ਸਟ੍ਰੀਮ ਬਣਦੀ ਹੈ ਪੰਜਾਬੀ ਲਿਟਰੇਚਰ ਦੇ ਵਿੱਚ, ਜਿਹੜੀ ਇਸ ਨਾਬਰੀ ਨੂੰ ਵੈਲਰਾਈਜ਼ ਕਰਦੀ ਹੈ, ਉਹਨੂੰ ਸੈਲੀਬ੍ਰੇਟ ਕਰਦੀ ਹੈ, ਔਰ ਉਹਨੂੰ ਇੱਕ ਇਸ ਤਰੀਕੇ ਦੇ ਨਾਲ ਸਾਡੇ ਲੋਕ ਨਾਇਕ, ਅਸੀਂ ਬਾਕੀ ਪਛਾਣਾਂ ਨੂੰ ਛੱਡ ਕੇ ਸਿਰਫ ਇਹਨਾਂ ਨੂੰ ਆਪਣੇ ਲੋਕਮਾਨ ਨਾਇਕ ਜੇ ਦੇਖੀਏ ਤੇ ਲੋਕ ਨਾਇਕਾਂ ਦਾ ਸਾਡਾ ਕਿਸ ਕਿਸਮ ਦਾ ਕਿਰਦਾਰ ਬਣਦਾ। ਹੁਣ ਕਲੋਨੀਅਲ ਪੀਰੀਅਡ ਦੇ ਵਿੱਚ ਇਹ ਰੈਜ਼ਿਸਟੈਂਸ ਕਿਸ ਕਿਸਮ ਦੀ, ਇੱਕ ਤਾਂ ਪੰਜਾਬੀਆਂ ਤੇ ਬੜਾ ਲੰਬਾ ਸਮਾਂ ਇਹ ਦਾਗ ਲੱਗਦਾ ਰਿਹਾ ਵੀ ਇਹਨਾਂ ਨੇ 1857 ਦੀ ਗਦਰ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜਾ ਪੰਜਾਬੀਆਂ ਦਾ ਰੋਲ ਹੈ ਉਹਨੂੰ ਭੁੱਲ ਜਾਂਦੇ ਨੇ। ਉਹ 1857 ਦਾ, ਹਾਲਾਂਕਿ ਉਹ ਵੀ ਹੁਣ ਜਿਹੜੀਆਂ ਰੀਸੈਂਟ ਰਿਸਰਚਸ ਨੇ, ਅੰਮ੍ਰਿਤਸਰ ਡਾਕਟਰ ਹਰਮਿੰਦਰ ਸੋਹਲ ਨੇ, ਜਾਂ ਉਸ ਤੋਂ ਪਹਿਲੇ ਡੋਲਰਸ ਡੋਮਨ ਦਾ ਜਿਹੜਾ ਕੰਮ ਸੀਗਾ, ਉਹਦੇ ਵਿੱਚ ਸਾਹਮਣੇ ਆ ਗਿਆ ਕਿ ਉਹਦੇ ਵਿੱਚ ਕੁਝ ਸਟਰਕਚਰਲ ਕਾਰਨ ਸੀ, ਪਰ ਉਹਨਾਂ ਸਟਰਕਚਰਲ ਕਾਰਨਾਂ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਬਗਾਵਤ ਹੋਈ, ਜਿਹਨੂੰ ਦਬਾਇਆ ਵੀ ਬੜੀ ਸਖਤੀ ਦੇ ਨਾਲ ਗਿਆ, ਔਰ ਜਾਣਬੁੱਝ ਕੇ ਬਾਹਰ ਵੀ ਨਹੀਂ ਆਉਣ ਦਿੱਤਾ ਗਿਆ ਕਿ ਇੱਥੇ ਬਗਾਵਤ ਹੋਈ, ਕਿਉਂਕਿ ਉਹ ਉਹਨਾਂ ਨੂੰ, ਅੰਗਰੇਜ਼ਾਂ ਨੂੰ ਸੂਟ ਨਹੀਂ ਕਰਦਾ ਸੀਗਾ ਕਿ ਉਹ ਮੰਨ ਲੈਣ ਕਿ ਪੰਜਾਬ ਦੇ ਵਿੱਚ ਬਗਾਵਤ ਹੋਈ। ਹੁਣ ਇਸ ਪੀਰੀਅਡ ਦੇ ਵਿੱਚ ਦੁਬਾਰਾ ਮੈਂ ਹਵਾਲਾ ਦੇਣਾ ਸ਼ਫਕਤ ਤਨਵੀਰ ਮਿਰਜ਼ਾ ਦੀ ਕਿਤਾਬ ਦਾ। ਉਹ ਇੱਕ ਲੰਡਨ ਦੇ ਵਿੱਚ ਪਏ ਕੈਟਾਲੌਗ ਦੀ ਗੱਲ ਕਰਦੇ ਨੇ, ਜਿੰਦੇ ਵਿੱਚ ਉਹ ਕਹਿੰਦੇ ਕਿ ਜਲਿਆਂਵਾਲੇ ਬਾਗ ਦੇ ਕਾਂਡ ਤੋਂ ਲੈ ਕੇ ਤੇ ਭਗਤ ਸਿੰਘ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਜਿਹੜਾ ਪੂਰਾ ਕਲੋਨੀਅਲ ਪੀਰੀਅਡ ਹੈ, ਇਹਦੇ ਵਿੱਚ ਤਕਰੀਬਨ 700 ਗੀਤ ਤੇ ਕਵਿਤਾਵਾਂ ਮਿਲਦੇ ਨੇ ਜਿਹੜੇ ਬੈਂਡ ਲਿਟਰੇਚਰ ਸੀਗਾ, ਜਿਹੜੀਆਂ ਇਹ ਕਵਿਤਾਵਾਂ ਤੇ ਗੀਤ ਜਿਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਬੈਨ ਕਰ ਦਿੱਤਾ ਗਿਆ ਸੀਗਾ। ਤੇ ਇਹਦੇ ਵਿੱਚ ਜੇ ਇਹਦਾ ਮਤਲਬ ਏਡੀ ਵੱਡੀ ਸਮੱਗਰੀ ਮਿਲ ਰਹੀ ਹੈ, ਤੇ ਫਿਰ ਸਾਨੂੰ ਦੇਖਣਾ ਬਣਦਾ ਵੀ ਇਸ ਕਿਸਮ, ਇਹ ਸਾਰੇ ਲਿਟਰੇਚਰ ਦੇ ਵਿੱਚ ਜਾਂ ਖਾਸ ਤੌਰ ਤੇ ਪੋਇਟਰੀ ਦੇ ਹਵਾਲੇ ਨਾਲ ਕਿਸ ਕਿਸਮ ਦੀਆਂ ਰਿਫਲੈਕਸ਼ਨਸ ਬਣਦੀਆਂ ਨੇ। ਤਾਂ ਇਸ ਪੋਇਟਰੀ ਦੀ ਜਿਹੜੀ ਮੈਂ 2-3 ਜਿਹੜਾ ਕੁਝ ਜਿਹੜੇ ਪੁਆਇੰਟ ਨੇ ਉਹ ਸਾਹਮਣੇ ਰੱਖਾਂਗਾ। ਪਹਿਲੀ ਗੱਲ ਕਿ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੋਇਟ ਨੇ, ਜੇ ਅਬ ਜਲਿਆਂਵਾਲੇ ਬਾਗ ਦੇ ਉੱਪਰ ਪੋਇਟਰੀ ਦਾ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾ ਵੱਡਾ ਜਿਹੜਾ ਨਾਮ ਹੈ ਉਹ ਆਉਂਦਾ ਹੈ ਡਾਕਟਰ ਇਕਬਾਲ ਦਾ। ਅਲਾਮਾ ਇਕਬਾਲ ਜਦੋਂ ਅੰਮ੍ਰਿਤਸਰ ਜਾਂਦੇ ਨੇ ਤੇ ਫਿਰ ਉਹ ਉੱਥੇ ਇੱਕ ਕਵਿਤਾ ਜਿਹੜੀ ਪੋਇਮ ਹੈ ਉਹ ਲਿਖਦੇ ਨੇ। ਮੈਂ ਕਿਉਂਕਿ ਫਾਰਸੀ ਦਾ ਵਿਦਿਆਰਥੀ ਨਹੀਂ, ਮੈਨੂੰ ਨਹੀਂ ਆਉਂਦੀ, ਮੈਂ ਉਹ ਕੋਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੇਰੀ ਪ੍ਰੋਨਾਂਸੀਏਸ਼ਨ ਗਲਤ ਹੋ ਸਕਦੀ। ਮੇਰਾ ਇੱਥੇ ਫੋਕਸ ਜ਼ਿਆਦਾ ਰਹੇਗਾ ਪੰਜਾਬੀ ਪੋਇਟਰੀ, ਔਰ ਪੰਜਾਬੀ ਪੋਇਟਰੀ ਵੀ ਮਾਫੀ ਚਾਹਾਂਗਾ ਉਹਦੇ ਲਈ। ਪੰਜਾਬੀ ਪੋਇਟਰੀ ਬੇਸਿਕਲੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ ਖਾਸ ਤੌਰ ਤੇ ਲਿਖੀ ਗਈ, ਕੁਝ ਮੇਰੇ ਖਿਆਲ ਜਿਹੜੀਆਂ ਟ੍ਰਾਂਸਕ੍ਰਿਪਸ਼ਨਸ ਇਹਦੇ ਵਿੱਚ ਹੈ ਨੇ, ਬਟ ਜ਼ਿਆਦਾ ਜਿਹੜਾ ਪੰਜਾਬੀ ਇਹ ਵਾਲੀ ਹੈ। ਹੁਣ ਇਹਦੇ ਵਿੱਚ ਨਾਮ ਜਿਹੜੇ ਨੇ, ਡਾਕਟਰ ਇਕਬਾਲ ਤੋਂ ਬਾਅਦ ਸਭ ਤੋਂ ਵੱਡਾ ਨਾਮ ਜਿਹੜਾ ਮੇਰੇ ਸਾਹਮਣੇ ਆਉਂਦਾ ਹੈ, ਜਾਂ ਜਿਸ ਤਰੀਕੇ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਉਸੇ ਪੂਰੀ ਇਵੈਂਟ ਨੂੰ ਟ੍ਰੇਸ ਕਰਦਾ, ਨਰੇਟ ਕਰਦਾ, ਉਹ ਹੈ ਨਾਨਕ ਸਿੰਘ। ਨਾਨਕ ਸਿੰਘ ਨੂੰ ਅਸੀਂ ਨਾਵਲਕਾਰ ਦੇ ਤੌਰ ਤੇ ਜ਼ਿਆਦਾ ਜਾਣਦੇ ਹਾਂ, ਪਰ ਨਾਨਕ ਸਿੰਘ ਇੱਕ ਵੱਡੀ ਕਵਿਤਾ ਲਿਖਦੇ ਆ, ਖੂਨੀ ਵਿਸਾਖੀ, ਜਿਹੜੀ ਕਿ ਬਹੁਤ ਪਾਪੂਲਰ ਹੋਈ, ਔਰ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਉਹਨੂੰ ਜ਼ਬਤ ਕਰ ਲਿਆ, ਔਰ ਹੁਣ ਉਹ ਬਾਅਦ ਦੇ ਵਿੱਚ ਰੀਪਰੋਡਿਊਸ ਹੋਈ। ਡਾਕਟਰ ਗੁਰਦੇਵ ਸਿੰਘ ਹੋਰਾਂ ਨੇ ਜਿਹੜੀ ਪੋਇਟਰੀ ਦੀ ਕਿਤਾਬ ਐਡਿਟ ਕੀਤੀ ਆ, ਮੇਰੇ ਪੋਇਟਰੀ ਦੇ ਹਵਾਲੇ ਤਕਰੀਬਨ ਉਹਦੇ ਚੋਂ ਨੇ, ਔਰ ਹੁਣ ਉਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਵੀ ਆ ਚੁੱਕੀ ਹੈ। ਉਸ ਤੋਂ ਇਲਾਵਾ ਬਾਬੂ ਫਿਰੋਜ਼ਦੀਨ ਸ਼ਰਫ, ਵਿਧਾਤਾ ਸਿੰਘ ਤੀਰ, ਰਣਜੀਤ ਸਿੰਘ ਤਾਜਵਰ, ਸੂਰਜ ਸਿੰਘ, ਅਮੀਰ ਅਲੀ ਅਮਰ, ਦੇਰ ਨਿਊਮਰਸ ਪੋਇਟਸ ਜਿਨ੍ਹਾਂ ਨੇ ਇਹ ਪੰਜਾਬੀ ਦੇ ਵਿੱਚ
ਜਿਹੜੀਆਂ ਕਵਿਤਾਵਾਂ ਲਿਖੀਆਂ ਜਲਿਆਂਵਾਲਾ ਬਾਗ ਦੇ ਉੱਪਰ ਜਿਹੜੀਆਂ ਲਿਖੀਆਂ। ਹੁਣ ਉਹਨਾਂ ਉਸ ਸਾਰੀ ਪੋਇਟਰੀ ਦੇ ਵਿੱਚੋਂ ਇਨਫਰੈਂਸਿਸ ਜਿਹੜੇ ਨੇ ਉਹ ਕਿਸ ਕਿਸਮ ਦੇ ਮਿਲਦੇ ਨੇ, ਮੇਰਾ ਜ਼ਿਆਦਾ ਫੋਕਸ ਉਹਦੇ ਤੇ ਰਹੇਗਾ। ਪਹਿਲੀ ਜਿਹੜੀ ਗੱਲ ਹੈ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਹੈ ਜਦੋਂ ਇਸ ਪੋਇਟਰੀ ਨੂੰ ਮੈਂ ਖੰਗਾਲਿਆ ਜਾਂ ਦੇਖਿਆ, ਤੇ ਉਹ ਕਿਤੇ ਨਾ ਕਿਤੇ ਜਿਹੜੀ ਨੈਸ਼ਨਲ ਪੋਲਿਟਿਕਸ ਦੀਆਂ ਜਿਹੜੀਆਂ ਫਾਲਟ ਲਾਈਨਸ ਨੇ ਉਹਨਾਂ ਨੂੰ ਉਭਾਰਦੀ ਹੈ। ਉਹਨਾਂ ਨੂੰ ਕਿਸ ਕਿਸਮ ਦੇ ਨਾਲ ਉਭਾਰਦੀ ਹੈ ਕਿ ਜਿੱਦਾਂ ਨਾਨਕ ਸਿੰਘ ਦੀ ਜਦੋਂ ਖੂਨੀ ਵਿਸਾਖੀ ਜਿਹੜੀ ਆਪਾਂ ਪੜ੍ਹਦੇ ਹਾਂ, ਤੇ ਨਾਨਕ ਸਿੰਘ ਦੀ ਖੂਨੀ ਵਿਸਾਖੀ ਦੇ ਵਿੱਚ ਜਿਹੜਾ ਹੈਗਾ ਰੌਲਟ ਬਿੱਲ ਦਾ ਰੌਲਾ, ਤੇ ਸ਼ੁਰੂ ਕਰਦਾ ਕਿ ਇਹ ਜ਼ਬਾਂ ਖਾਮੋਸ਼ ਵਰਨਾ ਕਾਟ ਡਾਲੀ ਜਾਏਗੀ, ਖੰਜਰ ਇਹ ਡਾਇਰ ਸੇ ਬੋਟੀ ਬੋਟੀ ਛਾਂਟ ਡਾਲੀ ਜਾਏਗੀ। ਹੁਣ ਇਹਦੇ ਵਿੱਚ ਜਿਹੜੀ ਸਾਡੀ ਨੈਸ਼ਨਲ ਪੋਲਿਟਿਕਸ ਆ ਉਹਦਾ ਇੱਕ ਅਲਟਰਨੇਟਿਵ ਵਿਊ ਪੁਆਇੰਟ ਜਾਂ ਜਿਹੜੀ ਉਹਦੀ ਫਾਲਟ ਲਾਈਨ ਜਿਹੜੀ ਬਣਦੀ ਆ, ਕਿਉਂਕਿ ਹੁਣ ਤੱਕ ਜਿਹੜੀ ਨੈਸ਼ਨਲ ਮੂਵਮੈਂਟ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਉਹ ਕੋਲੈਬੋਰੇਟਿਵ ਕਿਸਮ ਦੀ ਪੋਲਿਟਿਕਸ ਹੈ, ਤੇ ਕੋਲੈਬੋਰੇਟਿਵ ਕਿਸਮ ਦੀ ਪੋਲਿਟਿਕਸ ਦੇ ਵਿੱਚ ਈਵਨ ਜਦੋਂ ਗਾਂਧੀ ਵੀ ਆ ਜਾਂਦੇ ਤੇ ਗਾਂਧੀ ਵੀ ਇਸ ਉਮੀਦ ਦੇ ਵਿੱਚ ਸਾਰੀ ਮਦਦ ਕਰ ਰਹੇ ਨੇ, ਇਮਦਾਦ ਕਰ ਰਹੇ ਨੇ ਰਿਕਰੂਟਮੈਂਟ ਦੇ ਵਿੱਚ ਕਿ ਵਨਸ ਦਾ ਵਾਰ ਇਜ਼ ਓਵਰ ਵੀ ਵਿਲ ਗੈਟ ਵਾਟ ਵੀ ਆਰ ਆਸਕਿੰਗ ਫॉर, ਕਿ ਜਿਹੜੇ ਸਾਡੇ ਕੁਝ ਕਨਸਟੀਟਿਊਸ਼ਨਲ ਕੰਸੈਸ਼ਨਸ ਨੇ ਉਹ ਸਾਨੂੰ ਮਿਲਣਗੇ। ਤੇ ਨਾਨਕ ਸਿੰਘ ਦੀ ਫਿਰ ਪੋਇਮ ਜਿਹੜੀ ਆ ਉਹ ਕੀ ਕਹਿੰਦੀ ਆ, ਸਾਰੇ ਹਿੰਦ ਨੇ ਕਿਹਾ ਇੱਕ ਜਾਨ ਹੋ ਕੇ ਰੌਲਟ ਬਿੱਲ ਨਾ ਮਨਜ਼ੂਰ ਕਰਨਾ, ਅਸਾਂ ਵਾਰਿਆ ਸਭ ਕੁਝ ਤੁਸਾਂ ਉਤੋਂ, ਸਾਡਾ ਪਿਆਰ ਨਾ ਦਿਲਾਂ ਥਾਈ ਦੂਰ ਕਰਨਾ। ਸੋ ਇਸ ਕਿਸਮ ਦੀ ਇੱਕ ਅਪੀਲ ਹੈ ਕਿ ਵੀ ਹੈਵ ਬੀਨ ਪਾਰਟਿਸਿਪੇਟਿੰਗ ਇਨ ਦਾ ਵਾਰ, ਤੋਂ ਇਹ ਰੌਲਟ ਬਿੱਲ ਜਿਹੜਾ ਉਸ ਡਾਇਰੈਕਸ਼ਨ ਦੇ ਵਿੱਚ ਸਹੀ ਨਹੀਂ ਜਾਂਦਾ। ਦੂਜੀ ਜਿਹੜੀ ਕਿਤੇ ਇਸੇ ਪੋਇਟਰੀ ਦਾ ਜਿਹੜਾ ਹੈ ਆਈ ਥਿੰਕ ਰਣਜੀਤ ਸਿੰਘ ਦੀ ਜਿਹੜੀ ਕਵਿਤਾ ਹੈ ਉਹ ਜਿਹੜੀ ਬ੍ਰਿਟਿਸ਼ ਹਿਪੋਕ੍ਰੇਸੀ ਹੈ ਉਹਨੂੰ ਵੀ ਉਜਾਗਰ ਕਰਦੀ ਹੈ ਵੀ ਬ੍ਰਿਟਿਸ਼ ਜਿਹੜੀ ਹਿਪੋਕ੍ਰੇਸੀ ਹੈ, ਰੂਲਿੰਗ ਕਲਾਸ ਜਿਹੜੀ ਰੂਲਿੰਗ ਜਮਾਤ ਜਿਹੜੀ ਹੈ ਜਾਂ ਜਿਹੜਾ ਬ੍ਰਿਟਿਸ਼ ਐਜ਼ ਅੰਪਾਇਰ ਉਹ ਕਿੰਨਾ ਹਿਪੋਕ੍ਰੇਟ ਹੈ ਕਿ ਪ੍ਰੋਮਿਸ ਕੁਛ ਕਰਦਾ ਵਾਰ ਤੋਂ ਪਹਿਲਾਂ ਔਰ ਦਿੰਦਾ ਕੁਛ ਹੋਰ ਹੈ। ਵਾਰ ਤੋਂ ਪਹਿਲਾਂ ਮੌਂਟੈਗਿਊ ਜਿਹੜਾ ਡੈਕਲੇਰੇਸ਼ਨ ਆ ਜਾਂ ਉਹਦੇ ਵਿੱਚ ਜਿਹੜੀ ਇਹ ਦੇ ਕੀਤਾ ਜਾਂਦਾ ਕਿ ਅਸੀਂ ਜਿਹੜਾ ਕੰਸੈਸ਼ਨਸ ਦੇਵਾਂਗੇ, ਪਰ ਜਦੋਂ ਹੀ ਵਾਰ ਓਵਰ ਹੁੰਦੀ ਹੈ ਤੇ ਵਾਟ ਕਮਸ ਆਊਟ ਦੈਟ ਇਜ਼ ਰੌਲਟ ਐਕਟ। ਤੇ ਉਹਦੇ ਵਿੱਚ ਉਹ ਇੱਕ ਕਵੀ ਬੜਾ ਖੂਬਸੂਰਤ ਨੈਰੇਟਿਵ ਦਿੰਦਾ, ਚੜਿਆ ਜੱਟ ਖਜੂਰ ਉੱਤੇ, ਵੀ ਕਹਿੰਦਾ ਵੀ ਜੱਟ ਖਜੂਰ ਤੇ ਚੜ ਜਾਂਦਾ, ਜਦੋਂ ਥੱਲੇ ਨਹੀਂ ਉਤਰਿਆ ਜਾਂਦਾ ਤੇ ਫਿਰ ਰੱਬ ਨੂੰ ਧਿਆਉਂਦਾ ਵੀ ਕਹਿੰਦਾ ਵੀ ਜੋ ਕਹੇਗਾ ਮੈਂ ਨੀਚੇ ਆ ਕੇ ਦੇਵਾਂਗਾ, ਜਦੋਂ ਨੀਚੇ ਆ ਕੇ ਆਉਂਦਾ ਤੇ ਫਿਰ ਸਾਰਾ ਕੁਝ ਮੁੱਕਰ ਜਾਂਦਾ। ਤੇ ਉਹ ਕਹਿੰਦਾ ਅੰਗਰੇਜ਼ ਦੀ ਹਾਲਤ ਵੀ ਤਕਰੀਬਨ ਇਦਾਂ ਦੀ ਵੀ ਜਦੋਂ ਵਾਰ ਦੇ ਵਿੱਚ ਫਸਿਆ ਹੋਇਆ ਸੀਗਾ ਉਦੋਂ ਸਾਡੇ ਤੋਂ ਹਰ ਕਿਸਮ ਦੀ ਇਮਦਾਦ ਲੈਂਦਾ, ਤੇ ਜਿੱਦਾਂ ਹੀ ਵਾਰ ਤੋਂ ਬਾਹਰ ਆਉਂਦਾ ਨਾਲ ਦੀ ਨਾਲ ਉਹਨਾਂ ਸਾਰੇ ਅਹਿਦ ਜਿਹੜੇ ਉਹਨਾਂ ਚੀਜ਼ਾਂ ਤੋਂ ਮੁੱਕਰ ਜਾਂਦਾ। ਤੀਜਾ ਪੁਆਇੰਟ ਇਸ ਪੋਇਟਰੀ ਦੇ ਵਿੱਚ ਜਿਹੜਾ ਮੈਨੂੰ ਬੜਾ ਕਾਮਨ ਔਰ ਬੜਾ ਖੂਬਸੂਰਤ ਜਿਹੜਾ ਹੈ ਪੁਆਇੰਟ ਬਣਦਾ ਉਹ ਹੈ ਕਿ ਜਦੋਂ ਜਲਿਆਂਵਾਲਾ ਬਾਗ ਹੁੰਦਾ ਤਕਰੀਬਨ ਇਸ ਪੀਰੀਅਡ ਦੇ ਪੈਰਲਲ ਜਿਹੜਾ ਪੂਰੇ ਹਿੰਦੁਸਤਾਨ 'ਚ ਵੀ ਔਰ ਇਸ ਟਾਈਮ ਤੱਕ ਉਹਦੀ ਨੀਂਹ ਜਿਹੜੀ ਹੈ ਬੜੀ ਮਜ਼ਬੂਤ ਹੋ ਚੁੱਕੀ ਆ, ਔਰ ਪੰਜਾਬ ਦੇ ਵਿੱਚ ਹੀ ਉਹ ਹੈ ਜਿਹੜਾ ਸਪੈਕਟਰ ਆਫ ਕਮਿਊਨਲਿਜ਼ਮ, ਜਾਂ ਜਿਹੜਾ ਕਮਿਊਨਲਿਜ਼ਮ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਸਿਰ ਜਿਹੜਾ ਉਹ ਉਠਾ ਰਿਹਾ, ਜਿਹੜਾ ਸੰਪਰਦਾਇਕਵਾਦ ਹੈ ਜਾਂ ਜਿਹੜੀ ਫਿਰਕਿਆਂ ਦੀ ਲੜਾਈ ਹੈ ਉਹ ਹੋ ਰਹੀ ਆ। ਉਹਦੇ ਵਿੱਚ ਰਿਫਾਰਮ ਮੂਵਮੈਂਟ ਦਾ ਆਪਣਾ ਰੋਲ ਹੈ, ਉਹਦੇ ਵਿੱਚ ਸੈਂਸਸ ਆਪਰੇਸ਼ਨ ਦਾ ਆਪਣਾ ਰੋਲ ਹੈ, ਉਹਦੇ ਵਿੱਚ ਲੈਂਗੁਏਜ ਕੰਟਰੋਵਰਸੀ ਦਾ ਆਪਣਾ ਜਿਹੜਾ ਰੋਲ ਹੈ, ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਫਲੇਅਰ ਅਪ ਕਰਨ ਦੇ ਵਿੱਚ ਜਿਹੜੀ ਅਫੀਸ਼ੀਅਲ ਮਸ਼ੀਨਰੀ ਹੈ ਉਹਦਾ ਆਪਣਾ ਰੋਲ ਹੈ। ਹੁਣ ਜਦੋਂ ਹੀ ਜਲਿਆਂਵਾਲਾ ਬਾਗ ਵਾਪਰਦਾ, ਇਹ ਹੱਤਿਆਕਾਂਡ ਵਾਪਰਦਾ, ਤੇ ਇਸ ਪੋਇਟਰੀ ਦੇ ਵਿੱਚ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਸਾਹਮਣੇ ਆਉਂਦੀ ਹੈ ਉਹ ਹੈ ਕਿ ਉਸ ਕਮਿਊਨਲਿਜ਼ਮ ਨੂੰ ਚੈਲੰਜ ਦੇ ਤੌਰ ਤੇ ਜਿਹੜਾ ਸ਼ੇਅਰਡ ਕਲਚਰਲ ਪਾਸਟ ਹੈ, ਜਿਹੜਾ ਪੰਜਾਬ ਦਾ ਕੰਪੋਜ਼ਿਟ ਕਲਚਰ ਹੈ, ਉਹਨੂੰ ਬੜਾ ਸੈਲੀਬ੍ਰੇਟ ਕੀਤਾ ਜਾਂਦਾ, ਔਰ ਉਸ ਸੈਲੀਬ੍ਰੇਸ਼ਨ ਦੇ ਵਿੱਚੋਂ ਜਿਹੜਾ ਜਿਸ ਕਿਸਮ ਦੀ ਪੋਇਟਰੀ ਜਿਹੜੀ ਹੈ ਨਿਕਲਦੀ ਹੈ ਉਹਦੇ ਵਿੱਚ ਜਿਹੜਾ ਸਿਰਲੇਖ ਦੇ ਤੌਰ ਤੇ ਕਿ ਰਲਿਆ ਖੂਨ ਹਿੰਦੂ ਮੁਸਲਮਾਨ, ਇੱਥੇ ਜਲਿਆਂਵਾਲੇ ਬਾਗ ਦੇ ਹਵਾਲੇ ਦੇ ਨਾਲ ਜਿਹੜਾ ਹੈ ਗੱਲ ਕੀਤੀ ਜਾਂਦੀ ਹੈ। ਰਾਮਨੌਮੀ ਨੂੰ ਇਕੱਠਾ ਮਨਾਉਣਾ, ਜਿਹੜਾ ਮੁਸਲਿਮ ਫੈਸਟੀਵਲ ਦੇ ਵਿੱਚ ਬਾਕੀ ਲੋਕਾਂ ਦਾ ਪਾਰਟੀਸਪੇਟ ਕਰਨਾ, ਉਹ ਜਿਹੜਾ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਔਰ ਇਹਦੇ ਵਿੱਚ ਜਿਹੜਾ ਬਾਬੂ ਫਿਰੋਜ਼ਦੀਨ ਸ਼ਰਫ ਤੇ ਵਿਧਾਤਾ ਸਿੰਘ ਤੀਰ ਦੀਆਂ ਦੋ ਕਵਿਤਾਵਾਂ ਜਿਹੜੀਆਂ ਨੇ ਸੇਮ ਸਿਰਲੇਖ ਸੇਮ ਟਾਈਟਲ ਦੇ ਅੰਡਰ ਛਪਦੀਆਂ ਨੇ, ਰਲਿਆ ਖੂਨ ਹਿੰਦੂ ਮੁਸਲਮਾਨ ਇੱਥੇ, ਠੀਕ ਹੈ ਜੀ। ਹੋਏ ਜਮ ਤੇ ਗੰਗਾ ਇੱਕ ਤਾਂ ਇਕੱਠੇ, ਰਲਿਆ ਖੂਨ ਹਿੰਦੂ ਮੁਸਲਮਾਨ ਇੱਥੇ, ਇਸੇ ਕਿਸਮ ਦੀ ਜਿਹੜੀ ਪੋਇਮ ਹੈ ਉਹ ਜਿਹੜਾ ਵਿਧਾਤਾ ਸਿੰਘ ਤੀਰ ਦੀ ਹੈ, ਠੀਕ ਹੈ।
ਅਗਲੀ ਜਿਹੜੀ ਚੀਜ਼ ਮੇਰੀ ਸਮਝ ਬਣਦੀ ਇਹਦੇ ਵਿੱਚ ਕਿ ਕਲੋਨੀਅਲਿਜ਼ਮ ਸਿਰਫ ਇੱਕ ਪੋਲੀਟੀਕਲ ਪ੍ਰੋਸੈਸ ਨਹੀਂ ਹੁੰਦਾ। ਕਲੋਨੀਅਲਿਜ਼ਮ ਅਪਾਰਟ ਫਰੋਮ ਪੋਲੀਟਿਕੋ ਇਕਨੋਮਿਕ ਪ੍ਰੋਸੈਸ, ਇਹ ਇੱਕ ਕਲਚਰਲ ਪ੍ਰੋਸੈਸ ਵੀ ਹੁੰਦਾ। ਔਰ ਕਲਚਰਲ ਪ੍ਰੋਸੈਸ ਦੇ ਵਿੱਚ ਜਿਹੜਾ ਕਲੋਨੀਅਲਿਜ਼ਮ ਹੈ ਜਾਂ ਇੰਪੀਰੀਅਲਿਜ਼ਮ ਹੈ, ਉਹ ਕੀ ਕਰਦਾ ਹੈ ਕਿ ਉਹ ਕਲਚਰ ਨੂੰ ਵੀ ਡਿਸਟੋਰਟ ਕਰਦਾ, ਕਲਚਰ ਦੀ ਡਿਸਟੋਰਸ਼ਨ ਕਰਦਾ, ਆਇਡੈਂਟੀਟੀ ਨੂੰ ਡਿਸਟੋਰਟ ਕਰਦਾ, ਕਲਚਰ ਨੂੰ ਐਂਪੂਟੇਟ ਕਰਦਾ, ਉਹਦੇ ਵਿੱਚ ਤੋੜ-ਫੋੜ ਕਰਦਾ, ਉਹਨੂੰ ਕੈਟਾਗਰੀਜ਼ ਦੇ ਵਿੱਚ ਜਿਹੜਾ ਉਹ ਵੰਡਦਾ। ਤੇ ਜਦੋਂ ਇਹਨੂੰ ਰੈਸਿਸਟ ਕੀਤਾ ਜਾਂਦਾ ਹੈ, ਇਹਦੇ ਖਿਲਾਫ ਜਿਹੜੀ ਮੂਵਮੈਂਟ ਚੱਲਦੀ ਹੈ, ਰੈਜ਼ਿਸਟੈਂਸ ਮੂਵਮੈਂਟ ਚੱਲਦੀ ਹੈ ਕਲੋਨੀਅਲਿਜ਼ਮ ਦੇ ਖਿਲਾਫ, ਤਾਂ ਉਹਦੇ ਵਿੱਚ 2-3 ਪੈਰਾਮੀਟਰ ਹੁੰਦੇ ਨੇ। ਪਹਿਲਾ ਪੈਰਾਮੀਟਰ ਹੁੰਦਾ ਕਿ ਤੁਸੀਂ ਕਲੋਨੀਅਲਿਜ਼ਮ ਨੂੰ ਇੱਕ ਆਈਡੀਓਲੋਜੀਕਲ ਫਾਈਟ ਦਿੰਦੇ ਹੋ। ਦੂਜਾ ਪੈਰਾਮੀਟਰ ਹੁੰਦਾ ਹੈ ਕਿ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੈਪਰੇਟਿਸਟ ਪੁੱਲ ਤੋਂ ਉਹਦੇ ਤੋਂ ਦੂਰ ਜਾ ਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਵੱਖਵਾਦ ਵਾਲੀਆਂ ਹੈਗੀਆਂ ਨੇ, ਉਹਨਾਂ ਦੀ ਬਜਾਏ ਇੱਕ ਜਿਹੜਾ ਆਲਟਰਨੇਟਿਵ ਕੰਸੈਪਸ਼ਨ ਆਫ ਹਿਸਟਰੀ, ਔਰ ਉਹ ਤਿਆਰ ਕੀਤੀ ਜਾਂਦੀ ਹੈ, ਉਹਨੂੰ ਰੀਵਿਜ਼ਿਟ ਕੀਤਾ ਜਾਂਦਾ। ਤਿਆਰ ਤਾਂ ਨਹੀਂ ਕੀਤਾ ਜਾਂਦਾ ਕਿਉਂਕਿ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਉਹ ਜਿਹੜਾ ਇੱਕ ਸ਼ੇਅਰਡ ਕਲਚਰਲ ਪਾਸਟ ਦੀ ਟ੍ਰੈਡੀਸ਼ਨ, ਉਹ ਬੜੀ ਜ਼ਬਰਦਸਤ ਟ੍ਰੈਡੀਸ਼ਨ ਰਹੀ ਹੈ, ਉਹਦੇ ਵਿੱਚ ਮੈਂ ਜ਼ਿਆਦਾ ਨਹੀਂ ਜਾਵਾਂਗਾ। ਤਾਂ ਉਹਨੂੰ ਰੀਵਿਜ਼ਿਟ ਕੀਤਾ ਜਾਂਦਾ ਹੈ ਕਿ ਸੈਪਰੇਟਿਜ਼ਮ ਨੂੰ ਕਾਊਂਟਰ ਕਰਨ ਦੇ ਲਈ ਅਸੀਂ ਜਿਹੜਾ ਹੈ ਕੀ ਕਰਦੇ ਹਾਂ ਕਿ ਅਸੀਂ ਜਿਹੜੀ ਸ਼ੇਅਰਡ ਕਲਚਰਲ ਪਾਸਟ ਹੈ, ਜਿਹੜੀ ਇੱਕ ਖਾਸ ਕਿਸਮ ਦੀ ਕੰਪੋਜ਼ਿਟ ਆਇਡੈਂਟੀਟੀ ਹੈ, ਉਹਨੂੰ ਰੀਵਿਜ਼ਿਟ ਕੀਤਾ ਜਾਂਦਾ। ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਕੀਤੀ ਜਾਂਦੀ ਹੈ, ਜਿਹੜੀ ਮੈਨੂੰ ਲੱਗਦਾ ਉਹ ਹੈ ਕਿ ਜਦੋਂ ਇਹ ਸਾਰਾ ਪ੍ਰੋਸੈਸ ਹੁੰਦਾ ਹੈ, ਇਹ ਆਈਡੀਓਲੋਜੀਕਲ ਫਾਈਟ ਦਿੱਤੀ ਜਾ ਰਹੀ ਹੈ ਕਲੋਨੀਅਲਿਜ਼ਮ ਨੂੰ, ਕਲਚਰਲ ਲੈਵਲ ਤੇ ਵੀ ਉਹਨੂੰ ਰੈਸਿਸਟ ਕੀਤਾ ਜਾ ਰਿਹਾ, ਤਾਂ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਕਲੋਨੀਅਲਿਜ਼ਮ ਆ ਉਹ ਆਇਡੈਂਟੀਟੀ ਦੀ ਤੋੜ-ਫੋੜ ਕਰਦਾ, ਉਹ ਸਾਡੇ ਕਲਚਰਲ ਸਿੰਬਲਸ ਦੀ ਤੋੜ-ਫੋੜ ਕਰਦਾ। ਤੇ ਜੇ ਮੈਂ ਬੜੀ ਸਾਧ ਮੁਰਾਦੀ ਜ਼ੁਬਾਨ ਦੇ ਵਿੱਚ ਕਵਾਂ ਤਾਂ ਉਹ ਸਾਡੀ ਜਿਹੜੀ ਮਾਤ ਭੂਮੀ ਹੈ, ਸਰਜ਼ਮੀਨ ਹੈ, ਉਹਦੇ ਨੈਣ ਨਕਸ਼ ਵੀ ਵਿਗਾੜਦਾ। ਤੇ ਜਦੋਂ ਇਹ ਕਲਚਰਲ ਰੈਜ਼ਿਸਟੈਂਸ ਆਉਂਦੀ ਹੈ ਕਲੋਨੀਅਲਿਜ਼ਮ ਦੇ ਖਿਲਾਫ, ਤੇ ਇਹ ਜਿੰਨੇ ਵੀ ਆਈਡੀਓਲੌਗ ਨੇ ਜਾਂ ਇਸ ਸਾਰੀ ਥਿਊਰੀ ਦੇ ਪ੍ਰੋਟੈਗਨਿਸਟ ਨੇ, ਜਿਹੜੇ ਪੋਇਟ ਨੇ, ਇੰਟੈਲੈਕਚੁਅਲਸ ਨੇ, ਜਿਹੜੇ ਕਲਚਰਲ ਰੈਜ਼ਿਸਟੈਂਸ ਦੇ ਰਹੇ ਨੇ ਕਲੋਨੀਅਲਿਜ਼ਮ ਨੂੰ, ਉਹ ਕੀ ਕਰਦੇ ਨੇ ਕਿ ਉਹ ਸਰਜ਼ਮੀਨ ਦੇ ਜਾਂ ਮਾਤ ਭੂਮੀ ਦੇ ਉਹਨਾਂ ਨੈਣ ਨਕਸ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਇੱਥੇ ਬੜੀ ਜ਼ਬਰਦਸਤ ਜਿਹੜੀ ਹੈ ਇੱਕ ਕਿਸਮ ਦੀ ਪੋਇਟਰੀ ਮਿਲਦੀ ਹੈ, ਜਿੰਦੇ ਵਿੱਚ ਉਹ ਸਾਂਝੇ ਵਿਰਸੇ ਦੀ ਗੱਲ ਕੀਤੀ ਜਾਂਦੀ। ਤੇ ਕਵੀ ਕੀ ਕਰਦਾ, ਪੰਜਾਬੀ ਕਵੀ ਕੀ ਕਰਦਾ ਕਿ ਪੰਜਾਬੀ ਕਵੀ ਇੱਕ ਬੰਨੇ ਸਿੱਧਾ ਅਟੈਕ ਕਰਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਕਲੋਨੀਅਲਿਜ਼ਮ ਦਾ ਜਿਹੜਾ ਪੂਰੇ ਦਾ ਪੂਰਾ ਐਪਰੇਟਸ ਹੈਗਾ, ਔਰ ਦੂਜੇ ਬੰਨੇ ਪੰਜਾਬੀ ਕਵੀ ਸਾਨੂੰ ਵਾਪਸ ਲੈ ਕੇ ਜਾਂਦਾ, ਕਿੱਥੇ ਸਾਨੂੰ ਲੈ ਕੇ ਜਾਂਦਾ ਵਾਪਸ, ਜਿਹੜੀ ਆਪਣੇ ਪਨ ਦੇ ਨਾਲ ਲਬਰੇਜ਼ ਇੱਕ ਕਿਸਮ ਦੀ ਜਿਹੜੀ ਸਾਂਝੀ ਵਿਰਾਸਤ ਹੈ। ਤਾਂ ਪੋਇਟ ਉੱਥੇ ਲੈ ਕੇ ਜਾਂਦਾ ਕਿ ਕਿਸ ਤਰ੍ਹਾਂ ਜਿਹੜਾ ਹਿੰਦੂ ਮੁਸਲਿਮ ਤੇ ਜਿਹੜਾ ਹਿੰਦੂ ਸਿੱਖ ਮੁਸਲਿਮ, ਇਹ ਸਾਰੀਆਂ ਜਿਹੜੀਆਂ ਕੈਟੇਗਰੀਜ਼ ਨੇ ਜਾਂ ਸਾਰੇ ਜਿਹੜੇ ਇਹ ਗਰੁੱਪਸ ਨੇ, ਇਹ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ, ਇਟਸ ਜਸਟ ਅ ਮੈਟਰ ਆਫ ਰੈਵਰੈਂਸ। ਤਾਂ ਉਹ ਦੁਬਾਰਾ ਤਾਂ ਹੀ ਉਹ ਕਹਿੰਦਾ ਕਿ ਰਲਿਆ ਖੂਨ ਹਿੰਦੂ ਮੁਸਲਮਾਨ ਇੱਥੇ, ਤੇ ਉਹ ਯੂਨਿਟੀ ਦੀ ਗੱਲ ਕਰਦਾ, ਪੰਜਾਬੀ ਬ੍ਰਦਰਹੁੱਡ ਦੀ ਗੱਲ ਕਰਦਾ, ਪੰਜਾਬੀ ਭਾਈਚਾਰੇ ਦੀ ਗੱਲ ਜਿਹੜੀ ਹੈ ਪੋਇਟ ਹੈ ਉਹ ਕਰਦਾ। ਇੱਕ ਇਨਫਰੈਂਸ ਇਸ ਪੋਇਟਰੀ ਦੇ ਵਿੱਚੋਂ ਜਿਹੜਾ ਹੋਰ ਨਿਕਲਦਾ ਹੈ, ਉਹ ਇਨਫਰੈਂਸ ਹੈ ਕਿ ਜਦੋਂ ਇਹ ਪੋਇਟਰੀ ਲਿਖੀ ਜਾ ਰਹੀ, ਕਿਉਂਕਿ ਇਹ ਤਕਰੀਬਨ ਸਾਰੀ ਪੋਇਟਰੀ ਉਹ ਹੈ ਜਿਹੜੀ ਜ਼ਬਤ ਹੋ ਜਾਂਦੀ, ਇਹ ਲੰਬੇ ਸਮੇਂ ਬਾਅਦ ਦੁਬਾਰਾ ਰੀਪਰੋਡਿਊਸ ਹੋਈ। ਉਸ ਵੇਲੇ ਕੋਈ ਪੋਇਮ ਜਦੋਂ 2 ਸਾਲ ਬਾਅਦ ਛਪਦੀ ਹੈ ਤੇ ਉਹ ਜ਼ਬਤ ਹੋ ਜਾਂਦੀ, ਕੋਈ 3 ਨਾਨਕ ਸਿੰਘ ਦੀ ਵੀ ਖੂਨੀ ਵਿਸਾਖੀ ਜਿਹੜੀ ਉਹ ਜ਼ਬਤ ਹੁੰਦੀ ਹੈ, ਵਿਦਾਤਾ ਸਿੰਘ ਤੀਰ ਦੀ ਵੀ ਜ਼ਬਤ ਹੁੰਦੀ ਹੈ, ਬਾਬੂ ਫਿਰੋਜ਼ਦੀਨ ਸ਼ਰਫ ਵਾਲੀ ਵੀ ਜ਼ਬਤ ਹੁੰਦੀ ਹੈ। ਸਾਰੀ ਪੋਇਟਰੀ ਤਕਰੀਬਨ ਜਿਹੜੀ ਆ ਉਹ ਬੈਂਡ ਪੋਇਟਰੀ ਜਾਂ ਜਿਹਨੂੰ ਆਪਾਂ ਪ੍ਰਸਕ੍ਰਾਈਬਡ ਲਿਟਰੇਚਰ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਇੱਕ ਇਹਦੇ ਵਿੱਚ ਜਿਹੜਾ ਹੋਰ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਇਸ ਪੋਇਟਰੀ ਦੇ ਵਿੱਚ, ਜਲਿਆਂਵਾਲੇ ਬਾਗ ਦੇ ਹਵਾਲੇ ਦੇ ਨਾਲ, ਕਿ ਕਿਤੇ ਨਾ ਕਿਤੇ ਦੁਬਾਰਾ ਤੋਂ ਜਿਹੜੀ ਇੱਕ ਪੰਜਾਬੀ ਦੀ ਨਾਬਰੀ ਵਾਲੀ ਤੇ ਮਾਰਸ਼ੈਲਟੀ ਵਾਲੀ ਟ੍ਰੈਡੀਸ਼ਨ ਹੈ, ਉਹਨੂੰ ਰੀਵਿਜ਼ਿਟ ਕੀਤਾ ਜਾਂਦਾ। ਕਿਉਂਕਿ ਜਿੱਦਾਂ ਫੂਕੋ ਕਹਿੰਦਾ ਕਿ ਸਾਨੂੰ ਉਹ ਸਾਰਾ ਕੁਝ ਆਇਡੈਂਟਿਟੀ ਨੂੰ ਕ੍ਰੀਏਟ ਕਰਨਾ ਪੈਂਦਾ।
तो ਉਹਦੇ ਵਿੱਚ ਜਿਹੜਾ ਹੈ ਜਦੋਂ ਅਸੀਂ ਸਿੰਬਲਸ ਕ੍ਰੀਏਟ ਕਰਦੇ ਹਾਂ ਤੇ ਫਿਰ ਉਹਦੇ ਵਿੱਚ ਮੋਟਿਵ ਜਿਹੜਾ ਹੁੰਦਾ ਮੋਟਿਵ ਆਫ ਰੈਜ਼ਿਸਟੈਂਸ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਾਬਰੀ ਦਾ ਬਿੰਬ, ਰੈਜ਼ਿਸਟੈਂਸ ਦਾ ਬਿੰਬ, ਉਹ ਵੀ ਸਾਨੂੰ ਪੈਦਾ ਕਰਨਾ ਪੈਂਦਾ। ਤੇ ਉਸ ਬਿੰਬ ਦੇ ਵਿੱਚ ਦੁਬਾਰਾ ਕੀ ਕੀਤਾ ਜਾਂਦਾ ਕਿ ਪੰਜਾਬੀ ਟ੍ਰੈਡੀਸ਼ਨ ਦੇ ਵਿੱਚੋਂ ਉਹ ਬਿੰਬ ਕੱਢੇ ਜਾਂਦੇ ਨੇ ਜਿਹੜੇ ਰੈਜ਼ਿਸਟੈਂਸ ਦੇ ਬਿੰਬ ਨੇ। ਤਾਂ ਫਿਰ ਪੰਜਾਬੀ ਪੋਇਟ ਜਿਹੜਾ ਹੈ ਗੁਰੂ ਨਾਨਕ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹ ਸਾਰੇ ਮੋਟਿਵ ਉਹਨਾਂ ਨੂੰ ਸਾਹਮਣੇ ਲਿਆਉਂਦਾ। ਜਿੱਦਾਂ ਇੱਕ ਪੋਇਮ ਹੈ ਕਿ ਕਲਗੀ ਵਾਲਿਆ ਗੁਰੂਆ ਅੱਜ ਤੱਕ ਹੈ ਤੇਰੀ ਲੋੜ, ਤੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ। ਉਸ ਤੋਂ ਪਹਿਲਾਂ ਈਵਨ ਮਰਦਾਨੇ ਨੂੰ ਯਾਦ ਕੀਤਾ ਜਾਂਦਾ, ਉੱਠ ਮਰਦਾਨਿਆ। ਗੁਰੂ ਨਾਨਕ ਨੂੰ ਯਾਦ ਕੀਤਾ ਜਾਂਦਾ, ਉੱਠ ਮਰਦਾਨਿਆ ਛੇੜ ਖਾਂ ਰਬਾਬ ਭਾਈ, ਚੱਲ ਵੇਖੀਏ ਰੰਗ ਕਰਤਾਰ ਦੇ। ਤੋ ਇਹ ਜਿਹੜੀ ਇਹ ਕਿਸਮ ਦੀ ਜਿਹੜੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਰੈਜ਼ਿਸਟੈਂਸ ਵਾਲੀ ਜਿਹੜੀ ਹੈ ਇੱਕ ਲੈ ਦੀ ਪੋਇਟਰੀ ਬਣਦੀ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਇਸ ਸਾਰੀ ਪੋਇਟਰੀ ਦੇ ਵਿੱਚ ਜਾਂ ਇਸ ਸਾਰੇ ਲਿਟਰੇਚਰ ਦੇ ਹਵਾਲੇ ਦੇ ਨਾਲ ਜਲਿਆਂਵਾਲੇ ਬਾਗ ਦੇ ਹਵਾਲੇ ਦੇ ਨਾਲ ਇੰਪੋਰਟੈਂਟ ਬਣਦੀ ਹੈ, ਉਹ ਇਹ ਬਣਦੀ ਹੈ ਕਿ ਤਕਰੀਬਨ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਤੱਕ ਜਿਹੜਾ ਪੰਜਾਬੀ ਲਿਟਰੇਚਰ ਲਿਖਿਆ ਜਾ ਰਿਹਾ, ਚਾਹੇ ਉਹ ਪਹਿਲਾ ਪੰਜਾਬੀ ਨਾਵਲ ਸੁੰਦਰੀ ਹੈ ਜਾਂ ਹੋਰ ਲਿਟਰੇਚਰ ਲਿਖਿਆ ਜਾ ਰਿਹਾ, ਉਹ ਜ਼ਿਆਦਾ ਲਿਟਰੇਚਰ ਜਿਹੜਾ ਪੰਜਾਬੀ ਲਿਟਰੇਚਰ ਲਿਖਿਆ ਜਾ ਰਿਹਾ ਉਹ ਲਿਖਿਆ ਜਾ ਰਿਹਾ ਰਿਫਾਰਮ ਮੂਵਮੈਂਟ ਦੀ ਰਹਿਨੁਮਾਈ ਦੇ ਅੰਡਰ ਇੱਕ ਖਾਸ ਕਿਸਮ ਦਾ ਸਪਿਰਿਚੁਅਲ ਤੇ ਰਿਲੀਜੀਅਸ ਲਿਟਰੇਚਰ। ਉਹਦੇ ਵਿੱਚ ਭਾਈ ਵੀਰ ਸਿੰਘ ਦੀ ਸਪਿਰਿਚੁਅਲ ਪੋਇਟਰੀ ਵੀ ਹੋ ਸਕਦੀ ਹੈ, ਬਾਕੀਆਂ ਦੀ ਵੀ ਹੋ ਸਕਦੀ ਹੈ, ਜਾਂ ਜਿਹੜਾ ਇਹ ਨਾਵਲ ਦਾ ਮੈਂ ਹਵਾਲਾ ਦਿੱਤਾ ਇਹ ਸਾਰੀ ਪੋਇਟਰੀ। ਜਲਿਆਂਵਾਲਾ ਬਾਗ ਕੀ ਕਰਦਾ? ਜਲਿਆਂਵਾਲਾ ਬਾਗ, ਔਰ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਜਲਿਆਂਵਾਲਾ ਬਾਗ ਤੇ ਗਦਰ ਮੂਵਮੈਂਟ ਇਹਨੂੰ ਡੀਲਿੰਕ ਕਰਕੇ ਨਹੀਂ ਦੇਖਿਆ ਜਾ ਸਕਦਾ। ਇਹ ਦੋ ਐਸੇ ਬਿੰਦੂ ਨੇ ਜਾਂ ਦੋ ਐਸੇ ਘਟਨਾਕ੍ਰਮ ਨੇ, ਮੂਵਮੈਂਟ ਹੈ ਤੇ ਦੂਸਰਾ ਘਟਨਾਕ੍ਰਮ ਹੈ, ਜਿਹੜੇ ਇਸ ਲਿਟਰੇਚਰ ਦੇ ਪੂਰੇ ਕਰੈਕਟਰ ਨੂੰ ਤਬਦੀਲ ਕਰ ਦਿੰਦੇ ਕਿ ਰਿਲੀਜੀਅਸ ਪੋਇਟਰੀ ਤੋਂ ਹਟ ਕੇ ਹਾਈਲੀ ਲੋਡਡ ਪੋਲੀਟੀਕਲ ਪੋਇਟਰੀ ਲਿਖੀ ਜਾਂਦੀ। ਤੋ ਗਦਰ ਦੀ ਕਵਿਤਾ ਬਾਰੇ ਸਾਰੇ ਜਾਣਦੇ ਨੇ ਕਿ ਗਦਰੀ ਜਿਹੜੇ ਨੇ, ਗਦਰੀ ਪੋਇਟਸ ਨੇ, ਉਹਦੇ ਵਿੱਚ ਬਹੁਤ ਸਾਰੇ ਗਦਰੀ ਪੋਇਟਸ ਦਾ ਜ਼ਿਕਰ ਆਉਂਦਾ ਜਿਹੜੇ ਉੱਥੇ ਬੈਠੇ ਪੋਇਮਸ ਲਿਖਦੇ ਨੇ ਔਰ ਸਿੱਧੇ ਸਧਾਰਨ ਲੋਕ ਨੇ, ਬੜੀ ਖੂਬਸੂਰਤ ਪੋਇਟਰੀ ਲਿਖਦੇ ਨੇ। ਔਰ ਪੋਇਟਰੀ ਉਹ ਬੇਸਿਕਲੀ ਪੋਇਟਰੀ ਜਿਹੜੀ ਉਹ ਸਾਂਝੀ ਵਿਰਾਸਤ ਦੀ ਹੈ, ਸਾਂਝੀ ਲੜਾਈ ਦੀ ਹੈ ਔਰ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜਾਈ ਦੀ। ਉਹ ਮਹਿਦੂਦ ਹੈ ਉਹਨਾਂ ਦਾ ਏਰੀਆ ਗਦਰੀ ਪੋਇਟਸ ਤੱਕ। ਪਰ ਇੱਥੇ ਜਿਹੜਾ ਜਲਿਆਂਵਾਲਾ ਬਾਗ ਜਦੋਂ ਵਾਪਰਦਾ ਤਾਂ ਜਲਿਆਂਵਾਲੇ ਬਾਗ ਦੇ ਹਕਾਂਡ ਤੋਂ ਬਾਅਦ ਇਹ ਜਿੰਨੇ ਵੀ ਪੋਇਟਸ ਨੇ, ਚਾਹੇ ਸਿੱਧੇ ਰੂਪ ਦੇ ਵਿੱਚ ਕੋਈ ਜ਼ਿਆਦਾ ਇਹਨਾਂ ਦਾ ਗਦਰ ਮੂਵਮੈਂਟ ਦੇ ਨਾਲ ਲੈਣਾ ਦੇਣਾ ਨਹੀਂ, ਇਹ ਵੀ ਉਸੇ ਲੀ ਨੂੰ ਫੋਲੋ ਕਰਦੇ ਨੇ। ਰਾਦਰ ਜੇ ਮੈਂ ਕਹਾਂ ਕਿ ਉਹਨੂੰ ਪਾਪੂਲਰ ਲੈਵਲ ਤੇ ਲੈ ਕੇ ਜਾਂਦੇ ਨੇ, ਗਦਰ ਪੋਇਟਰੀ ਦੀ ਵੀ ਅਗਲੀ ਸਟੇਜ ਤੇ ਲੈ ਜਾਂਦੇ ਨੇ। ਤੇ ਉਹ ਹੈ ਕਿ ਜਿਹੜੀ ਇੱਕ ਖਾਸ ਕਿਸਮ ਦੀ ਜਿਹੜੀ ਰਹੱਸਵਾਦੀ ਪੋਲੀਟੀਕਲ ਪੋਇਟਰੀ ਆ ਉਹਦੇ ਤੋਂ ਸ਼ਿਫਟ ਕਰਕੇ ਅੱਗੇ ਲੈ ਜਾਂਦੇ ਆ ਪੋਲੀਟੀਕਲ ਪੋਇਟਰੀ ਤੇ ਰੈਜ਼ਿਸਟੈਂਸ ਦੀ ਜਿਹੜੀ ਪੋਇਟਰੀ ਹੈ। ਇੱਕ ਹੋਰ ਬੜਾ ਇੰਪੋਰਟੈਂਟ ਨੁਕਤਾ ਸਾਹਮਣੇ ਆਉਂਦਾ ਹੈ ਜਲਿਆਂਵਾਲੇ ਬਾਗ ਦੇ ਸਬੰਧ ਦੇ ਵਿੱਚ ਔਰ ਵਿਜ਼ ਪੰਜਾਬੀ ਪੋਇਟਰੀ, ਕਿ ਜਲਿਆਂਵਾਲੇ ਬਾਗ ਦੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬੀ ਕਵੀ ਦਰਬਾਰਾਂ ਦੀ ਜਿਹੜੀ ਹੈ, ਜਿਹੜੀ ਕਵੀ ਦਰਬਾਰ ਆਰਗੇਨਾਈਜ਼ ਹੋਣੇ, ਉਹ ਬੜਾ ਵੱਡਾ ਟ੍ਰੈਂਡ ਬਣਦਾ। ਔਰ ਜਿਹੜੀਆਂ ਦੋ ਕਵਿਤਾਵਾਂ ਦਾ ਮੈਂ ਜ਼ਿਕਰ ਕੀਤਾ, ਵਿਧਾਤਾ ਸਿੰਘ ਤੀਰ ਤੇ ਬਾਬੂ ਫਿਰੋਜ਼ਦੀਨ ਸ਼ਰਫ ਦੀ ਜਿਹੜੀਆਂ ਇਹ ਦੋ ਕਵਿਤਾਵਾਂ ਨੇ, ਟਾਈਟਲ ਦੇਖ ਕੇ ਕਵਿਤਾ ਦਰਬਾਰ ਰੱਖੇ ਜਾਂਦੇ ਸੀਗੇ ਔਰ ਉਹਦੇ 'ਚ ਡੈਫੀਨੇਟਲੀ ਜਿਹੜਾ ਸੀ ਇਨਕਰੇਜਮੈਂਟ ਤੇ ਉਹ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਸੀ। ਔਰ ਜਦੋਂ ਟਾਈਟਲ ਵੀ ਖਾਸ ਤੌਰ ਤੇ ਜਿਹੜਾ ਇਹ ਟਾਈਟਲ ਸੀਗਾ ਕਿ ਰਲਿਆ ਖੂਨ ਹਿੰਦੂ ਮੁਸਲਮਾਨ, ਇੱਥੇ ਤੇ ਆਈ ਥਿੰਕ ਕਿ ਮਈ 1923 ਦੇ ਵਿੱਚ ਜਿਹੜੀਆਂ ਦੋਵੇਂ ਕਵਿਤਾਵਾਂ ਛਪਦੀਆਂ ਨੇ ਔਰ ਇਹ ਸਿਲਸਿਲਾ 1920 ਤੋਂ ਸ਼ੁਰੂ ਹੋ ਜਾਂਦਾ। ਇੱਕ ਇਹੋ ਜਿਹੇ ਕਵੀ ਦਰਬਾਰ ਦਾ ਜ਼ਿਕਰ ਜਿਹੜਾ ਹੈ ਉਹ ਗਿਆਨੀ ਹੀਰਾ ਸਿੰਘ ਦਰਦ ਆਪਣੀ ਆਟੋਬਾਇਓਗ੍ਰਾਫੀ ਮੇਰੀਆਂ ਇਤਿਹਾਸਕ ਯਾਦਾਂ ਦੇ ਵਿੱਚ ਕਰਦੇ ਆ ਵੀ ਜਦੋਂ ਸੈਂਟਰਲ ਸਿੱਖ ਲੀਗ ਦਾ ਆਈ ਥਿੰਕ ਦੂਸਰਾ ਸੈਸ਼ਨ ਜਿਹੜਾ ਹੈ ਉਹ ਹੋਣਾ, ਤਾਂ ਉਸ ਤੋਂ ਇੱਕ ਦਿਨ ਪਹਿਲਾਂ ਯਾਨੀ ਰਾਤ ਨੂੰ ਕਵੀ ਦਰਬਾਰ ਆਰਗੇਨਾਈਜ਼ ਕੀਤਾ ਜਾਂਦਾ ਔਰ ਉਹ ਕਵੀ ਦਰਬਾਰ ਦਾ, ਉਸ ਕਵੀ ਦਰਬਾਰ ਦਾ ਜਿਹੜਾ ਟਾਈਟਲ ਸੀ, ਜੇ ਮੈਂ ਗਲਤ ਨਹੀਂ ਹਾਂ ਤੇ ਉਹ ਸੀਗਾ ਇਹ ਢੋਲ ਸੁਹਾਵਣਾ ਦੂਰ ਦਾ ਹੈ। ਤੇ ਉਹਦੇ ਵਿੱਚ ਤਕਰੀਬਨ ਇਸੇ ਕਿਸਮ ਦੀ ਪੋਇਟਰੀ, ਇਸੇ ਕਰੈਕਟਰ ਦੀ ਜਿਹੜੀ ਪੋਇਟਰੀ ਹੈ ਉਹ ਰੈਜ਼ਿਸਟੈਂਸ ਜਿਹੜੀ ਪੋਇਟਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਬਣਦੀ ਹੈ। ਦੈਨ ਇੱਕ ਬੜਾ
ਇੱਕ ਹੋਰ ਐਂਗਲ ਤੋਂ ਜਲਿਆਂਵਾਲਾ ਬਾਗ ਤੇ ਪੰਜਾਬੀ ਪੋਇਟਰੀ ਤੇ ਪੰਜਾਬੀ ਲਿਟਰੇਚਰ ਦਾ ਜਿਹੜਾ ਆਪਸ ਦੇ ਵਿੱਚ ਬੜਾ ਇੰਪੋਰਟੈਂਟ ਇੱਕ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਬਣਦੀ ਹੈ। ਉਹ ਹੈ ਕਿ ਜਲਿਆਂਵਾਲੇ ਬਾਗ ਦੇ ਘਟਨਾਕ੍ਰਮ ਤੋਂ ਬਾਅਦ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜੀ ਪੋਲਿਟਿਕਸ ਦਾ ਕਰੈਕਟਰ ਤਬਦੀਲ ਹੁੰਦਾ ਔਰ ਲੀਡਰਸ਼ਿਪ ਦਾ ਕਰੈਕਟਰ ਤਬਦੀਲ ਹੁੰਦਾ, ਔਰ ਪੋਇਟਰੀ ਦੇ ਵਿੱਚ ਤਕਰੀਬਨ ਇਦਾਂ ਦੇ ਹਵਾਲੇ ਵੀ ਮਿਲਦੇ ਨੇ ਵੀ ਹੁਣ ਜਿਹੜਾ, ਜਾਂ ਯਾਨੀ ਹੀਰਾ ਸਿੰਘ ਦਰਦ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਿ ਜਿਹੜੀ ਜੀ ਹਜ਼ੂਰੀ ਵਾਲੇ ਦਿਨ ਸੀਗੇ, ਜੀ ਹਜ਼ੂਰ ਵਾਲੇ ਦਿਨ ਸੀ, ਉਹ ਲੱਦ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ ਔਰ ਪੰਜਾਬ ਦੇ ਵਿੱਚ ਇੱਕ ਨਵਾਂ ਦੌਰ ਆਉਂਦਾ। ਔਰ ਉਸ ਦੌਰ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਸਿਰਫ ਜੀ ਹਜ਼ੂਰੀ ਦੀ ਪੋਲਿਟਿਕਸ ਹੀ ਨਹੀਂ, ਜੀ ਹਜ਼ੂਰੀ ਵਾਲੀਆਂ ਜਿਹੜੀਆਂ ਰਾਈਟਿੰਗਸ ਸੀਗੀਆਂ ਉਹ ਵੀ ਪਿੱਛੇ ਚਲੀਆਂ ਜਾਂਦੀਆਂ ਨੇ, ਔਰ ਰੈਜ਼ਿਸਟੈਂਸ ਵਾਲੀਆਂ ਜਿਹੜੀਆਂ ਰਾਈਟਿੰਗਸ ਨੇ, ਜਿਹੜੀ ਰੈਜ਼ਿਸਟੈਂਸ ਵਾਲੀ ਪੋਇਟਰੀ ਹੈ ਉਹ ਸਾਹਮਣੇ ਆਉਂਦੀ ਹੈ। ਉਹਨੂੰ ਲਿਟਰੇਚਰ, ਨਾਟ ਓਨਲੀ ਰਾਈਟਿੰਗ, ਉਹਨੂੰ ਸਾਹਮਣੇ ਜਿਹੜਾ ਲਿਆਂਦਾ ਜਾਂਦਾ, ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਔਰ ਉਹਨੂੰ ਲੋਕ ਬੜਾ ਪਸੰਦ ਕਰਦੇ ਨੇ। ਈਵਨ ਜਰਨਲਿਜ਼ਮ ਦੇ ਹਵਾਲੇ ਦੇ ਨਾਲ ਵੀ ਇੱਕ ਹਵਾਲਾ ਇਦਾਂ ਦਾ ਮਿਲਦਾ ਕਿ ਜਦੋਂ ਅਕਾਲੀ ਅਖਬਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਅਖਬਾਰ ਦੇ ਵਿੱਚ ਜਿਹੜੀ ਪੰਜਾਬ ਦੀ ਔਰ ਖਾਸ ਤੌਰ ਤੇ ਸਿੱਖਾਂ ਦੀ ਜਿਹੜੀ ਨੈਸ਼ਨਲ ਮੂਵਮੈਂਟ ਦੇ ਵਿੱਚ ਜਿਹੜੀ ਸ਼ਮੂਲੀਅਤ ਉਹਨੂੰ ਲੈ ਕੇ ਕੁਝ ਇਤਰਾਜ਼ ਜਤਾਏ ਜਾਂਦੇ ਨੇ, ਕੁਝ ਸ਼ੰਕੇ ਜਤਾਏ ਜਾਂਦੇ ਨੇ, ਤਾਂ ਉਹਦੇ ਖਿਲਾਫ ਬੜੇ ਵੱਡੇ ਮੁਜ਼ਾਹਰੇ ਹੁੰਦੇ ਨੇ ਔਰ ਕਈ ਥਾਵਾਂ ਤੇ ਉਸ ਅਖਬਾਰ ਦੀਆਂ ਕਾਪੀਆਂ ਸਾੜੀਆਂ ਜਾਂਦੀਆਂ ਨੇ। ਇਸ ਐਂਗਲ ਤੋਂ ਜੇ ਦੇਖੀਏ ਤੇ ਜਲਿਆਂਵਾਲਾ ਬਾਗ ਇੱਕ ਹੋਰ ਤਰੀਕੇ ਦੇ ਨਾਲ ਇਸ ਪੂਰੇ ਜਿਹੜੀ ਲਿਟਰੇਰੀ ਆਊਟਪੋਰਿੰਗ ਹੈ ਉਹਨੂੰ ਅਫੈਕਟ ਕਰਦਾ। ਨਾਲ ਦੀ ਨਾਲ ਜਰਨਲਿਸਟ ਜਿਹੜੀਆਂ ਆਊਟਪੋਰਿੰਗਸ ਨੇ ਜਾਂ ਰਾਈਟਿੰਗਸ ਨੇ ਉਹਨਾਂ ਨੂੰ ਇਹ ਅਫੈਕਟ ਕਰਦਾ। ਉਹ ਹੈ, ਮੈਂ ਹਵਾਲਾ ਦੇਣਾ ਚਾਹਾਂਗਾ ਗਿਆਨੀ ਹੀਰਾ ਸਿੰਘ ਦਰਦ ਦਾ ਔਰ ਉਹਨਾਂ ਦੇ ਦੋ ਬੜੇ ਵੱਡੇ ਉਦਮ ਜਿਹੜੇ ਉਹਨਾਂ ਨੇ ਕੀਤੇ 1920 ਦੇ ਦਹਾਕਿਆਂ ਦੇ ਵਿੱਚ, ਔਰ ਉਹ ਸਿਰਫ ਤੇ ਸਿਰਫ ਸਾਹਿਤਕ ਪੱਖ ਤੋਂ ਨਹੀਂ, ਹਿਸਟੋਰੀਕਲੀ ਔਰ ਪੋਲੀਟੀਕਲੀ ਬੜੇ ਇੰਪੋਰਟੈਂਟ ਨੇ ਦੋਵੇਂ ਦੇ ਦੋਵੇਂ ਜਿਹੜੇ ਉਦਮ ਨੇ। ਪਹਿਲਾ ਉਦਮ ਹੈ ਅਕਾਲੀ ਅਖਬਾਰ ਦਾ ਸ਼ੁਰੂ ਹੋਣਾ ਤੇ ਦੂਜਾ ਉਦਮ ਹੈ ਫੁਲਵਾੜੀ ਮੈਗਜ਼ੀਨ ਦਾ ਸ਼ੁਰੂ ਹੋਣਾ। ਇਹਨਾਂ ਦੀ ਬੈਕਗ੍ਰਾਉਂਡ, ਦੋਨਾਂ ਦੀ ਬੈਕਗ੍ਰਾਉਂਡ ਦੇ ਵਿੱਚ ਕੀ ਹੈ ਕਿ ਗਿਆਨੀ ਹੀਰਾ ਸਿੰਘ ਦਰਦ ਕਹਿੰਦੇ ਕਿ ਜਦੋਂ ਇਹ ਜਲਿਆਂਵਾਲਾ ਬਾਗ ਵਾਪਰਦਾ ਔਰ ਉਸ ਤੋਂ ਬਾਅਦ ਹੰਟਰ ਕਮੇਟੀ ਬਣਦੀ ਹੈ, ਕਾਂਗਰਸ ਆਪਣੀ ਇਨਕੁਆਇਰੀ ਕਮੇਟੀ ਬਣਾਉਂਦੀ ਹੈ, ਤੇ ਕਾਂਗਰਸ ਦੀ ਇਨਕੁਆਇਰੀ ਕਮੇਟੀ ਦੇ ਸਬੰਧ ਵਿੱਚ ਜਦੋਂ ਪੰਡਤ ਮਦਨ ਮੋਹਨ ਮਾਲਵੀਆ ਅੰਮ੍ਰਿਤਸਰ ਆਉਂਦੇ ਨੇ ਤੇ ਕੋਈ ਵੀ ਵੱਡਾ ਸਿੱਖ ਸਰਦਾਰ ਜਾਂ ਸਿੱਖ ਲੀਡਰ ਗਵਾਹੀ ਦੇਣ ਦੇ ਲਈ ਸਾਹਮਣੇ ਨਹੀਂ ਆਉਂਦਾ ਤੇ ਗਿਆਨੀ ਹੀਰਾ ਸਿੰਘ ਦਰਦ ਹੋਰਾਂ ਦੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। जी डॉक्टर साहबा, मैडम सुखमनी बाल जी आए ने साडे नाल जुड़े, बड़ी मेहरबानी जनाब। बिल्कुल असी डॉक्टर साहब को पोइट्री गा के भी सुनवावांगे, बस थोड़ी देर दे विच जिस तरह लैक्चरर अगे वधदा फिर असी उन्हां दे नाल भी गल रखने। जी अमर साहब तुहाडे क्वेश्चन मैं नोट कर रहा नाल दी नाल, और क्वेश्चन जिहड़े ने एट द एंड असी इन्हां नूं जरूर इंटरटेन करांगे। जी डॉक्टर साहब, और साडे नाल मशफीक साहब सर जनाब दे क्वेश्चन भी, अमर रियाज साहब जी, सईद काशफ साहब बस असी उन्होंने जरूर पूछांगे जी इलामा इकबाल के हवाले नाल भी। जी डॉक्टर साहब लाइन ते आ गए ने, सो ओवर टू यू डॉक्टर साहब। जी सर वेलकम। जी माफी चाहांगा दोबारा जी, काफी मुश्किल होगी दोबारा होने करके। तो ਉਹਦੇ ਵਿੱਚ ਗਿਆਨੀ ਹੀਰਾ ਸਿੰਘ ਦਰਦ ਕਹਿੰਦੇ ਕਿ ਸਾਨੂੰ, ਮੈਨੂੰ ਬਾਕੀਆਂ ਦੇ ਨਾਲ ਇਹ ਮਿਹਨਾ ਮਿਲਿਆ ਕਿ ਜੀ
कि ਜਿਹੜਾ ਸਿੱਖ ਨੇ ਜਾਂ ਪੰਜਾਬੀ ਨੇ ਉਹ ਸਿਰਫ ਬਹਾਦਰੀ ਦੇ ਕਿੱਸੇ ਸੁਣਾਉਣ ਜੋਗੇ ਰਹਿ ਗਏ ਨੇ ਜਾਂ ਰੋ ਰੋ ਕੇ ਹੰਝੂ ਵਹਾਉਣ ਜੋਗੇ ਰਹਿ ਗਏ ਨੇ। ਗਿਆਨੀ ਹੀਰਾ ਸਿੰਘ ਦਰਦ ਕਹਿੰਦੇ ਕਿ ਇਹ ਬੜਾ ਪੇਨਫੁਲ ਸੀਗਾ, ਤੇ ਫਿਰ ਮੈਂ ਜਵਾਬ ਵੀ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਦੁਬਾਰਾ ਭਾਈ ਤਾਰੂ ਸਿੰਘ ਤੇ ਅਕਾਲੀ ਫੂਲਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਵਾਲੀ ਜਿਹੜੀ ਟ੍ਰੈਡੀਸ਼ਨ ਹੈ ਉਹ ਸਾਹਮਣੇ ਲਿਆ ਕੇ ਦਿਖਾਵਾਂਗੇ। ਔਰ ਕਹਿੰਦੇ ਕਿ ਇਹਦੀ ਲਾਈਟ ਦੇ ਵਿੱਚ ਅਕਾਲੀ ਅਖਬਾਰ ਸ਼ੁਰੂ ਕੀਤਾ ਗਿਆ, ਔਰ ਅਕਾਲੀ ਅਖਬਾਰ ਜਦੋਂ ਸ਼ੁਰੂ ਕੀਤਾ ਗਿਆ ਤੇ ਉਹਦੇ ਵਿੱਚ ਪਹਿਲੇ ਅੰਕ ਦੇ ਵਿੱਚ ਹੀ ਜਿਹੜੀ ਇਹਦਾ ਨਾਮ ਹੀ ਅਕਾਲੀ ਫੂਲਾ ਸਿੰਘ ਦੇ ਨਾਲ ਕਿਉਂਕਿ ਸੰਬੰਧਿਤ ਸੀਗਾ, ਤੇ ਜਿਹੜੀ ਪੋਇਮ ਛਪੀ ਸੀਗੀ ਉਹ ਸੀਗੀ ਅੱਖਾਂ ਖੋਲੋ ਢਿੱਲੜ ਵੀਰੋ। ਆ ਗਿਆ ਫਿਰ ਅਕਾਲੀ ਜੀ, ਮਤਲਬ ਇੱਕ ਤਰੀਕੇ ਦੇ ਨਾਲ ਪੰਜਾਬੀ ਪੂਰੀ ਜਿਹੜੀ ਪੰਜਾਬੀ ਕੌਮ ਨੂੰ ਚੈਲੰਜ ਸੀਗਾ ਕਿ ਅਸੀਂ ਉਸ ਪਰੰਪਰਾ ਦੇ ਵਾਰਿਸ ਹਾਂ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਲੋਕ ਨੇ ਹੋਏ ਨੇ। ਔਰ ਅਕਾਲੀ ਅਖਬਾਰ ਬੜੀ ਬੇਬਾਕੀ ਦੇ ਨਾਲ ਲਿਖਦਾ, ਔਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਭੁਲੇਖਾ ਹੋਵੇ ਕਿ ਅਕਾਲੀ ਅਖਬਾਰ ਸਿਰਫ ਤੇ ਸਿਰਫ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਨਾਲ ਜੁੜਿਆ ਸੀ। ਅਕਾਲੀ ਅਖਬਾਰ ਗੁਰਦੁਆਰਾ ਰਿਫਾਰਮ ਮੂਵਮੈਂਟ ਹੁੰਦਾ ਇੱਕ ਮੇਜਰ ਏਜੰਡਾ ਸੀ, ਪਰ ਉਹਦੇ ਨਾਲ ਜਿਹੜੇ ਸਾਡੇ ਨੈਸ਼ਨਲਿਸਟ ਇੰਟਰਸਟ, ਆਜ਼ਾਦੀ ਦਾ ਜਿਹੜਾ ਮਸਲਾ, ਉਹਨਾਂ ਨੂੰ ਸਾਰਿਆਂ ਨੂੰ ਬੜੇ ਬਿਹਤਰ ਤਰੀਕੇ ਦੇ ਨਾਲ ਲਿਖਦਾ ਸੀ। ਔਰ ਜਦੋਂ 3 ਜਾਂ 4 ਸਾਲ ਬਾਅਦ ਗਿਆਨੀ ਹੀਰਾ ਸਿੰਘ ਦਰਦ ਨੂੰ ਲੱਗਦਾ ਕਿ ਇਹ ਅਖਬਾਰ ਰਿਲੀਜੀਅਸ ਪਾਸੇ ਨੂੰ ਜ਼ਿਆਦਾ ਜਾ ਰਿਹਾ, ਤੇ ਉਹ ਛੱਡ ਕੇ ਚਲੇ ਜਾਂਦੇ ਨੇ ਔਰ ਹੋਰ ਫੁਲਵਾੜੀ ਤੇ ਜਿਹੜਾ ਫੋਕਸ ਕਰਦੇ ਨੇ। ਸੋ ਇਸ ਲਿਹਾਜ਼ ਦੇ ਨਾਲ ਵੀ ਮੈਂ ਦੇਖਦਾ ਕਿ ਇਹ ਜਿਹੜਾ ਜਲਿਆਂਵਾਲਾ ਬਾਗ ਦਾ ਲਿਟਰੇਰੀ ਜਿਹੜਾ ਫੀਲਡ ਦੇ ਨਾਲ ਇਸ ਤਰੀਕੇ ਨਾਲ ਕਿ ਇੱਕ ਤਾਂ ਇਹ ਬਹੁਤ ਵੱਡੀ ਜਿਹੜਾ ਕਾਰਪਸ ਹੈ ਪੋਇਟਰੀ ਦਾ ਉਹਨੂੰ ਜਨਮ ਦਿੰਦਾ, ਔਰ ਉਸ ਪੋਇਟਰੀ ਦੇ ਵਿੱਚ ਇਹ ਸਾਰੇ ਨੁਕਤੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਤੋ ਲਾਸਟ 1-2 ਚੀਜ਼ਾਂ ਜਿਹੜੀਆਂ ਮੈਂ ਹੋਰ ਕਹਿ ਕੇ ਗੱਲ ਨਿਬੇੜਾਂਗਾ, ਫਿਰ ਸਵਾਲ ਜਵਾਬ ਹੋ ਸਕਦੇ ਨੇ ਕਿ ਇਹ ਜਿਹੜੀ ਜਲਿਆਂਵਾਲਾ ਬਾਗ ਦਾ ਇਹ ਸਾਰੇ ਦਾ ਸਾਰਾ ਜਿਹੜਾ ਲਿਟਰੇਚਰ ਹੈ, ਇਹ ਜਿਹੜੀ ਪੋਇਟਰੀ ਹੈ, ਇਹਦੇ ਵਿੱਚ ਇੱਕ ਤਾਂ ਰੈਜ਼ਿਸਟੈਂਸ ਜਿਹੜਾ ਥੀਮ ਹੈ ਉਹ ਮੈਨੂੰ ਸਭ ਤੋਂ ਇੰਪੋਰਟੈਂਟ ਲੱਗਦਾ ਕਿ ਜਿਹੜੀ ਨਾਬਰੀ ਹੈ, ਚੈਲੰਜ ਕਰਨ ਦੀ, ਹਕੂਮਤ ਨੂੰ ਚੈਲੰਜ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਿਹੜੀ ਉਹ ਗੱਲ ਹੈ ਕਿ ਜਦੋਂ ਖਾਸ ਤੌਰ ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਜੀ ਹਜ਼ੂਰੀ ਚੱਲਦੀ ਹੋਵੇ, ਜਦੋਂ ਵੱਡੇ ਵੱਡੇ ਸਰਦਾਰ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਨਾਲ ਕੋਲੈਬੋਰੇਟ ਕਰ ਰਹੇ ਹੋਣ ਔਰ ਆਮ ਜਿਹੜੀ ਖਲਕਤ ਹੈ ਉਹਨੂੰ ਉਹਦਾ ਅੰਗਰੇਜ਼ਾਂ ਦੇ ਖਿਲਾਫ ਜਾਣਾ, ਨਿਜ਼ਾਮ ਦੇ ਖਿਲਾਫ ਜਾਣਾ ਐਕਸਪੈਕਟ ਕੀਤਾ ਜਾ ਸਕਦਾ। ਦੂਜਾ ਹੈ ਕਿ ਜਲਿਆਂਵਾਲਾ ਬਾਗ ਔਰ ਇਹ ਪੋਇਟਰੀ ਜਿਹੜਾ ਸਭ ਤੋਂ ਵੱਡਾ ਰੋਲ ਅਦਾ ਕਰਦੇ ਨੇ ਮੇਰੇ ਹਿਸਾਬ ਦੇ ਨਾਲ, ਕਿਉਂਕਿ ਇਹ ਪੋਇਟਰੀ ਬੜੀ ਸਾਦੀ ਜ਼ੁਬਾਨ ਦੇ ਵਿੱਚ ਲਿਖੀ ਗਈ ਪੋਇਟਰੀ ਹੈ, ਸਾਦੀ ਜ਼ੁਬਾਨ ਦੇ ਵਿੱਚ ਲਿਖੀ ਗਈ ਕਵਿਤਾ। ਬਹੁਤ ਸਾਰੀਆਂ ਕਵਿਤਾਵਾਂ ਆਮ ਜਿਹੜੀਆਂ ਜਗ੍ਹਾ ਤੇ ਛਪਦੀਆਂ ਨੇ ਜਾਂ ਕਵੀ ਦਰਬਾਰ ਹੁੰਦੇ ਨੇ, ਔਰ ਲੋਕਾਂ ਨੂੰ ਔਰ ਖਾਸ ਤੌਰ ਤੇ ਕਿਉਂਕਿ ਪੋਇਟਰੀ ਇੱਕ ਲੈਅ ਦੇ ਵਿੱਚ ਹੁੰਦੀ ਹੈ ਔਰ ਉਹਦਾ ਇਨਫਲੂਐਂਸ ਜਿਹੜਾ ਉਹ ਜਿਹੜਾ ਸਧਾਰਨ ਆਦਮੀ ਹੁੰਦਾ ਉਹਦੇ ਦਿਮਾਗ ਦੇ ਉੱਪਰ, ਜੇ ਖਾਸ ਤੌਰ ਤੇ ਜੇ ਉਹ ਬਹੁਤ ਹੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਨਾ ਲਿਖੀ ਹੋਵੇ, ਸਧਾਰਨ ਲੈਅ ਵਾਲੀ ਜਿਹੜੀ ਪੋਇਟਰੀ ਹੋਵੇ, ਤਾਂ ਉਹ ਆਮ ਲੋਕਾਂ ਦੀ ਮਾਨਸਿਕਤਾ ਨੂੰ ਬੜੇ ਸਾਦ ਮੁਰਾਦੇ ਔਰ ਪਰ ਜ਼ਬਰਦਸਤ ਤਰੀਕੇ ਦੇ ਨਾਲ ਅਪੀਲ ਕਰਦੀ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ 20 ਦੇ ਦਹਾਕਿਆਂ ਦੇ ਵਿੱਚ ਮਾਸ ਮੂਵਮੈਂਟਸ ਬਣਦੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਇਹ ਪੋਇਟਰੀ ਬੜਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਇੱਕ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਹੋਰ ਇਸ ਪੋਇਟਰੀ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਆਫ ਕੋਰਸ ਕਿ ਜਦੋਂ ਜਲਿਆਂਵਾਲਾ ਬਾਗ ਵਾਪਰਦਾ ਤੇ ਜਲਿਆਂਵਾਲਾ ਬਾਗ ਦੇ ਉਸ ਟਾਈਮ ਤੱਕ ਗਾਂਧੀ ਦੀ ਬੜੀ ਇੱਕ ਸਟਰੋਂਗ ਇਮੇਜ ਜਿਹੜੀ ਹੈ ਪੰਜਾਬ ਦੇ ਵਿੱਚ, ਪੰਜਾਬ ਤੱਕ ਵੀ ਟਰੈਵਲ ਕਰਦੀ ਹੈ। ਸਾਡੇ ਇੱਕ ਵਿਦਵਾਨ ਨੇ ਪ੍ਰੋਫੈਸਰ ਕੇ.ਐਲ. ਟੁਟੇਜਾ, ਉਹਨਾਂ ਦਾ ਇੱਕ ਸਟੇਟਮੈਂਟ ਹੈ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਜਾਂ ਉਹਨਾਂ ਦੀ ਇੱਕ ਸਟੇਟਮੈਂਟ ਹੈ ਕਿ ਉਹ ਕਹਿੰਦੇ ਕਿ ਗਾਂਧੀ ਦੀ ਇਮੇਜ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਪੰਜਾਬ ਆ ਜਾਂਦੀ ਹੈ। ਉਹਦੇ ਵਿੱਚ ਕੁਝ ਰੈਫਰੈਂਸਿਸ ਵੀ ਨੇ, ਜਿੱਦਾਂ ਲਾਹੌਰ ਦੇ ਵਿੱਚ ਇੱਕ ਮੌਲਵੀ ਸਾਹਿਬ ਲੋਕਾਂ ਨੂੰ ਜਿਸ ਵੇਲੇ ਐਡਰੈਸ ਕਰਦੇ ਨੇ ਤੇ ਉਹ ਕਹਿੰਦੇ ਵੀ ਤੁਸੀਂ ਡਰੋ ਨਾ, ਅੰਗਰੇਜ਼ ਗੋਲੀਆਂ ਚਲਾਉਣਗੇ, ਪਰ ਗਾਂਧੀ ਕੋਲੇ ਇੱਕ ਗੈਬੀ ਤਾਕਤ ਹੈ ਕਿ ਗੋਲੀਆਂ ਇੱਧਰ ਉੱਧਰ ਹੋ ਜਾਣਗੇ। ਤੋ ਇਸ ਕਿਸਮ ਦੀ ਇਮੇਜ ਬਣਦੀ। ਪਰ ਇਹਨਾਂ ਪੋਇਟਸ ਦੀ ਪੋਇਟਰੀ ਦੇ ਵਿੱਚ ਬੜਾ ਇੱਕ ਉਲਟ ਕਹਿ ਲਓ ਜਾਂ ਇੱਕ ਬੜਾ ਕਮਾਲ ਦਾ ਕਿ ਗਾਂਧੀ ਨੂੰ ਉਸ ਤਰੀਕੇ ਦੇ ਨਾਲ ਚਾਹੇ ਕੈਸਟੀਗੇਟ ਤਾਂ ਨਹੀਂ ਕਰਦੇ, ਪਰ ਇਹ ਪੋਇਟ ਇੱਕ ਲੋਕਲ ਪੋਲੀਟੀਕਲ ਯੂਨੀਵਰਸ ਖੜਾ ਕਰਦੇ ਆ। ਲੋਕਲ ਪੋਲੀਟੀਕਲ ਯੂਨੀਵਰਸ ਤੋਂ ਮੇਰੀ ਮੁਰਾਦ ਹੈ ਕਿ ਇਹਨਾਂ ਦਾ ਫੋਕਸ ਜਿਹੜੇ ਪੰਜਾਬੀਆਂ ਦੇ ਮਹਿਬੂਬ ਲੀਡਰ ਨੇ, ਖਾਸ ਤੌਰ ਤੇ ਜਿਹੜੇ 2 ਲੀਡਰ ਅਸੀਂ ਇਸ ਪੂਰੇ ਜਲਿਆਂਵਾਲਾ ਬਾਗ ਦੇ ਇਰਦ ਗਿਰਦ ਦੇਖਦੇ ਹਾਂ, ਡਾਕਟਰ ਸਤਿਆਪਾਲ ਤੇ ਡਾਕਟਰ ਸੈਫੂਦੀਨ ਕਿਚਲੂ, ਇਹਨਾਂ ਦਾ ਫੋਕਸ ਉਹਦੇ ਉੱਪਰ ਬਹੁਤ ਜ਼ਿਆਦਾ। ਇਹ ਪੰਜਾਬੀ ਪੋਇਟ ਕੀ ਕਰਦਾ ਹੈ ਕਿ ਇਹਨਾਂ ਲੋਕਲ ਹੀਰੋਜ਼ ਨੂੰ, ਲੋਕਲ ਲੀਡਰਸ ਨੂੰ ਇੱਕ ਬੜੇ ਵੱਡੇ ਪਾਏਦਾਨ ਦੇ ਉੱਪਰ ਖੜਾ ਕਰਦਾ। ਨੈਸ਼ਨਲ ਪੋਲਿਟਿਕਸ ਦੇ ਮੁਕਾਬਲਤਨ ਇਹਨਾਂ ਆਪਣੇ ਪੰਜਾਬੀ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਬੜੇ ਵੱਡੇ ਪਾਏਦਾਨ ਦੇ ਉੱਪਰ ਖੜਾ ਕਰਦਾ। ਔਰ ਇੱਕ ਪੋਇਟ ਜਿਹੜਾ
ਉਹਦਾ ਅੰਦਾਜ਼ਾ ਕਿੱਥੋਂ ਲੱਗਦਾ ਕਿ ਇੱਕ ਪੋਇਟ ਜਿਹੜਾ 12 ਮਾਹ ਕਿਚਲੂ ਲਿਖਦਾ ਹੈ। तो 12 माह क्योंकि अपने आप ਦੇ ਵਿੱਚ ਇੱਕ ਲਿਟਰੇਰੀ ਯੋਨਰ ਹੈ, ਪੋਇਟਰੀ ਦਾ ਯੋਨਰ ਹੈ ਔਰ ਬੜਾ ਇੰਪੋਰਟੈਂਟ ਯੋਨਰ ਹੈ। तो ਕਿਚਲੂ ਨੂੰ 12 ਮਾਹ ਡੈਡੀਕੇਟ ਕਰਕੇ ਲਿਖਣਾ ਇਹ ਬੜੀ ਵੱਡੀ ਗੱਲ ਸੀ। तो ਇਸ ਕਰਕੇ ਮੈਨੂੰ ਲੱਗਦਾ ਕਿ ਇਸ ਕਿਸਮ ਦੀ ਜਿਹੜੀਆਂ ਰਿਫਲੈਕਸ਼ਨਸ ਨੇ ਇਸ ਪੋਇਟਰੀ ਦੇ ਵਿੱਚੋਂ ਨਿਕਲਦੀਆਂ ਨੇ। ਔਰ ਲਾਸਟ ਜਿਹੜੀ ਮੈਂ ਗੱਲ ਕਹਾਂਗਾ ਕਿ ਜਿੱਦਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਪੰਜਾਬੀ ਜਿਹੜਾ ਸਾਹਿਤ ਹੈ ਉਹਦੇ ਵਿੱਚ ਨਾਬਰੀ ਹਮੇਸ਼ਾ ਇੱਕ ਬੜਾ ਇੰਪੋਰਟੈਂਟ ਥੀਮ ਰਿਹਾ, ਇੰਪੋਰਟੈਂਟ ਇੱਕ ਸੂਤਰ ਰਿਹਾ। ਚਾਹੇ ਉਹ ਦੁੱਲਾ ਭੱਟੀ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਮੈਂ ਢਾਵਾਂ ਦਿੱਲੀ ਦੇ ਕਿੰਗਰੇ ਭਾਜੜ ਪਾਵਾਂ ਤਖਤ ਲਾਹੌਰ, ਉਹ ਜਿਹੜੀ ਫੀਲਿੰਗ ਹੈ, ਉਹ ਜਿਹੜਾ ਇੱਕ ਆਈਡੀਆ ਹੈ, ਆਈਡੀਆ ਆਫ ਰੈਜ਼ਿਸਟੈਂਸ, ਕਿਉਂਕਿ ਕਲੋਨੀਅਲਿਜ਼ਮ ਦੇ ਖਿਲਾਫ, ਇੰਪੀਰੀਅਲਿਜ਼ਮ ਦੇ ਖਿਲਾਫ ਜਿੱਥੇ ਇੱਕ ਕਿਸੇ ਵੀ ਕਿਸਮ ਦੀ ਜਥੇਬੰਦਕ ਲੜਾਈ ਹੁੰਦੀ ਹੈ, ਚਾਹੇ ਉਹ ਵਾਇਲੈਂਟ ਹੋਵੇ, ਚਾਹੇ ਉਹ ਨਾਨ ਵਾਇਲੈਂਟ ਹੋਵੇ, ਚਾਹੇ ਉਹ ਰੈਵੋਲੂਸ਼ਨਰੀ ਹੋਵੇ, ਚਾਹੇ ਉਹ ਮੋਡਰੇਟ ਹੋਵੇ, ਉਹਦੇ ਬਰਾਬਰ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਟੈਕਸਚੁਅਲ ਟ੍ਰੈਡੀਸ਼ਨਸ ਹੁੰਦੀਆਂ ਨੇ ਉਹ ਵੀ ਬੜਾ ਵੱਡਾ ਰੋਲ ਅਦਾ ਕਰਦੀਆਂ ਨੇ। ਟੈਕਸਚੁਅਲ ਟ੍ਰੈਡੀਸ਼ਨਸ ਜਿਹੜੀਆਂ ਲਿਟਰੇਰੀ ਟ੍ਰੈਡੀਸ਼ਨ, ਚਾਹੇ ਉਹ ਈਵਨ ਔਰਲ ਵੀ ਜਿਹੜੀਆਂ, ਕਿਉਂਕਿ ਉਹ ਕੁਝ ਹਵਾਲੇ ਨੇ ਪਰ ਉਹ ਇੱਕ ਡਾਇਗਰੇਸ਼ਨ ਹੋ ਜਾਏਗੀ, ਮੈਂ ਉਸ ਪਾਸੇ ਜ਼ਿਆਦਾ ਨਹੀਂ ਜਾਵਾਂਗਾ। ਤਾਂ ਉਹ ਜਿਹੜਾ ਟੈਕਸਚੁਅਲ ਟ੍ਰੈਡੀਸ਼ਨ ਦਾ ਇੱਕ ਆਈਡੀਆ ਆਫ ਰੈਜ਼ਿਸਟੈਂਸ ਹੈ, ਉਸ ਕੜੀ ਨੂੰ ਪੰਜਾਬੀ ਪੋਇਟ ਇਸ ਵੇਲੇ ਅੱਗੇ ਲੈ ਕੇ ਜਾਂਦਾ ਔਰ ਉਹ ਕੀ ਕਰਦਾ ਕਿ ਨਾ ਸਿਰਫ ਉਸ ਨਾਬਰੀ ਦੀ ਪਰੰਪਰਾ ਨੂੰ ਦੁਬਾਰਾ ਤੋਂ ਰੀਵਿਜ਼ਿਟ ਕਰਦਾ, ਰਾਦਰ ਉਹਨੂੰ ਹੋਰ ਚੰਗੇ ਤਰੀਕੇ ਨਾਲ ਸਮਝਦਾ ਔਰ ਉਹਨੂੰ ਹੋਰ ਤਿੱਖਿਆਂ ਵੀ ਕਰਦਾ। ਉਹਦਾ ਰਿਜ਼ਲਟ ਕੀ ਨਿਕਲਦਾ ਕਿ ਜਲਿਆਂਵਾਲਾ ਬਾਗ ਸਿਰਫ ਇੱਕ ਜਗ੍ਹਾ, ਇੱਕ ਈਵੈਂਟ ਸੈਂਟਰਿਕ ਚੀਜ਼ ਬਣ ਕੇ ਨਹੀਂ ਰਹਿੰਦੀ। ਜਲਿਆਂਵਾਲਾ ਬਾਗ ਬਿਕਮਸ ਅ ਸਾਈਟ ਆਫ ਰੈਜ਼ਿਸਟੈਂਸ। ਜਲਿਆਂਵਾਲਾ ਬਾਗ ਇੱਕ ਕਿਸਮ ਦਾ ਮੋਟਿਵ ਆਫ ਰੈਜ਼ਿਸਟੈਂਸ ਬਣ ਜਾਂਦਾ ਕਿ ਜਦੋਂ ਵੀ ਹਕੂਮਤ ਦਾ ਜ਼ੁਲਮ ਸਿਤਮ ਤੇ ਹੋਏਗਾ, ਸਿਖਰ ਤੇ ਹੋਏਗਾ, ਤਾਂ ਉਦੋਂ ਜਲਿਆਂਵਾਲਾ ਬਾਗ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਔਰ ਉਹਦੇ ਹਵਾਲੇ ਜਿਹੜੇ ਕੁਝ ਪੋਸਟ ਇੰਡੀਪੈਂਡੈਂਟ ਪੀਰੀਅਡ ਤੋਂ ਬਾਅਦ ਜਿਹੜਾ ਸਾਡਾ ਪੋਸਟ ਕਲੋਨੀਅਲ ਪੀਰੀਅਡ ਹੈ ਉਹਦੇ ਵਿੱਚ ਇਦਾਂ ਦੇ ਹਵਾਲੇ ਮਿਲਦੇ ਨੇ, ਚਾਹੇ ਉਹ ਨੈਕਸਲਾਈਟ ਪੋਇਟਰੀ ਹੈ ਜਾਂ ਉਸ ਤੋਂ ਬਾਅਦ ਦੀਆਂ ਵੀ ਕੁਝ ਘਟਨਾਵਾਂ ਨੇ ਕਿ ਜਲਿਆਂਵਾਲਾ ਬਾਗ ਦੁਬਾਰਾ ਬਣ ਜਾਂਦਾ, ਡਾਇਰ ਦਾ ਰੈਫਰੈਂਸ ਦੁਬਾਰਾ ਆ ਜਾਂਦਾ, ਜਲਿਆਂਵਾਲੇ ਬਾਗ ਦਾ ਰੈਫਰੈਂਸ ਦੁਬਾਰਾ ਆ ਜਾਂਦਾ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਾਫੀ ਚਾਹਨਾ, ਥੋੜਾ ਮੈਨੂੰ ਲੱਗ ਰਿਹਾ ਕਿ ਸੈਸ਼ਨ ਲੰਬਾ ਵੀ ਚਲਾ ਗਿਆ, ਕੁਝ ਰੁਕਾਵਟਾਂ ਵੀ ਪਈਆਂ, ਸੋ ਥੋੜਾ ਜਿਹਾ ਮੈਂ ਫਿਰ ਗੱਡੀ ਤੇਜ਼ ਵੀ ਕੀਤੀ। ਕੋਈ ਨਹੀਂ ਡਾਕਟਰ ਸਾਹਿਬ, ਕੋਈ ਗੱਲ ਨਹੀਂ, ਫਿਰ ਇਹ ਤੇ ਨਾਲ ਨਾਲ ਜਿਹੜਾ ਚੱਲਦਾ ਰਹਿੰਦਾ। ਅਸੀਂ ਗੱਲ ਕਰਾਂਗੇ, ਦੋ ਗੱਲਾਂ ਮੈਂ ਤੁਹਾਡੇ ਕੋਲ ਜਿਹੜੀਆਂ ਪੁੱਛਾਂਗਾ। ਇੱਕ ਤੇ ਇਹ ਕਿ ਜਿਸ ਤਰ੍ਹਾਂ ਤੁਸੀਂ ਪੋਇਟਰੀ ਨੂੰ ਜਿਹੜਾ ਨਾ ਉਹ ਵਰਤਿਆ ਆਪਣੀ ਰਿਸਰਚ ਦੇ ਵਿੱਚ ਔਰ ਜਿਹੜੇ ਲੋਕਾਂ ਨੇ ਉਦੋਂ ਲਿਖਿਆ, ਸੋ ਤੁਸੀਂ ਇਹ ਕਿਸ ਤਰ੍ਹਾਂ ਇਹਨੂੰ ਕੰਪੇਅਰ ਕਰਦੇ ਹੋ ਕਿ ਇੱਕ ਤਰ੍ਹਾਂ ਅਸੀਂ ਇੱਕ ਅਫੀਸ਼ੀਅਲ ਡਾਕੂਮੈਂਟ ਨੂੰ ਵੇਖਦੇ ਹਾਂ ਔਰ ਉਹਦੀ ਇੱਕ ਅਥੈਂਟਿਸਿਟੀ ਹੈ ਜੀ, ਇਹ ਫਲਾਨੀ ਰਿਪੋਰਟ ਹੈ ਜਾਂ ਫਲਾਨੀ ਚੀਜ਼ ਹੈ, ਸੋ ਤੁਸੀਂ ਪੋਇਟਰੀ ਨੂੰ ਉਹਦੇ ਨਾਲ ਕਿਸ ਤਰ੍ਹਾਂ ਇਸ ਰਿਸਰਚ ਦਾ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ, ਜਾਂ ਤੁਸੀਂ ਇਹ ਹੀ ਕਿਉਂ ਚੁਣਿਆ ਕਿ ਮੈਂ ਇਹਦੇ ਥਰੂ ਜਿਹੜੀ ਹੈ ਨਾ ਉਹ ਹਿਸਟਰੀ ਨੂੰ ਵੇਖਣਾ? ਜੀ ਡਾਕਟਰ ਸਾਹਿਬ। ਬੇਸਿਕਲੀ ਚੱਠਾ ਸਾਹਿਬ, ਮੇਰੀ ਟ੍ਰੇਨਿੰਗ ਇਦਾਂ ਦੀ ਹੈ ਕਿ ਕੋਈ ਮੇਰਾ ਜਿਹੜਾ ਰਿਸਰਚ ਦਾ ਕੈਰੀਅਰ ਹੀ ਇੱਥੋਂ ਸ਼ੁਰੂ ਹੋਇਆ ਸੀ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰੋਫੈਸਰ ਸੁਖਦੇਵ ਸਿੰਘ ਸੋਹਲ ਹਰਾਂ ਦੇ ਨਾਲ ਆਪਣਾ ਰਿਸਰਚ ਦਾ ਕੰਮ ਸ਼ੁਰੂ ਕੀਤਾ ਸੀਗਾ ਪਾਰਟੀਸ਼ਨ ਲਿਟਰੇਚਰ ਦੇ ਉੱਪਰ। ਤਾਂ ਉਦੋਂ ਤੋਂ ਇੱਕ ਸਮਝ ਸੀਗੀ, ਕਿਉਂਕਿ ਲੰਬਾ ਸਮਾਂ ਸਾਡੇ ਇਤਿਹਾਸ ਦੇ ਵਿੱਚ ਇੱਕ ਡਿਬੇਟ ਰਹੀ ਹੈ ਕਿ ਜਿਹੜਾ ਲਿਟਰੇਚਰ ਹੈ ਉਹਨੂੰ ਕਿੰਨਾ ਕੁ ਸੀਰੀਅਸਲੀ ਹਿਸਟਰੀ ਦੇ ਵਿੱਚ ਦੇਖਿਆ ਜਾਣਾ ਚਾਹੀਦਾ, ਕਿ ਲਿਟਰੇਚਰ ਆਪਣੇ ਆਪ ਦੇ ਵਿੱਚ ਹਿਸਟਰੀ ਦਾ ਸੋਰਸ ਬਣਦਾ ਹੈ, ਐਵੀਡੈਂਸ ਦਾ ਸੋਰਸ ਬਣਦਾ ਹੈ ਕਿ ਨਹੀਂ ਬਣਦਾ, ਉਹਨੂੰ ਕਿੰਨੀ ਕੁ ਸੀਰੀਅਸਨੈਸ ਦੇ ਨਾਲ ਦੇਖਿਆ ਜਾਣਾ ਚਾਹੀਦਾ, ਜਾਂ ਉਹਦੀਆਂ ਕੀ ਸਟਰੈਂਥਸ ਤੇ ਕੀ ਵੀਕਨੈਸਿਸ ਹੋ ਸਕਦੀਆਂ ਨੇ। ਉਸ ਸਾਰੀ ਥਿਓਰੈਟੀਕਲ ਪ੍ਰੈਪੋਜੀਸ਼ਨ ਨੂੰ ਮੈਂ ਸਾਦੇ ਲਫ਼ਜ਼ਾਂ ਦੇ ਵਿੱਚ ਸਮੇਟਾਂ। ਮੈਂ ਸ਼ੁਰੂ ਥੋੜੀ ਜਿਹੀ ਗੱਲ ਕੀਤੀ ਸੀ ਕਿ ਲਿਟਰੇਚਰ ਜਿਹੜਾ ਹੁੰਦਾ ਉਹ ਵੈਕਿਊਮ ਦੇ ਵਿੱਚ ਨਹੀਂ ਲਿਖਿਆ ਜਾਂਦਾ। ਆਪਾਂ ਜਦੋਂ ਕਿਸੇ ਵੀ ਪੀਰੀਅਡ ਦੇ ਕਿਸੇ ਵੀ ਦੌਰ ਦੇ ਸਾਹਿਤ ਨੂੰ ਦੇਖਦੇ ਹਾਂ, ਉਹ ਉਸ ਦੌਰ ਦੀ ਕੰਡੀਸ਼ਨਿੰਗ ਦੇ ਅੰਡਰ ਲਿਖਿਆ ਜਾਂਦਾ। ਉਹ ਕੰਟੈਂਪਰੇਰੀਟੀ ਜਿਹੜੀ ਉਹਦੇ ਵਿੱਚ ਇਨਗ੍ਰੇਨਡ ਹੁੰਦੀ ਹੈ ਕਿ ਜੋ ਕੁਝ ਜਿਸ ਤਰੀਕੇ ਦੇ ਨਾਲ, ਕਿਉਂਕਿ ਅਸੀਂ ਆਰਕਾਈਵਲ ਰਿਸੋਰਸਿਸ ਉਹਨਾਂ ਦੀਆਂ ਆਰਕਾਈਵਲ ਰਿਸੋਰਸਿਸ ਦੀ ਆਪਣੀ ਵੀਕਨੈਸ ਹੈਗੀ ਹੈ ਕਿ ਉਹ ਤੁਸੀਂ ਹੋ ਵੈਰੀ ਲਾਈਕਲੀ ਕਿ ਕਈ ਵਾਰੀ ਅਫੀਸ਼ੀਅਲ ਜਿਹੜਾ ਇੱਕ ਵਿਊ ਪੁਆਇੰਟ ਹੈ ਉਹਨੂੰ ਹੀ ਪ੍ਰੈਜ਼ੈਂਟ ਕੀਤਾ ਜਾਵੇ। ਤੇ ਇਹ ਵੀ ਬਿਲਕੁਲ ਕਹਿਣਾ ਜਾਇਜ਼ ਨਹੀਂ ਹੈ ਕਿ ਹਿਸਟੋਰੀਅਨ ਬਿਲਕੁਲ ਆਬਜੈਕਟਿਵ ਹੁੰਦਾ ਹੈ। ਅਫੀਸ਼ੀਅਲ ਆਰਕਾਈਵਸ
ਕ੍ਰੀਏਟ ਕਰਨ ਵਾਲੇ ਲੋਕ ਬਿਲਕੁਲ ਆਬਜੈਕਟਿਵ ਹੁੰਦੇ ਨੇ, ਨਿਊਟਰਲ ਹੁੰਦੇ ਨੇ, ਤੇ ਲਿਟਰੇਚਰ ਲਿਖਣ ਵਾਲਾ ਜਜ਼ਬਾਤੀ ਹੁੰਦਾ ਹੈ ਤੇ ਉਹ ਕੋਈ ਜਿਹੜਾ ਹੈ ਪੱਖ ਲੈ ਸਕਦਾ। ਇਹ ਇਤਿਹਾਸਕਾਰ ਤੇ ਵੀ ਲਾਗੂ ਹੁੰਦਾ, ਇਹ ਅਫੀਸ਼ੀਅਲ ਆਰਕਾਈਵ ਕ੍ਰੀਏਟ ਕਰਨ ਵਾਲੇ ਲੋਕਾਂ ਤੇ ਵੀ ਲਾਗੂ ਹੁੰਦਾ। ਜਿਹੜਾ ਤੁਹਾਡਾ ਸਵਾਲ ਹੈ ਕਿ ਇਹਨੂੰ ਕਿਉਂ ਲਿਆ, ਉਹਦਾ ਮੈਂ ਸ਼ੁਰੂ 'ਚ ਥੋੜਾ ਜਿਹਾ ਹਵਾਲਾ ਦਿੱਤਾ ਸੀਗਾ, ਮੇਰੇ ਖਿਆਲ ਸ਼ਾਇਦ ਉਹ ਲਿੰਕ ਜਾਂ ਆਵਾਜ਼ ਨਹੀਂ ਸੀਗੀ ਉਸ ਵੇਲੇ, ਕਿ ਜਦੋਂ ਵੀ ਇਤਿਹਾਸ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਹਮੇਸ਼ਾ ਸਭ ਤੋਂ ਇਮੀਡੀਏਟਲੀ ਔਰ ਵੱਡੇ ਪੱਧਰ ਤੇ ਜਿਹੜੀ ਕਿਸੇ ਚੀਜ਼ ਨੂੰ ਇੰਸਪਾਇਰ ਕਰਦੀ ਹੈ ਤਾਂ ਉਹ ਇੰਸਪਾਇਰ ਕਰਦੀ ਹੈ ਲਿਟਰੇਚਰ। ਉਹਦੀਆਂ ਵੱਖਰੀਆਂ ਵੱਖਰੀਆਂ ਜੌਨਰਸ ਦੇ ਵਿੱਚ, ਉਹ ਪੋਇਟਰੀ ਹੋ ਸਕਦੀ ਹੈ, ਉਹ ਸ਼ਾਰਟ ਸਟੋਰੀ ਹੋ ਸਕਦੀ ਹੈ, ਉਹ ਨੋਵਲ ਹੋ ਸਕਦਾ ਹੈ, ਜਾਂ ਜਿੰਨੀਆਂ ਵੀ ਜੌਨਰਸ ਹੈਗੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਉਹ ਨਜ਼ਰ ਆਉਂਦਾ। ਔਰ ਉਹਨਾਂ ਦੇ ਵਿੱਚ ਜਦੋਂ ਉਹ ਕ੍ਰੀਏਸ਼ਨ ਹੁੰਦੀ ਹੈ, ਲਿਖਿਆ ਜਾਂਦਾ ਲਿਟਰੇਚਰ, ਉਹ ਸਾਰਾ ਕੁਝ ਜਿਹੜਾ ਤਕਰੀਬਨ ਰਾਈਟਰ ਹੈ ਉਹ ਜਾਂ ਤਾਂ ਅੱਖਾਂ ਸਾਹਮਣੇ ਦੇਖ ਕੇ ਲਿਖ ਰਿਹਾ। ਇੱਕ ਲਿਟਰੇਚਰ ਉਹ ਹੁੰਦਾ ਜਿਹੜਾ ਅਸੀਂ ਬੜਾ ਲੰਬੇ ਸਮੇਂ ਬਾਅਦ ਲਿਖੀਏ, ਕਿ ਜੇ ਅੱਜ ਕੋਈ ਬੰਦਾ ਜਲਿਆਂਵਾਲੇ ਬਾਗ ਤੇ ਨਾਵਲ ਲਿਖਦਾ ਹੁਣ, ਜਾਂ ਇਹ ਸਾਰੇ ਉਹ ਪੋਇਟ ਨੇ ਜਿਹੜੇ ਤਕਰੀਬਨ ਇਹਨਾਂ ਦੇ ਵਿੱਚੋਂ ਜਿਹੜੇ ਕਈ ਨਾਮ ਇਹੋ ਜਿਹੇ ਨੇ ਜਿਹੜੇ ਐਕਟਿਵਿਸਟ ਵੀ ਨੇ। ਗਿਆਨੀ ਹੀਰਾ ਸਿੰਘ ਦਰਦ, ਉਹਨਾਂ ਦੀਆਂ ਤਿੰਨ ਪੋਇਮਾਂ ਨੇ, ਤਿੰਨ ਕਵਿਤਾਵਾਂ ਨੇ ਜਲਿਆਂਵਾਲਾ ਬਾਗ ਦੇ ਉੱਪਰ, ਉੱਠ ਮਰਦਾਨਿਆਂ, ਤੇ ਜਿਹੜਾ ਹੈ ਦੋ ਹੋਰ ਕਵਿਤਾਵਾਂ ਹੈ ਨੇ, ਠੀਕ ਹੈ। ਇਸ ਕਰਕੇ ਇਹਨਾਂ ਲੋਕਾਂ ਨੂੰ ਇੱਕ ਤਾਂ ਉਸ ਸਾਰੇ ਪੋਲੀਟੀਕਲ ਮਾਹੌਲ ਦੀ ਸਮਝ ਹੈ, ਔਰ ਉਸ ਪੋਲੀਟੀਕਲ ਮਾਹੌਲ ਨੂੰ ਸਮਝਣ ਦੇ ਲਈ ਜਾਂ ਜਿਸ ਕਿਸਮ ਉਸ ਪੋਲੀਟੀਕਲ ਤੇ ਸੋਸ਼ਲ ਮਾਹੌਲ ਦੀ ਸਿਰਜਣਾ ਹੋ ਰਹੀ ਹੈ, ਇਹ ਉਹਦੇ ਵਿੱਚ ਰੂਟਡ ਨੇ। ਤੇ ਇਹਦਾ ਮਤਲਬ ਕਿ ਇਹ ਫਸਟ ਹੈਂਡ ਇਨਫੋਰਮੇਸ਼ਨ, ਜਿੱਦਾਂ ਅਸੀਂ ਆਪਣੇ ਹਿਸਟਰੀ ਦੇ ਸਟੂਡੈਂਟਸ ਨੂੰ ਕਹਿੰਦੇ ਕਿ ਪ੍ਰਾਇਮਰੀ ਸੋਰਸ ਹੈ, ਤੇ ਇਹ ਉਹ ਤਕਰੀਬਨ ਸਾਰੀ ਉਹ ਪੋਇਟਰੀ ਹੈ ਜਿਹੜੀ ਪ੍ਰਾਇਮਰੀ ਸੋਰਸ ਦੇ ਤੌਰ ਦੇ ਉੱਪਰ ਹੈ। ਲਿਟਰੇਚਰ ਦੇ ਵਿੱਚ ਕੀ ਹੁੰਦਾ, ਸੱਚਾਈ ਉਹੀ ਹੁੰਦੀ ਹੈ, ਸੋਸ਼ਲ ਰਿਐਲਿਟੀ ਹੀ ਬਿਆਨ ਹੁੰਦੀ ਹੈ, ਮਾਈਨਸ ਫੈਕਟ ਐਂਡ ਫਿਗਰਸ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਲਿਟਰੇਚਰ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ, ਉਹਦੀ ਵੈਰੀਫਾਈਬਿਲਿਟੀ ਦੀ ਪ੍ਰੋਬਲਮ ਹੋ ਸਕਦੀ, ਉਹਨੂੰ ਵੈਰੀਫਾਈ ਕੀਤਾ ਜਾ ਸਕਦਾ, ਚੀਜ਼ਾਂ ਨੂੰ, ਉਹਨਾਂ ਨੈਰੇਟਿਵਸ ਨੂੰ ਕੀਤਾ ਜਾ ਸਕਦਾ, ਪਰ ਹਿਸਟਰੀ ਦੀਆਂ ਜਿਹੜੀਆਂ ਸਾਡੀਆਂ ਕਿਸੇ ਦੌਰ ਦੀਆਂ ਨੁਆਂਸਸ ਨੇ ਉਹਨਾਂ ਨੂੰ ਸਮਝਣ ਦੇ ਲਈ ਇੱਕ ਕਾਊਂਟਰ ਵਿਊ ਪੁਆਇੰਟ, ਪਾਪੂਲਰ ਵਿਊ ਪੁਆਇੰਟ ਤੇ ਇੱਕ ਕਿਸਮ ਦਾ ਸਬਾਲਟਰਨ ਜਿਹੜਾ ਵਿਊ ਪੁਆਇੰਟ ਹੈ, ਉਹਨੂੰ ਸਮਝਣ ਦੇ ਲਈ ਸਾਨੂੰ ਲਿਟਰੇਚਰ ਨੂੰ ਉਹਦੀ ਮਦਦ ਲੈਣੀ ਪਏਗੀ, ਉਹਨੂੰ ਦੇਖਣਾ ਪਏਗਾ, ਔਰ ਇੱਕ ਅਲੱਗ ਐਂਗਲ ਤੋਂ ਤੁਹਾਨੂੰ ਜਿਹੜਾ ਉਹਦੀ ਸਟੋਰੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਸਾਡੇ ਕੋਲ ਕਮੈਂਟਸ ਦੇ ਵਿੱਚ ਕਾਫੀ ਸਾਰੇ ਕੁਐਸਚਨ ਆ ਗਏ ਨੇ, ਤੁਹਾਡੀ ਸਕਰੀਨ ਤੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਪਹਿਲਾ ਤੇ ਕੁਐਸਚਨ ਸੁਖਦੇਵ ਸੋਹਲ ਸਾਹਿਬ ਦਾ ਹੀ ਹੈ ਕਿ who were the prominent poet and what inspired them most? How censorship checked the circulation of the poems during the colonial rule? Kindly ਇਹਨੂੰ ਹੀ ਤੁਸੀਂ ਦੱਸੋ ਸ਼ਾਰਟਲੀ, ਅਸੀਂ ਹੁਣ ਸਾਰਿਆਂ ਦੇ ਕੁਐਸਚਨ ਜਿਹੜੇ ਲਾਂਗੇ। ਜੀ ਜਿਹੜੇ ਮੈਂ ਬੇਸਿਕਲੀ ਪੋਇਟਸ ਦੀ ਗੱਲ ਕੀਤੀ ਜੀ, ਉਹਨਾਂ ਦੇ ਵਿੱਚੋਂ ਜਿਹੜੇ ਦੋ ਤਿੰਨ ਨਾਮ ਮੈਂ ਜ਼ਿਕਰ ਕਰ ਚੁੱਕਾ ਸੀਗਾ, ਇਕਬਾਲ ਸਾਹਿਬ ਦਾ ਹਵਾਲਾ ਦਿੱਤਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਕਵੀ ਔਰ ਸਭ ਤੋਂ ਵੱਡਾ ਨੈਰੇਟਿਵ ਜਿਹੜਾ ਹੈ ਉਹ ਨਾਨਕ ਸਿੰਘ ਹੋਰਾਂ ਦਾ। ਨਾਨਕ ਸਿੰਘ ਹੋਰਾਂ ਨੂੰ ਸਾਰੇ ਪੰਜਾਬੀ ਨੂੰ ਪੜ੍ਹਨ ਲਿਖਣ ਵਾਲੇ ਜਾਣਦੇ ਨੇ ਕਿ ਨਾਨਕ ਸਿੰਘ ਇੱਕ ਨਾਵਲਿਸਟ ਦੇ ਤੌਰ ਤੇ ਮਸ਼ਹੂਰ ਹੋਏ, ਪਰ ਇਹ ਉਹਨਾਂ ਦੀ ਬੜੀ ਵੱਡੀ ਔਰ ਬੜੀ ਕਮਾਲ ਦੀ ਰਚਨਾ ਸੀਗੀ। ਉਸ ਤੋਂ ਇਲਾਵਾ ਬਾਬੂ ਫਿਰੋਜ਼ਦੀਨ ਸ਼ਰਫ ਬੜੇ ਪੰਜਾਬੀਆਂ ਦੇ ਬੜੇ ਮਕਬੂਲ ਤੇ ਮਹਿਬੂਬ ਕਵੀ ਹੋਏ ਨੇ। ਵਿਧਾਤਾ ਸਿੰਘ ਧੀਰ, ਫਿਰ ਉਸ ਤੋਂ ਬਾਅਦ ਹਰਨਾਮ ਸਿੰਘ ਮਸਤ ਪੰਛੀ ਹੈ ਜੀ, ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਤਾਜਵਰ ਹੈ, ਠੀਕ ਹੈ ਜੀ। ਦੈਨ ਰਗਬੀਰ ਸਿੰਘ ਬੀਰ ਹੈ, ਇੱਕ ਜਾਚਕ ਨਾਮ ਦਾ ਪੋਇਟ ਹੈ, ਠੀਕ ਹੈ। ਮੁਹੰਮਦ ਹਸੈਨ ਅਰਸ਼ਦ ਅੰਮ੍ਰਿਤਸਰੀ ਹੈ, ਠੀਕ ਹੈ ਜੀ। ਇਹ ਤਕਰੀਬਨ, ਔਰ ਮੈਂ ਜਿਹੜਾ ਹੈ, ਕਿਉਂਕਿ ਇਮਾਨਦਾਰੀ ਇਹ ਕਹਿੰਦੀ ਕਿ ਜਿਹੜਾ ਤੁਹਾਡਾ ਸੋਰਸ ਹੋਵੇ, ਕਿਉਂਕਿ ਇਹ ਬਹੁਤ ਸਾਰੀਆਂ ਕਵਿਤਾਵਾਂ ਡਾਇਰੈਕਟਲੀ ਵੀ ਐਕਸੈਸੀਬਲ ਹੈ ਨੇ, ਪਰ ਜਿਹੜੀ ਮੇਰਾ ਜਿਹਦੇ ਉੱਪਰ ਮੈਂ ਰਿਲਾਈ ਕੀਤਾ, ਕਿਉਂਕਿ ਜਿਹੜੇ ਵਿਦਵਾਨ ਨੇ ਕੰਮ ਕੀਤਾ ਹੋਵੇ, ਕੰਪਾਈਲ ਕੀਤਾ ਹੋਵੇ, ਇੰਟਰਪ੍ਰੀਟੇਸ਼ਨ ਤੁਹਾਡੀ ਆਪਣੀ ਆਪਣੀ ਹੋ ਸਕਦੀ, ਜਾਂ ਉਹਨੂੰ ਸਮਝਣ ਦਾ ਜਾਂ ਉਹਨੂੰ ਵਰਤਣ ਦਾ ਤਰੀਕਾ ਹੋ ਸਕਦਾ, ਪਰ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਉਹ ਤੁਹਾਨੂੰ ਅਕਨੌਲੇਜ ਕਰਨਾ ਚਾਹੀਦਾ। ਇਹ ਡਾਕਟਰ ਗੁਰਦੇਵ ਸਿੰਘ ਸਿੱਧੂ ਹੋਰਾਂ ਹੀ ਇੱਕ ਸਾਡੇ ਵਿਦਵਾਨ ਨੇ ਇੱਥੇ, ਉਹਨਾਂ ਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਦੀ ਕਿਤਾਬ ਛਾਪੀ ਸੀ, ਇਹ ਹੁਣ ਉਹਦਾ ਨਵਾਂ ਐਡੀਸ਼ਨ ਜਿਹੜਾ ਆ ਚੁੱਕਾ ਹੈ। ਇਹਦੇ ਵਿੱਚ ਸਾਰੀਆਂ ਕਵਿਤਾਵਾਂ ਤਕਰੀਬਨ ਜਿਹੜੀਆਂ ਨੇ ਦਰਜ ਨੇ।
ਇਹਦੇ ਤੋਂ ਬਿਨਾ ਨਾਨਕ ਸਿੰਘ ਹੋਰਾਂ ਦੀ ਜਿਹੜੀ ਖੂਨੀ ਵਿਸਾਖੀ ਉਹ ਉਹਨਾਂ ਦੇ ਗ੍ਰੈਂਡਸਨ ਨੇ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਕੇ ਹਾਰਪਲ ਕੌਨਿਲ ਨੇ ਉਹਨੂੰ ਪਬਲਿਸ਼ ਕੀਤਾ। ਇੱਕ ਪੰਜਾਬ ਤੋਂ ਜੇ ਥੋੜਾ ਜਿਹਾ ਬਾਹਰ ਜਾਣ ਦਾ ਕੋਈ ਇੰਟਰਸਟਡ ਹੋਵੇ ਤੇ ਸਾਡੇ ਇੱਕ ਸਕਾਲਰ ਨੇ ਪ੍ਰੋਫੈਸਰ ਅਕਸ਼ੰਦਾ ਜਲੀਲ, ਆਈ ਥਿੰਕ ਜੇ ਮੈਂ ਗਲਤ ਨਾ ਹੋਵਾਂ ਤੇ ਉਹ ਜਾਮੀਆ ਦੇ ਵਿੱਚ ਹਨ, ਤੇ ਉਹਨਾਂ ਨੇ ਵੀ ਜਲਿਆਂਵਾਲਾ ਬਾਗ ਦੇ ਉੱਪਰ ਜਿਹੜਾ ਲਿਟਰੇਚਰ ਨੂੰ ਲੈ ਕੇ ਕੰਮ ਕੀਤਾ। ਤੇ ਕਾਫੀ ਸਾਰੇ ਨਾਮ ਨੇ। ਜਿਹੜਾ ਸੈਕੰਡ ਪਾਰਟ ਹੈ ਉਹਨਾਂ ਦੇ ਕੁਐਸਚਨ ਦਾ ਕਿ ਇਹ ਕਿੰਨਾ ਕੁ ਜਿਹੜਾ ਅਫੀਸ਼ੀਅਲ ਮੈਕੈਨਿਜ਼ਮ ਹੈ ਉਹਨੂੰ ਚੈਕਮੇਟ ਕਰਦਾ ਜਾਂ ਰੋਕ ਪਾਉਂਦਾ। ਪਹਿਲੀ ਤਾਂ ਗੱਲ ਹੈ ਕਿ ਇਹਨਾਂ ਦੀ ਪਾਪੂਲੈਰਿਟੀ ਦਾ ਮੈਂ ਹਵਾਲਾ ਦੇ ਚੁੱਕਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਲਿਟਰੇਚਰ ਹੈ ਜਾਂ ਪੋਇਟਰੀ ਹੈ ਡਿਸਟਿਲ ਹੁੰਦੀ ਹੈ ਔਰ ਲੋਕਾਂ ਦੇ ਵਿੱਚ ਇੱਕ ਆਈਡੀਆ ਆਫ ਰੈਜ਼ਿਸਟੈਂਸ, ਆਈਡੀਆ ਆਫ ਨੇਸ਼ਨ, ਆਈਡੀਆ ਆਫ ਮਦਰਲੈਂਡ, ਆਈਡੀਆ ਆਫ ਪੈਟਰੀਅਟਿਜ਼ਮ, ਉਹ ਸਾਰੀਆਂ ਚੀਜ਼ਾਂ। ਔਰ ਪੋਇਟ, ਕਿਉਂਕਿ ਪੋਇਟ ਕ੍ਰੀਏਟਿਵ ਹੁੰਦਾ, ਪੋਇਟ ਕੀ ਕਰਦਾ ਕਿ ਸਿਰਫ ਇੱਕ ਲੀਨੀਅਰ ਵਿਊ ਨਹੀਂ ਕ੍ਰੀਏਟ ਕਰਦਾ, ਪੋਇਟ ਲਿਰਿਕਲ ਫਾਰਮ ਦੇ ਵਿੱਚ ਕੰਮ ਕਰਦਾ ਔਰ ਪੋਇਟ ਵਾਪਸ ਜਾਂਦਾ। ਉਹ ਕਦੀ ਗੁਰੂ ਨਾਨਕ ਨੂੰ ਰੀਵਿਜ਼ਿਟ ਕਰ ਰਿਹਾ, ਕਦੀ ਮਰਦਾਨੇ ਨੂੰ ਰੀਵਿਜ਼ਿਟ ਕਰ ਰਿਹਾ, ਕਦੀ ਗੁਰੂ ਗੋਬਿੰਦ ਸਿੰਘ ਨੂੰ ਰੀਵਿਜ਼ਿਟ ਕਰ ਰਿਹਾ, ਉਹ ਬਾਕੀ ਜਿਹੜੇ ਸਾਡੇ ਕਰੈਕਟਰ ਨੇ ਰੈਜ਼ਿਸਟੈਂਸ ਦੇ ਉਹਨਾਂ ਨੂੰ ਰੀਵਿਜ਼ਿਟ ਕਰ ਰਿਹਾ। ਤਾਂ ਉਹ ਪਾਪੂਲੈਰਿਟੀ ਦਾ ਜਿੱਥੋਂ ਤੱਕ ਇਹਨਾਂ ਨੂੰ ਚੈੱਕ ਕਰਨ ਦਾ ਹੈ, ਤਾਂ ਚੈੱਕ ਕਰਨ ਦਾ ਇਹ ਇਮੀਡੀਏਟਲੀ ਹੀ ਮਈ 1920 ਦੇ ਵਿੱਚ ਹੀ ਲੋਕਲ ਲੈਵਲ ਤੇ ਜਿਹੜਾ ਇਸੇ ਕਿਤਾਬ ਦੇ ਵਿੱਚ ਵੀ ਹਵਾਲਾ ਮਿਲਦਾ ਕਿ ਜਿਹੜਾ ਹੋਮ ਸੈਕਟਰੀ ਹੈ ਉਹਨੂੰ ਲੈਟਰ ਜਿਹੜੀ ਹੈ ਜਾਂਦੀ, ਉਹ ਲੈਟਰ ਦੇ ਵਿੱਚ ਜਿਹੜਾ ਕਲੀਅਰ ਲਿਖਿਆ ਹੁੰਦਾ ਕਿ ਇਹ ਜਲਿਆਂਵਾਲੇ ਬਾਗ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਪੋਇਟਰੀ ਹੈ ਉਹ ਜਿਹੜੀ ਰਚੀ ਜਾ ਰਹੀ ਹੈ ਔਰ ਉਹ ਪੋਇਟਰੀ ਜਿਹੜੀ ਹੈ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ, ਬਗਾਵਤ ਦੇ ਲਈ ਇੰਸਟੀਗੇਟ ਉਹਨਾਂ ਨੂੰ ਕਰ ਰਹੀ ਹੈ, ਇੰਸਪਾਇਰ ਕਰ ਰਹੀ ਹੈ। ਸੋ ਸਾਨੂੰ ਔਰ ਉਹਦਾ ਰਿਜ਼ਲਟ ਕੀ ਨਿਕਲਦਾ? ਰਿਜ਼ਲਟ ਇਹ ਨਿਕਲਦਾ ਕਿ ਇੱਕ ਤਰੀਕੇ ਦੇ ਨਾਲ ਲਗਾਤਾਰ ਫਿਰ ਇਹਨਾਂ ਪੋਇਟਸ ਦੇ ਉੱਪਰ, ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪੋਇਟ ਇੰਟਰਨਸ਼ਿਪ ਦੇ ਵਿੱਚ ਵੀ ਜਾਂਦੇ ਨੇ। ਗਿਆਨੀ ਹੀਰਾ ਸਿੰਘ ਦਰਦ ਖੁਦ ਜਿਹੜਾ ਹੈ ਉਹਨਾਂ ਨੂੰ ਕੈਦ ਵੀ ਜਿਹੜੀ ਉਹ ਜੇਲ੍ਹ ਦੇ ਵਿੱਚ ਵੀ ਜਾਂਦੇ ਨੇ। ਕਈਆਂ ਨੂੰ ਐਟਲੀਸਟ ਜੇ ਜੇਲ੍ਹ ਨਹੀਂ ਤੇ ਉਹਨਾਂ ਦੀ ਪੋਇਟਰੀ ਜਿਹੜੀ ਆ ਉਹ ਜ਼ਬਤ ਕਰ ਲਈ ਜਾਂਦੀ ਤਾਂ ਕਿ ਉਹਦੀ ਸਰਕੂਲੇਸ਼ਨ ਜਿਹੜੀ ਮਾਸ ਸਰਕੂਲੇਸ਼ਨ ਹੋਵੇ। ਕਿਉਂਕਿ ਜਿੱਦਾਂ ਪਹਿਲਾਂ ਕਿਹਾ ਸੀਗਾ ਕਿ ਇਹ ਜਿਹੜੀਆਂ ਅਫਰੀਕਾ ਦੇ ਵਿੱਚ ਵੀ ਟ੍ਰੈਡੀਸ਼ਨਸ ਮਿਲਦੀਆਂ ਨੇ ਔਰ ਇੰਡੀਆ ਦੇ ਵਿੱਚ ਵੀ ਟ੍ਰੈਡੀਸ਼ਨ, ਸਾਡੇ ਕੋਲ ਬਹੁਤ ਸਾਰੇ ਰੈਫਰੈਂਸਿਸ ਨੇ। ਜਿੱਦਾਂ ਮੈਂ ਕਈ ਵਾਰੀ ਹਵਾਲਾ ਦਿੰਦਾ ਹੁੰਦਾ, ਇੱਕ ਬੜਾ ਪਪੂਲਰ ਟੈਕਸਟ ਹੋਇਆ 1880s ਦੇ ਵਿੱਚ ਚੰਦਰਕਾਂਤ ਦੇਵਕੀ ਨੰਦਨ ਖੱਤਰੀ ਦਾ। ਉਹ ਦੇਖਣ ਨੂੰ ਤਾਂ ਐਂ ਲੱਗਦਾ ਸੀ ਵੀ ਇੱਕ ਲਵ ਸਟੋਰੀ ਹੈ, ਤਾਂ ਉਹ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਉਹ ਵੀ ਬੈਨ ਕਰ ਦਿੱਤਾ ਸੀਗਾ, ਉਹਨੂੰ ਵੀ ਇਸੇ ਕੈਟਾਗਰੀ 'ਚ ਰੱਖਿਆ ਸੀਗਾ ਕਿ ਉਹ ਏਲੀਅਨ ਰੂਲ ਜਿਹੜਾ ਹੈ ਜਾਂ ਜਿਹੜਾ ਇੱਕ ਫੋਰਨ ਰੂਲ ਹੈ ਉਹਦੇ ਖਿਲਾਫ ਲੋਕਾਂ ਨੂੰ ਬਗਾਵਤ ਦੇ ਲਈ ਭੜਕਾਉਂਦਾ। ਜੁਗਨੀ ਦੇ ਹਵਾਲੇ ਵੀ ਮਿਲਦੇ ਨੇ ਵੀ ਇਹ ਵੀ ਇੱਕ ਰੈਜ਼ਿਸਟੈਂਸ ਲਿਰਿਕਲ ਫਾਰਮ ਜਿਹੜੀ ਹੈ। ਤਾਂ ਉਹ ਕਿਉਂਕਿ ਅੰਗਰੇਜ਼ ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਪ ਕਰ ਰਿਹਾ, ਉਹਨਾਂ ਨੂੰ ਲਗਾਤਾਰ ਉਹਨਾਂ ਨੂੰ ਦੇਖ ਰਿਹਾ, ਤਾਂ ਇਹ ਪੋਇਟਰੀ ਉਹਨੂੰ ਬੜਾ ਇੱਕ ਤਰੀਕੇ ਦੇ ਨਾਲ ਥ੍ਰੈਟ ਪ੍ਰੈਪੋਜੀਸ਼ਨ ਬਣਦੀ ਔਰ ਇਹਨੂੰ ਜਿਹੜਾ ਵੱਖ-ਵੱਖ ਫੇਜ਼ਸ ਦੇ ਵਿੱਚ ਜਿਵੇਂ ਜਿਵੇਂ ਪੋਇਟਰੀ ਸਾਹਮਣੇ ਆਉਂਦੀ ਉਵੇਂ ਉਵੇਂ ਉਸ ਪੋਇਟਰੀ ਨੂੰ ਬੈਨ ਕਰਦੇ ਜਾਂਦੇ। ਜੀ ਸਰ ਸ਼ੁਕਰੀਆ। ਇੱਕ ਕੁਐਸਚਨ ਜਿਹੜਾ ਹੈ ਉਹ ਦੋ ਲੋਕਾਂ ਦੀ ਤਰਫੋਂ, ਮੁਹੰਮਦ ਸ਼ਫੀਕ ਸਾਹਿਬ ਦੀ ਤਰਫੋਂ ਔਰ ਸਈਦ ਕਾਸ਼ਫ ਸਾਹਿਬ ਦੀ ਤਰਫੋਂ, ਕਿ ਤੁਸੀਂ ਇਕਬਾਲ ਦਾ ਹਵਾਲਾ ਦਿੱਤਾ ਤੇ ਉਹ ਪੁੱਛ ਰਹੇ ਨੇ ਕਿ ਉਹ ਕਿਹੜੀ ਪੋਇਮ ਹੈ, ਤੁਸੀਂ ਕੋਈ ਮੈਂਸ਼ਨ ਕਰ ਸਕਦੇ ਹੋ ਉਹਦਾ ਨਾਮ? ਅਗਰ ਮੈਂ ਸਰ ਮਾਜ਼ਰਤ ਚਾਹਾਂਗਾ, ਮੈਨੂੰ ਫਾਰਸੀ ਨਹੀਂ ਆਉਂਦੀ, ਪਰ ਇਹ ਡਾਕਟਰ ਗੁਰਦੇਵ ਸਿੰਘ ਹੋਰਾਂ ਨੇ ਉਹਦਾ ਲਿਪੀ ਅੰਤਰ ਕਰਕੇ ਜਿਹੜੀ ਹੈ ਜਿਹੜੀ ਸ਼ਫਕਤ ਤਨਵੀਰ ਮਿਰਜ਼ਾ ਦੀ ਜਿਹੜੀ ਕਿਤਾਬ ਹੈ ਥੀਮਸ ਆਫ ਰੈਜ਼ਿਸਟੈਂਸ, ਇੱਥੋਂ ਪਾਕਿਸਤਾਨ ਤੋਂ ਛਪੀ ਹੈ ਉਹਨਾਂ ਦੀ। ਹਾਂਜੀ, ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਦੀ ਕਿਤਾਬ ਹੈ ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਲਿਟਰੇਚਰ, ਉਹਦੇ ਵਿੱਚ ਵੀ ਹਵਾਲਾ ਔਰ ਇੱਥੇ ਇਹਨਾਂ ਨੇ ਲਿਪੀ ਅੰਤਰ ਕਰਕੇ ਦਿੱਤੀ ਹੋਈ, ਉਹ ਮੈਂ ਸੁਣਾ ਦੇਣਾ। ਜਿਹੋ ਜਿਹੀ ਵੀ ਮੇਰੀ ਪ੍ਰੋਨੰਸੀਏਸ਼ਨ ਹੋਏ ਮੈਂ ਸਰੋਤਿਆਂ ਤੋਂ ਮਾਫੀ ਮੰਗਾਂਗਾ। हर जरा इस चमन से ये कहती है खा के बाग, गाफिल ना रह यहां में गर्दों की चाल से, सींचा गया है खून शहीदा से इसका तुखम, तू आंसुओं की बुखल ना कर इस निहाल से। नीचे उन्होंने उनकी पंजाबी भी सूबा सिंह नाम के किसी विद्वान ने उनकी पंजाबी भी की हुई है। इस चमन दे हर किनके नू खाक बागां दी बाग दी इदां आखे, चाल समय दी चलदी रहिंदी गाफिल हो ना मेरे राखे, ये जो दिसदे फुल ते बूटे तेरे अथरू हक इन्हां दा, क्योंकि लहू शहीदां दिता सिंजन लई सी तुखम इन्हां दा। तो ये इकबाल साहब दी जिहड़ी पोएम है जिहदा मैं जिक्र कीता। ਸ਼ਫੀਕ ਸਾਹਿਬ ਤੁਸੀਂ ਇੱਥੇ ਪਹੁੰਚ ਗਏ ਹੋਗੇ। ਅਮਰ ਰਿਆਜ਼ ਸਾਹਿਬ ਦਾ ਕੁਐਸਚਨ ਸੀ ਕਿ
ਤੁਸੀਂ ਕੋਈ ਮਸਲਨ did you find any poetry or fiction in which a writer criticizes local colonial partners regarding Jallianwala actually? ਨਹੀਂ, ਮੈਂ ਜਿੱਦਾਂ ਪਹਿਲਾਂ ਕਿਹਾ ਕਿ ਲੋਕਲ ਪੋਲੀਟੀਕਲ ਯੂਨੀਵਰਸ ਤਾਂ ਕ੍ਰੀਏਟ ਕਰਦਾ ਹੈ, ਗਾਂਧੀ ਦੇ ਉੱਪਰ ਥੋੜਾ ਜਿਹਾ ਤਨਜ਼ ਮਿਲਦਾ ਹੈ ਲੋਕਲ ਲੀਡਰਸ, ਕਿਉਂਕਿ ਲੋਕਲ ਲੀਡਰਸ ਜਿਹੜੇ ਨੇ ਜਲਿਆਂਵਾਲੇ ਬਾਗ ਨੂੰ ਅਸੀਂ ਜਦੋਂ ਲੈ ਕੇ ਗੱਲ ਕਰਦੇ ਹਾਂ ਤਾਂ ਦੋ ਜਿਹੜੇ ਨਾਮ ਹੈ ਬੇਸਿਕਲੀ ਸਾਹਮਣੇ ਆਉਂਦੇ ਆ, ਡਾਕਟਰ ਸਤਪਾਲ ਤੇ ਡਾਕਟਰ ਸੈਫੂਦੀਨ ਕਿਚਲੂ। ਔਰ ਇਹ ਇੱਕ ਲੇਮੈਨ ਦੇ ਤੌਰ ਤੇ ਵੀ ਆਪਾਂ ਜਾਣਦੇ ਹਾਂ ਕਿ ਜਲਿਆਂਵਾਲੇ ਬਾਗ ਦੇ ਇਸ ਹੱਤਿਆਕਾਂਡ ਦੀ ਬੈਕਗਰਾਉਂਡ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤੇ ਇਹ ਦੋ ਲੀਡਰ ਬੜੇ ਪਾਪੂਲਰ, ਬੜੇ ਮਕਬੂਲ ਤੇ ਜੇ ਮੈਂ ਕਹਾਂ ਕਿ ਪੰਜਾਬ ਦੇ ਵਿੱਚ ਜਾਂ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਬੜੇ ਮਹਿਬੂਬ ਲੀਡਰ ਨੇ, ਕਿਉਂਕਿ ਜਦੋਂ ਇਹਨਾਂ ਦੀ ਅਰੈਸਟ ਹੁੰਦੀ ਹੈ, ਅਰੈਸਟ ਕਰਕੇ ਇਹਨਾਂ ਨੂੰ ਉਧਰ ਬਾਹਰ ਡਿਪੋਰਟ ਕੀਤਾ ਜਾਂਦਾ ਸ਼ਹਿਰ ਤੋਂ ਬਾਹਰ, ਤੇ ਉਹ ਸਾਰਾ ਜਿਹੜਾ ਰੌਲਾ ਹੈ ਉਹ ਇਹਨਾਂ ਦੀ ਅਰੈਸਟ ਦੇ ਖਿਲਾਫ ਹੈ। ਇਸ ਕਰਕੇ ਕੋਈ ਇਸ ਕਿਸਮ ਦਾ ਜਿਹੜਾ ਲੋਕਲ ਲੀਡਰਸ਼ਿਪ ਦੇ ਅਗੇਂਸਟ ਕੋਈ ਗਰਜ ਜਾਂ ਕੋਈ ਈਵਨ ਸਟਾਇਰ ਉਹ ਉਸ ਕਿਸਮ ਦਾ ਨਹੀਂ ਮਿਲਦਾ। ਗਾਂਧੀ ਤੇ ਥੋੜਾ ਜਿਹਾ ਮਿਲਦਾ। ਉਹ ਵੀ ਮੈਨੂੰ ਲੱਗਦਾ ਕਿ ਕਿਉਂਕਿ ਪੰਜਾਬੀ ਜਿਹੜਾ ਪੋਇਟ ਆ ਉਹ ਰੂਟਡ ਹੈ ਮਾਰਸ਼ੈਲਟੀ ਦੀ ਟ੍ਰੈਡੀਸ਼ਨ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮਾਰਸ਼ੈਲਟੀ ਜਿਹੜੀ ਆ ਉਹ ਪ੍ਰੈਕਟਾਈਜ਼ ਹੁੰਦੀ ਹੈ। ਔਰ ਜਿਹੜਾ ਇਹ ਦੌਰ ਹੈ ਇਹਦੇ ਦੌਰਾਨ ਜਿਹੜੀਆਂ ਮੂਵਮੈਂਟਸ ਆਉਂਦੀਆਂ ਨੇ ਉਹ ਮੂਵਮੈਂਟਸ ਦੇ ਵਿੱਚ ਜਿਹੜਾ ਸਬਾਲਟਰਨ ਐਲੀਮੈਂਟ ਹਾਵੀ ਹੋਣ ਕਰਕੇ ਵਾਇਲੈਂਸ, ਕਿਉਂਕਿ ਸਬਾਲਟਨਸ ਦੇ ਵਿੱਚ ਜਿਹੜੀ ਲੈਂਗੁਏਜ ਹੁੰਦੀ ਹੈ ਉਹ ਵਾਇਲੈਂਸ ਦੀ ਬੇਸਿਕਲੀ ਜ਼ਿਆਦਾ ਹੁੰਦੀ ਹੈ, ਤਾਂ ਉਹਨਾਂ ਨੂੰ ਐ ਲੱਗਦਾ ਵੀ ਜਿਹੜੇ ਗਾਂਧੀਅਨ ਮੈਥਡਸ ਨੇ ਉਹ ਫਿਊਟਾਈਲ ਨੇ, ਉਹ ਉਹਨੇ ਕਾਰਗਰ ਨਹੀਂ ਹੈਗੇ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਸਿਰਫ ਸਿੱਖ ਕਵੀ ਨਹੀਂ ਯਾਦ ਕਰਦਾ, ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਕਵੀ ਵੀ ਯਾਦ ਕਰਦਾ, ਔਰ ਆਈ ਥਿੰਕ ਇੱਕ ਸ਼ਾਇਦ ਮੁਸਲਿਮ ਕਵੀ ਵੀ ਕਿਤੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਮੋਟਿਵ ਦੇ ਤੌਰ ਤੇ ਜਿਹੜਾ ਉਹ ਸਾਹਮਣੇ ਲੈ ਕੇ ਆਉਂਦਾ। ਜੀ ਠੀਕ ਹੈ ਜੀ। ਸਾਡੇ ਕੋਲ ਕੁਐਸਚਨ ਜਿਹੜੇ ਅਮਰ ਰਿਆਜ਼ ਸਾਹਿਬ ਦਾ ਇੱਕ ਕੁਐਸਚਨ ਹੋਰ ਵੀ ਸੀ, ਤੁਸੀਂ ਉਹਨੂੰ ਪਲੀਜ਼, ਕਿਉਂਕਿ ਉਹ ਕੁਐਸਚਨ ਥੋੜੇ ਡਿਟੇਲ ਨਾਲ ਕਰਨ ਵਾਲੇ ਨੇ, ਤੁਸੀਂ ਪਲੀਜ਼ ਉਹਨਾਂ ਨੂੰ ਆਪਣੇ ਕਮੈਂਟ ਦੇ ਨਾਲ। ਮੈਂ ਸਰ ਉਹ ਕਿਉਂਕਿ ਲਿੰਕ ਟੁੱਟ ਗਿਆ ਸੀ, ਮੈਂ ਇਹਨੂੰ ਫੇਸਬੁੱਕ ਤੇ ਮੇਰੀ ਫੇਸਬੁੱਕ ਤੇ ਨਹੀਂ ਆਇਆ। ਨਹੀਂ, ਉਹ ਤੁਹਾਡੇ ਪਹੁੰਚ ਜਾਏਗਾ, ਤੁਸੀਂ ਦੁਬਾਰਾ ਉਹਨਾਂ ਨੂੰ ਜਿਹੜੇ ਜਵਾਬ ਆਉਣਗੇ ਉਹ ਤੁਸੀਂ ਉਹਨਾਂ ਨੂੰ ਕਰ ਦੇਣਾ। ਜੀ ਜੀ ਜੀ। ਕੁਝ ਹੋਰ ਦੋਸਤਾਂ ਦੇ ਕੁਐਸਚਨ ਲਵਾਂਗੇ ਅਸੀਂ। ਸੁਖਮਨੀ ਬਲ ਸਾਹਿਬਾ ਦਾ ਕੁਐਸਚਨ ਹੈ ਕਿ ਜਨਰਲ ਡਾਇਰ ਨੂੰ ਕ੍ਰਿਟਿਸਾਈਜ਼ ਵੀ ਕੋਈ ਪੋਇਟ ਕਰਦਾ? ਜਨਰਲ ਡਾਇਰ ਦੇ ਉੱਪਰ ਤਾਂ ਬਹੁਤ ਜ਼ਬਰਦਸਤ ਅਟੈਕ ਹੈ ਜੀ। ਜਨਰਲ ਡਾਇਰ ਨੂੰ ਤਾਂ ਇੱਕ ਬੁੱਚੜ ਦੇ ਤੌਰ ਤੇ, ਕਿਉਂਕਿ ਜਿੱਦਾਂ ਮੈਂ ਹਵਾਲਾ ਦਿੱਤਾ ਸੀਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਾਨਕ ਸਿੰਘ ਦੀ ਕਵਿਤਾ ਦਾ, ਐ ਜ਼ਬਾਨ ਖਾਮੋਸ਼ ਵਰਨਾ ਕਾਟ ਡਾਲੀ ਜਾਏਗੀ, ਖੰਜਰੇ ਡਾਇਰ ਸੇ ਬੋਟੀ ਛਾਂਟ ਡਾਲੀ ਜਾਏਗੀ। ਤੋ ਡਾਇਰ ਜਿਹੜਾ ਇੱਕ ਤਕਰੀਬਨ ਇਸ ਪੂਰੀ ਪੋਇਟਰੀ ਦੇ ਵਿੱਚ ਔਰ ਬਾਅਦ ਦੇ ਵਿੱਚ ਜਿੰਨਾ ਅੱਜ ਵੀ ਆਪਾਂ ਇੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੈਟਾਫੋਰ ਦੇ ਤੌਰ ਤੇ ਜਦੋਂ ਯੂਜ਼ ਕਰਦੇ ਹਾਂ, ਤੇ ਜਿਹੜਾ ਬੰਦਾ ਬੜਾ ਤਾਨਾਸ਼ਾਹ ਹੋਵੇ, ਬੜਾ ਜ਼ਾਲਮ ਹੋਵੇ, ਉਹਨੂੰ ਆਪਾਂ ਡਾਇਰ ਕਹਿ ਕੇ ਜਿਹੜਾ ਉਹ ਸੰਬੋਧਨ ਕਰਦੇ ਆ। ਤਾਂ ਉਹ ਸਾਰੇ ਰੈਫਰੈਂਸ ਇਸ ਪੋਇਟਰੀ ਦੇ ਵਿੱਚ ਹੈ ਨੇ। ਡਾਇਰ ਦੇ ਉੱਪਰ ਬੜਾ ਜ਼ਬਰਦਸਤ ਅਟੈਕ ਹੈ। ਮਾਈਕਲ ਡਾਇਰ ਪੋਇਟਰੀ ਚੋਂ ਕਿਤੇ ਮਿਸਿੰਗ ਲੱਗਦਾ, ਪਰ ਡਾਇਰ ਬਿਲਕੁਲ ਮਿਸਿੰਗ ਨਹੀਂ, ਡਾਇਰ ਦੇ ਉੱਪਰ ਅਟੈਕ ਹੈ। ਜੀ ਬਿਲਕੁਲ। ਅੱਛਾ, ਸੁਖਮਨੀ ਬਲ ਸਾਹਿਬਾ ਵੱਲੋਂ ਹੀ ਇੱਕ ਤੁਹਾਨੂੰ ਰਿਕੁਐਸਟ ਆਈ ਹੈ ਕਿ ਸਾਨੂੰ ਇਹ ਪੋਇਟਰੀ ਗਾ ਕੇ ਸੁਣਾਓ। ਤਾਂ ਮੈਂ ਤਾਂ ਸਮੇਂ ਦੀ ਪਾਬੰਦੀ ਕਰਕੇ ਨਹੀਂ ਕਰ ਸਕਿਆ ਜੀ। ਮੈਂ ਤਾਂ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈ। ਸਮੇਂ ਤੇ ਜਿਹੜੇ ਬਹਿ ਕੇ ਸੁਣਦੇ ਪਏ ਨੇ ਨਾ, ਇਹਨਾਂ ਨੇ ਹੁਣ ਤੁਹਾਨੂੰ ਸੁਣਨਾ ਹੈ। ਕੋਈ ਖਾਸ ਕੋਈ ਆਖਰੀ ਜਿਹੜੀ ਤੁਸੀਂ ਪਲੀਜ਼ ਮੈਂ ਜੀ ਮੈਂ ਇਹਦੇ ਵਿੱਚ ਮੈਨੂੰ ਫਿਰ ਥੋੜਾ ਜਿਹਾ ਤੁਸੀਂ 1-2 ਮਿੰਟ ਲਈ ਮਾਫੀ ਦਿਓ ਜੀ, ਮੈਂ ਕਾਗਜ਼ ਲੱਭ ਲੈਣਾ। ਜੀ ਸਰ, ਤੁਸੀਂ ਲੱਭ ਲਓ ਔਰ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਕਿ ਤੁਸੀਂ ਜਿਹੜਾ ਗਾ ਕੇ ਵੀ ਸਾਡੇ ਦੋਸਤਾਂ ਨੂੰ ਸੁਣਾ ਦਿਓ। ਨਹੀਂ ਗਾ ਕੇ ਤਾਂ ਨਹੀਂ, ਪੜ੍ਹ ਕੇ ਸੁਣਾ ਸਕਦਾ, ਗਾ ਕੇ ਤਾਂ ਪੋਸੀਬਲ ਨਹੀਂ, ਗਾ ਕੇ ਲੇਕਿਨ ਉੱਥੇ ਗਾ ਕੇ ਕਿਹਾ ਗਿਆ ਹੈ। ਅੱਛਾ, ਨਹੀਂ ਉਹ ਮੇਰੇ ਕੁਲੀਗ ਨੇ, ਜਾਂ ਤਾਂ ਜਿਹੜਾ ਉਹਨਾਂ ਨੂੰ ਪਤਾ ਹੈ ਮੇਰੀ ਕਮਜ਼ੋਰੀ ਦਾ ਵੀ ਮੈਂ ਗਾ ਨਹੀਂ ਸਕਦਾ। ਹਾਂਜੀ, ਜਿਹੜਾ ਕੁਛ ਜਿਹੜਾ ਹਵਾਲਾ ਹੋ ਸਕਦਾ ਜੀ, ਕਿਉਂਕਿ ਇਹਦੇ 'ਚ ਨਾ ਕਈ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਲਿਟਰੇਚਰ ਦਾ, ਜੀ ਕਈ ਬੜੇ ਮਾਈਨਿਊਟ ਹਵਾਲੇ ਨੇ। ਕਸੂਰ ਦਾ ਹਵਾਲਾ ਹੈ, ਔਰ ਮੈਂ ਇਸ ਕਰਕੇ ਕਹਿ ਰਿਹਾ ਸੀਗਾ ਕਿ ਇਹ ਪੋਇਟ ਇੰਨਾ ਅਨਅਵੇਅਰ ਨਹੀਂ ਔਰ ਪਿਓਰਲੀ ਇਹ ਕ੍ਰੀਏਟਿਵ ਰਾਈਟਰ ਨਹੀਂ ਹੈਗਾ। ਉਹ ਮੀਆਂ ਵਾਲੇ ਦਾ ਹਵਾਲਾ ਦਿੰਦਾ ਹੈ,
ਉਹ ਉਸ ਇਨਸੀਡੈਂਟ ਦਾ ਹਵਾਲਾ ਦਿੰਦਾ ਵੀ ਜਦੋਂ ਬੁਰਕਾ ਚੱਕ ਕੇ ਤੇ ਔਰਤਾਂ ਦੇ ਮੂੰਹ ਦੇ ਉੱਪਰ ਥੁੱਕਿਆ ਜਾਂਦਾ ਤੇ ਫਿਰ ਉਹ ਫੋਟੋ ਵੀ ਖਿੱਚੀ ਜਾਂਦੀ ਹੈ ਕਿ ਅਸੀਂ ਲੰਡਨ ਭੇਜਣਾ। ਤੋ ਇਸ ਕਿਸਮ ਦੇ ਕਈ ਜਿਹੜੇ ਮਦਨ ਮੋਹਨ ਵਰਗਾ ਜਿਹੜਾ ਨੌਜਵਾਨ ਹੈ, ਠੀਕ ਹੈ, ਇਦਾਂ ਦੇ ਜਿਹੜੇ ਹਵਾਲੇ ਹੈਗੇ ਨੇ। ਪੋਇਟਰੀ ਜਿਹੜੀ ਮੈਂ ਇੱਕ ਦੋ ਜ਼ਿਆਦਾ ਤਾਂ ਨਹੀਂ ਮੇਰੇ ਖਿਆਲ ਕਰ ਪਾਵਾਂਗਾ ਕਿਉਂਕਿ ਹੁਣ ਮੈਂ ਸੌਰੀ ਮਾਫੀ ਚਾਹਾਂਗਾ ਜੀ, ਲੱਭ ਰਿਹਾ ਕਾਗਜ਼ ਨਾ। ਹੀਰਾ ਸਿੰਘ ਦਰਦ ਦੀ ਕਵਿਤਾ ਮੈਂ ਜ਼ਰੂਰ ਸੁਣਾਉਣਾ ਚਾਹੁੰਦਾ ਸੀਗਾ। ਜੀ ਡਾਕਟਰ ਰਾਜਕੁਮਾਰ ਸਾਹਿਬ, ਅਸੀਂ ਬਸ ਇਸ ਕੁਐਸਚਨ ਤੋਂ ਬਾਅਦ ਤੁਹਾਡਾ ਹੀ ਕੁਐਸਚਨ ਜਿਹੜਾ ਲਾਂਗੇ। ਪਲੀਜ਼ ਤੁਸੀਂ ਰਾਜਕੁਮਾਰ ਸਾਹਿਬ ਸਾਡੇ ਨਾਲ ਰਹਿਣਾ। ਜੀ ਜੀ ਜੀ। ਜਿੱਦਾਂ ਜੇ ਪੋਇਟਰੀ ਦਾ ਕੁਛ ਇੰਟਰਸਟਡ ਹੋਣ ਲੋਕ ਜੀ, ਤੇ ਜਿੱਦਾਂ ਨਾਨਕ ਸਿੰਘ ਦੀ, ਕਿਉਂਕਿ ਉਹ ਸਭ ਵੱਖਰੀਆਂ ਵੱਖਰੀਆਂ ਸਬ ਹੈਡਿੰਗਸ ਵੀ ਵਿੱਚ ਨਾਨਕ ਸਿੰਘ ਦਿੰਦੇ ਨੇ। ਰੌਲਟ ਬਿੱਲ ਦਾ ਰੌਲਾ, ਰੌਲਟ ਬਿੱਲ ਨੇ ਘੱਤਿਆਨ ਰੌਲਾ, ਸਾਰੇ ਹਿੰਦ ਦੇ ਲੋਕ ਉਦਾਸ ਹੋਏ, ਵਾਂਗ ਭੱਠਿਆਂ ਦੇ ਤਪਿਆ ਦੇਸ਼ ਸਾਰਾ, ਮਾਨੋ ਸਭ ਦੇ ਲਬਾਂ ਤੇ ਮਾਸ ਹੋਏ, ਲੱਗਾ ਮਿਲਣ ਇਨਾਮ ਅੱਜ ਹਿੰਦੀਆਂ ਨੂੰ। ਇਹ ਬੜਾ ਵੱਡਾ ਪੋਲੀਟੀਕਲ ਸਟਾਇਰ ਹੈ ਕਿ ਲੱਗਾ ਇਨਾਮ ਮਿਲਣ ਅੱਜ ਹਿੰਦੀਆਂ ਨੂੰ, ਜਿਹੜੇ ਮੁੱਦਤਾਂ ਤੋਂ ਸੀ ਦਾਸ ਹੋਏ, ਫਾਂਸੀ ਜਮਾਂ ਦੀ ਪੈ ਗਈ ਗੱਲ ਯਾਰੋ, ਜਿਸ ਨੂੰ ਦੇਖ ਕੇ ਬਹੁਤ ਨਿਰਾਸ਼ ਹੋਏ। ਕਿਉਂ ਕਹਿੰਦਾ ਕਿ ਤੁਸੀਂ ਗੁਲਾਮੀ ਕਰ ਰਹੇ ਸੀਗੇ, ਸਾਰਾ ਕੁਝ ਕਰ ਰਹੇ ਸੀ, ਠੀਕ ਹੈ ਜੀ। ਇਸੇ ਕਿਸਮ ਦੇ ਨਾਲ ਮੈਨੂੰ ਜਿਹੜੀਆਂ ਦੋ ਸਭ ਤੋਂ ਬੜੀਆਂ ਖੂਬਸੂਰਤ ਕਵਿਤਾਵਾਂ, ਮੈਂ ਕਾਗਜ਼ ਮੈਨੂੰ ਲੱਗਦਾ ਅੱਗੇ ਪਿੱਛੇ ਕਿਤੇ ਕਰ ਲਏ ਅੱਜ, ਉਹ ਜਿੱਦਾਂ 12ਵਾਂ ਕਿਚਲੂ ਦਾ ਜ਼ਿਕਰ ਸੀ। ਚੜਿਆ ਚੇਤ ਚਿਤਾਰਾਂ, ਹੋਮ ਰੂਲ ਪੁਕਾਰਾਂ, ਗੁੱਜੀਆਂ ਪੀੜਾਂ ਹਜ਼ਾਰਾਂ, ਦੱਸਾਂ ਕਿਹੜੀ ਮੈਂ ਫੋਲ, ਕਿਚਲੂ ਵੀਰ ਵੇ ਮੇਰੇ ਦੁਖੜੇ ਨਾ ਫੋਲ। तो ये 12 मूंह, ठीक है जी। विसाख विसाखी जो आई, डायर गोली चलाई, सतपाल तेरी दुहाई, लै चल गांधी दे कोल। तो इत्थे गांधी नूं अपील भी कीता जा रहा है कि किचलू वीर वे मेरे दुखड़े ना फोल, ठीक है जी। इदां ही जिद्दां सीगा मैं एक जिक्र कीता सीगा गुरु गोबिंद सिंह बारे जिहड़ी है पोएम, कलगी वालिया गुरुआ अज तां तेरी है लोड़। ते ईश्वरदास पुरी जिहड़ा है उहदी कविता जिहड़ी है, ਉਹ ਕਹਿੰਦਾ ਗੁਰੂ ਦਰ ਤੇਰੇ ਆਈ, ਰੋ ਰੋ ਦੇਵਾਂ ਦੁਹਾਈ, ਵੇ ਤੂੰ ਸੁਣਦਾ ਕੋ ਨਹੀਂ ਮੇਰੀ ਰੋਂਦੀ ਦੇ ਬੋਲ, ਕਲਗੀ ਵਾਲਿਆ ਗੁਰੂਆ ਅਜ ਤਾਂ ਤੇਰੀ ਹੈ ਲੋੜ। ਇਹਦੇ ਤੇ ਫਿਰ ਜਿਹੜਾ ਅੱਗੇ ਹੈ ਉਹ ਹੈ ਕਿ ਸਾਨੂੰ ਗਾਂਧੀ ਫਰਮਾਇਆ, ਅਸੀਂ ਸੀਸ ਨਵਾਇਆ, ਉਹਨਾਂ ਹੱਥ ਵੇ ਉਠਾਇਆ, ਦਿੱਤੀਆਂ ਹੱਡੀਆਂ ਵੇ ਤੋੜ, ਕਲਗੀ ਵਾਲਿਆ ਗੁਰੂਆ ਅਜ ਤਾਂ ਤੇਰੀ ਹੈ ਲੋੜ। ਇਸ ਕਿਸਮ ਦੀ ਹੈ। ਇਦਾਂ ਯਾਨੀ ਹੀਰਾ ਸਿੰਘ ਦੀਆਂ ਦੋ ਬੜੀਆਂ ਖੂਬਸੂਰਤ ਪੋਇਮਸ ਨੇ। ਉਹ ਇੱਕ ਉੱਠ ਮਰਦਾਨਿਆਂ ਵੇਖ ਰੰਗ ਕਰਤਾਰ ਦੇ, ਤੇ ਦੂਜੀ ਦਾ ਮੈਂ ਟਾਈਟਲ ਭੁੱਲ ਗਿਆ, ਉਹ ਕਾਗਜ਼ ਤਾਂ ਸੀਗੇ ਕਿਧਰੇ ਜੇ ਮੈਨੂੰ ਇਸ ਪ੍ਰੋਸੈਸ ਦੇ ਅਗਲੀ ਇਹਦੇ ਦੌਰਾਨ ਤੁਸੀਂ ਸਵਾਲ ਲੈ ਲਓ। ਹਾਂ ਜੀ, ਦੂਜਾ ਸਵਾਲ ਹੈ ਜੀ ਰਾਜਕੁਮਾਰ ਸਾਹਿਬ ਨੇ, ਉਹਨਾਂ ਨੇ ਕੁਐਸਚਨ ਕੀਤਾ ਕਿ ਡਾਕਟਰ ਸਾਹਿਬ ਮੈਨੀ ਪੰਜਾਬੀ ਸੋਲਜਰਸ ਕੇਮ ਟੂ ਪੰਜਾਬ ਆਫਟਰ ਦਾ ਵਾਰ, ਮੈਨੀ ਰੈਫਰੈਂਸ ਆਰ देयर that they participated in Jallianwala Bagh, was any reference in poetry? ਜਲਿਆਂਵਾਲਾ ਬਾਗ ਦੇ ਵਿੱਚ ਪਾਰਟਿਸਿਪੇਸ਼ਨ ਕਿਸ ਲਿਹਾਜ਼ ਤੋਂ ਮਤਲਬ ਆਈ ਡੋਨਟ ਨੋ, ਉਹਨਾਂ ਨੇ ਬਸ ਇਸ ਤਰ੍ਹਾਂ ਹੀ ਲਿਖਿਆ ਕਿ ਮੈਨੀ ਰੈਫਰੈਂਸ ਆਰ देयर that they participated, ਮੇਬੀ ਉਹਨਾਂ ਨੇ ਉਸ ਇਕੱਠ ਵਿੱਚ ਪਾਰਟਿਸਿਪੇਟ ਕੀਤਾ ਹੋਵੇ ਜਿਹੜਾ ਉੱਥੇ ਹੋ ਰਿਹਾ ਸੀ। ਦੇਖੋ ਕਿਉਂਕਿ ਇਹ ਇਹਦੀ ਪੋਸਿਬਿਲਿਟੀ ਪੋਇਟਰੀ ਦੇ ਵਿੱਚ ਮੈਨੂੰ ਦਾ ਰੈਫਰੈਂਸ ਨਹੀਂ ਮਿਲਿਆ, ਜਾਂ ਦੁਬਾਰਾ ਮੈਂ ਆਪਾਂ ਇਹਨੂੰ ਦੇਖ ਸਕਦੇ ਹਾਂ। ਇਹ ਪੋਸਿਬਿਲਿਟੀ ਤਾਂ ਹੈ। ਪੋਸਿਬਿਲਿਟੀ ਕਾਦੀ ਰਾਦਰ ਇਹ ਤਾਂ ਸੱਚਾਈ ਹੈ ਕਿ ਜਦੋਂ ਇਹ ਸੋਲਜਰਸ ਆਉਂਦੇ ਨੇ ਵਾਪਸ, ਵਾਰ ਤੋਂ ਬਾਅਦ ਵਾਪਸ ਆਉਂਦੇ ਨੇ, ਤੇ ਇਹਨਾਂ ਸੋਲਜਰਸ ਦਾ ਜਿਹੜਾ ਵਰਲਡ ਵਿਊ ਆ ਬੜਾ ਤਬਦੀਲ ਕਿਸਮ ਦਾ। ਉਹ ਵੈਸਟ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ, ਵੈਸਟ ਦੀਆਂ ਪ੍ਰੈਕਟਿਸਿਸ ਨੇ, ਵੈਸਟ ਦੇ ਨਾਲ ਜਿਹੜਾ ਉੱਥੇ ਇੰਟਰੈਕਸ਼ਨ ਹੈ, ਐਜੂਕੇਸ਼ਨ ਦੀ ਇੰਪੋਰਟੈਂਸ ਹੈ, ਫਿਰ ਜਿਹੜਾ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਜਾਂ ਜਿਸ ਕਿਸਮ ਦਾ, ਤਾਂ ਉਹਦੇ ਤੋਂ ਬਾਅਦ ਇਹ ਜਿਹੜੇ ਸੋਲਜਰਸ ਨੇ, ਡੀਮੋਬਿਲਾਈਜ਼ ਸੋਲਜਰਸ ਹੈਗੇ ਨੇ, ਵਾਪਸ ਆਉਂਦੇ ਨੇ। ਉਹ ਐਕਟਿਵਿਜ਼ਮ ਦੇ ਵਿੱਚ ਤਾਂ ਮੈਨੂੰ ਆਈ ਐਮ ਕੁਆਇਟ ਸ਼ੋਰ ਕਿ ਇਹ ਕਾਫੀ ਹੈਗੇ ਨੇ। ਇੱਥੇ ਜਿਹੜਾ ਬਾਗ ਦੇ ਵਿੱਚ ਹੈ ਨੇ, ਔਰ ਪੋਇਟਰੀ ਦੇ ਵਿੱਚ ਉਹਨਾਂ ਦਾ ਕੋਈ ਡਾਇਰੈਕਟ ਰੈਫਰੈਂਸ ਮੈਨੂੰ ਨਹੀਂ ਮਿਲਿਆ ਜੀ, ਕਿਉਂਕਿ ਪੋਇਟ ਇੰਡੀਵਿਜੂਅਲ ਰੈਫਰੈਂਸ ਤੇ ਬਹੁਤ ਘੱਟ ਜਾਂਦਾ। ਪੋਇਟ ਇੰਡੀਵਿਜੂਅਲ ਰੈਫਰੈਂਸ ਦੇ ਰਿਹਾ ਡਾਇਰ ਦਾ, ਪੋਇਟ ਇੰਡੀਵਿਜੂਅਲ ਰੈਫਰੈਂਸ ਦੇ ਰਿਹਾ ਗਾਂਧੀ ਦਾ, ਪੋਇਟ ਇੰਡੀਵਿਜੂਅਲ ਰੈਫਰੈਂਸ ਦੇਗਾ ਸਤਪਾਲ ਦਾ, ਕਿਚਲੂ ਦਾ, ਮਦਨ ਮੋਹਨ ਦਾ ਜ਼ਿਕਰ ਆਏਗਾ ਜਿਹੜਾ ਉਹ ਬੜਾ ਨੌਜਵਾਨ ਹੈ, ਜਾਂ ਕਿਸੇ ਜਗ੍ਹਾ ਦਾ ਜਿਹੜਾ ਉਹ ਜ਼ਿਕਰ ਆਏਗਾ।
ਤੇ ਕਿਉਂਕਿ ਪੋਇਟ ਕੀ ਕਰ ਰਿਹਾ, ਪੋਇਟ ਇੱਕ ਮੈਸੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪੋਇਟ ਇੱਕ ਜਿਹੜੀ ਸਮਝ ਹੈ ਔਰ ਜਿਹੜੀ ਉਸ ਵੇਲੇ ਜਿਹੜੀ ਸਥਾਪਤ ਸਮਝ ਹੈ ਅੰਗਰੇਜ਼ੀ ਰਾਜ ਦੀ, ਜਿਹੜੀ ਜਿਹਨੂੰ ਆਪਾਂ ਕਹਿੰਦੇ ਕਿ ਅੰਗਰੇਜ਼ੀ ਰਾਜ ਦੀਆਂ ਬਰਕਤਾਂ, ਉਹ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਵਾਲੀ ਥਿਊਰੀ ਨੂੰ ਚੈਲੰਜ ਕਰ ਰਿਹਾ। ਇਸ ਕਰਕੇ ਉਹ ਇੱਕ ਲਾਰਜਰ ਪਿਕਚਰ ਦੇ ਵਿੱਚ ਸਾਰਾ ਕੁਝ ਦੇਖ ਰਿਹਾ, ਮਾਈਨਿਊਟ ਰੈਫਰੈਂਸਿਸ, ਕਿਉਂਕਿ ਨੇਚਰ ਜਿਹੜੀ ਹੈ ਯੋਨਰ ਦੀ ਡਿਫਰੈਂਟ ਹੈ ਹਿਸਟੋਰੀਅਨ ਦੇ ਯੋਨਰ ਦੇ ਨਾਲੋਂ, ਸੋ ਇਸ ਕਰਕੇ ਉਹ ਉਸ ਤਰੀਕੇ ਦੇ ਨਾਲ ਰੈਫਰੈਂਸ ਨਹੀਂ ਹੋ ਸਕਦਾ। ਇੱਕ ਆਖਰੀ ਕੁਐਸਚਨ ਜੀ ਆਇਆ ਹੈ ਅਮਰ ਆਸਾ ਵੱਲੋਂ ਕਿ ਜੀ ਲੋਕਲ ਪਾਰਟਨਰ ਹੂ ਸਪੋਰਟਡ ਬ੍ਰਿਟਿਸ਼, ਕੀ ਤੁਸੀਂ ਕਹੋਗੇ? ਲੋਕਲ ਜਿਹੜੇ ਇੱਥੇ ਦੇ ਲੋਕਲ ਪਾਰਟਨਰ ਸਨ ਹੂ ਸਪੋਰਟਡ ਬ੍ਰਿਟਿਸ਼। ਦੇਖੋ ਜੀ, ਇਹ ਤਾਂ ਬੜਾ ਕਲੀਅਰ ਹੈ ਕਿ ਇੱਕ ਜਿਹੜਾ ਇਸ ਮੂਵਮੈਂਟ ਦੇ ਵਿੱਚ ਜਦੋਂ ਇਹ ਸਾਰਾ ਕੁਝ ਵਾਪਰਦਾ ਤੇ ਉਹ ਹੰਸਰਾਜ ਦਾ ਜ਼ਿਕਰ ਆਉਂਦਾ, ਔਰ ਉਸ ਤੋਂ ਬਾਅਦ ਜਿਹੜੇ ਐਸਟੈਬਲਿਸ਼ਡ ਫੈਮਲੀਜ਼ ਨੇ ਉਹਨਾਂ ਦੀ ਲਿੰਕੇਜ ਜਿਹੜੀ ਹੈਗੀ ਆ ਡਾਇਰ ਦੇ ਨਾਲ ਜਾਂ ਲੈਫਟੀਨੈਂਟ ਗਵਰਨਰ ਦੇ ਨਾਲ, ਉਹ ਬੜੀ ਕਲੀਅਰ ਹੈ, ਜਿਹਦੇ ਵਿੱਚ ਉਹ ਕਈ ਵਾਰੀ ਜ਼ਿਕਰ ਆਉਂਦਾ ਹੈ, ਸੁੰਦਰ ਸਿੰਘ ਮਜੀਠੀਆ ਹੋਰਾਂ ਦਾ ਜ਼ਿਕਰ ਆਉਂਦਾ। ਨਾਟ ਓਨਲੀ ਕਿ ਪੋਲੀਟੀਕਲ ਐਸਟੈਬਲਿਸ਼ਮੈਂਟ, ਕਿਉਂਕਿ ਮੈਂ ਕਿਹਾ, ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਸੀਗਾ ਕਿ ਜਲਿਆਂਵਾਲਾ ਬਾਗ ਉਸ ਪੂਰੀ ਜਿਹੜੀ ਜੀ ਹਜ਼ੂਰੀ ਵਾਲੀ, ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਕਿਉਂਕਿ ਲੰਬੇ ਸਮੇਂ ਤੱਕ ਇੱਕ ਥਿਊਰੀ ਚੱਲਦੀ ਹੈ ਜਿਹਨੂੰ ਆਪਾਂ ਨੈਚੁਰਲ ਲੀਡਰਸ ਕਹਿੰਦੇ, ਤਾਂ ਨੈਚੁਰਲ ਲੀਡਰਸ ਕੌਣ ਨੇ? ਜਿਹੜੇ ਰਜਵਾੜੇ ਨੇ, ਜਿਹੜੇ ਐਸਟੈਬਲਿਸ਼ਡ ਲੋਕ ਨੇ, ਵੱਡੇ ਵੱਡੇ ਜਿਹੜੇ ਫਿਊਡਲ ਲਾਰਡਸ ਨੇ, ਉਹਨਾਂ ਨੂੰ ਅਸੀਂ ਨੈਚੁਰਲ ਲੀਡਰਸ ਦੇ ਤੌਰ ਤੇ ਮੰਨਦੇ ਹਾਂ। ਜਲਿਆਂਵਾਲੇ ਬਾਗ ਤੱਕ ਉਹ ਜਿਹੜੀ ਨੈਚੁਰਲ ਲੀਡਰਸ਼ਿਪ ਵਾਲੀ ਥਿਊਰੀ ਹੈ ਉਹ ਚੱਲਦੀ ਹੈ। ਜਲਿਆਂਵਾਲਾ ਬਾਗ ਉਸ ਲੀਡਰਸ਼ਿਪ ਨੂੰ ਚੈਲੰਜ ਕਰਦਾ, ਕਿਉਂਕਿ ਜਦੋਂ ਗਦਰ ਮੂਵਮੈਂਟ ਹੁੰਦੀ ਹੈ ਜਾਂ ਗਦਰੀ ਜਿਹੜੇ ਲੜ ਰਹੇ ਨੇ, ਤਾਂ ਉਸ ਵੇਲੇ ਜਿਹੜੀ ਖਾਸ ਤੌਰ ਤੇ ਰਿਲੀਜੀਅਸ ਲੀਡਰਸ਼ਿਪ ਹੈ, ਉਹਨਾਂ ਦਾ ਜਿਹੜਾ ਨੈਕਸਸ ਹੈ ਉਹ ਬ੍ਰਿਟਿਸ਼ ਹਕੂਮਤ ਦੇ ਨਾਲ ਬੜਾ ਕਲੀਅਰ। ਉਹ ਉਹਨਾਂ ਨੂੰ ਰਿਲੀਜੀਅਸ ਜਿਹੜੀਆਂ ਪੋਜੀਸ਼ਨਸ ਤੋਂ ਉਹਨਾਂ ਦੇ ਸਾਰੇ ਮੈਕੈਨਿਜ਼ਮ ਨੂੰ, ਸਾਰੇ ਐਕਟਿਵਿਜ਼ਮ ਨੂੰ ਚੈਲੰਜ ਕਰਦੇ ਆ, ਉਹਨਾਂ ਨੂੰ ਭਟਕੇ ਹੋਏ ਜਿਹੜਾ ਸਿੱਖ ਜਾਂ ਉਹ ਸਾਰਾ ਕੁਝ ਕਿਹਾ ਜਾਂਦਾ। ਤਾਂ ਇਹ ਬਹੁਤ ਸਾਰੇ ਰੈਫਰੈਂਸਿਸ ਹੈਗੇ ਨੇ, ਇਹਦੇ ਤਾਂ ਕੋਈ ਹੈ ਨਹੀਂ ਕਿ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਸਪੋਰਟ ਕਰ ਰਹੀ ਉਹਨਾਂ ਨੂੰ, ਜਿਹੜੀ ਐਲੀਟ ਲੀਡਰਸ਼ਿਪ ਹੈ, ਐਸਟੈਬਲਿਸ਼ਡ ਲੀਡ। ਇਹ ਜਲਿਆਂਵਾਲੇ ਬਾਗ ਤੋਂ ਬਾਅਦ ਦੋ ਚੀਜ਼ਾਂ ਵਾਪਰਦੀਆਂ ਨੇ, ਜਾਂ ਤਾਂ ਨਵੀਂ ਲੀਡਰਸ਼ਿਪ ਐਸਟੈਬਲਿਸ਼ ਹੁੰਦੀ, ਜਿਹਦੇ ਵਿੱਚ ਆਪਾਂ ਜਦੋਂ ਅਕਾਲੀ ਮੂਵਮੈਂਟ ਦਾ ਦੇਖਦੇ ਤੇ ਅਕਾਲੀ ਮੂਵਮੈਂਟ ਦੇ ਵਿੱਚ ਅਕਾਲੀ ਮੂਵਮੈਂਟ ਦੇ ਵਿੱਚ ਜਿਹੜਾ ਸਧਾਰਨ ਕਿਸਾਨ ਅੱਗੇ ਆ ਰਿਹਾ, ਪੋਲਿਟਿਕਸ ਦਾ ਬੇਸ ਸ਼ਿਫਟ ਹੋ ਰਿਹਾ ਫਰੋਮ ਅਰਬਨ ਟੂ ਰੂਰਲ, ਤੇ ਜਾਂ ਜਿਹੜਾ ਆਪਣੇ ਆਪ ਨੂੰ ਜਿਹਨੇ ਬਚਾਉਣਾ ਹੈ ਇਸ ਨਵੇਂ ਦੌਰ ਦੇ ਵਿੱਚ, ਜਿਹਦੇ ਵਿੱਚ ਜਿਹੜਾ ਪਬਲਿਕ ਮੂਡ ਹੈ ਉਹ ਪੂਰੀ ਤਰ੍ਹਾਂ ਜਨਰਲ ਦੇ ਇਹ ਅੰਗਰੇਜ਼ਾਂ ਦੇ ਇਸ ਕਾਰਨਾਮੇ ਤੋਂ ਬਾਅਦ ਜਿਹੜਾ ਪੂਰੀ ਤਰ੍ਹਾਂ ਉਲਟ ਚਲਾ ਜਾਂਦਾ, ਉਹ ਆਪਣੀ ਪੋਜੀਸ਼ਨ ਨੂੰ ਰੀਇਨਵੈਂਟ ਕਰਦਾ, ਰੀਨੈਗੋਸ਼ੀਏਟ ਕਰਦਾ। तो लोकल लीडरशिप अदरवाइज कर रही है, इस टाइम तक कर रही है, कोई ਉਹਦੇ ਵਿੱਚ ਹੈ ਨਹੀਂ ਜੀ। ਠੀਕ, ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ। ਅੱਜ ਤੁਸੀਂ ਸਾਨੂੰ ਬੜਾ ਟਾਈਮ ਦਿੱਤਾ, ਅਪਰੋਕਸੀਮੇਟਲੀ 1 ਘੰਟਾ ਹੁੰਦਾ, 1 ਆਵਰ ਹੁੰਦਾ, ਬਟ ਅਸੀਂ ਅੱਜ 30-40 ਮਿੰਟ ਜਿਹੜਾ ਨਾ ਉਹ ਉੱਪਰ ਚਲੇ ਗਏ, ਵਿੱਚ ਕੁਝ ਡਿਸਟੋਰਸ਼ਨ ਵੀ ਆ ਗਈ। ਸੋ ਬਹੁਤ ਸ਼ੁਕਰੀਆ ਤੁਹਾਡੇ ਅੱਜ ਦੇ ਲੈਕਚਰ ਵਾਸਤੇ, ਤੁਸੀਂ ਅੱਜ ਟਾਈਮ ਦਿੱਤਾ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਜਿਹੜੇ ਦੋ ਸਾਡੇ ਨਾਲ ਕਮੈਂਟਸ ਦੇ ਵਿੱਚ ਨੇ ਉਹ ਕਮੈਂਟ ਕਰਨ, ਡਾਕਟਰ ਸਾਹਿਬ ਨੂੰ ਉਹਦਾ ਜਵਾਬ ਦੇਣਗੇ ਤੁਹਾਨੂੰ ਤੁਹਾਡੇ ਕਮੈਂਟਸ 'ਚ। ਤੇ ਡਾਕਟਰ ਸਾਹਿਬ ਨਾਲ ਦੀ ਨਾਲ ਬਹੁਤ ਮਜ਼ੇਦਾਰ ਟੌਪਿਕ ਔਰ ਬਹੁਤ ਅੱਛਾ, ਮੇਰਾ ਖਿਆਲ ਕਿ ਟਾਈਮ ਅਜੇ ਘੱਟ ਸੀ ਤੇ ਅਸੀਂ ਇਹਦਾ ਕੋਈ ਇੱਕ ਪਾਰਟ ਜਿਹੜਾ ਦੁਬਾਰਾ ਫਿਰ ਕੁਝ ਦਿਨਾਂ ਤੱਕ ਅਸੀਂ ਕੋਈ ਟਾਈਮ ਕਰਕੇ, ਬਿਕੋਜ਼ ਜਿਹੜਾ ਸਾਡਾ ਸੈਟ ਸਕੈਜੂਅਲ ਹੈ ਉਹਦੇ ਤੋਂ ਬਾਅਦ ਫਿਰ ਅਸੀਂ ਦੁਬਾਰਾ ਚਾਹਾਂਗੇ ਕਿ ਇੱਕ ਸਕੈਜੂਅਲ ਬਣਾ ਕੇ ਤੇ ਅਸੀਂ ਦੁਬਾਰਾ ਇਹਦੇ ਤੇ ਇੱਕ ਗੁਫ਼ਤਗੂ ਕਰੀਏ। ਬਹੁਤ ਸਾਰੇ ਦੋਸਤਾਂ ਦੇ ਸਵਾਲ ਵੀ ਆਏ। ਬਹੁਤ ਬਹੁਤ ਸ਼ੁਕਰੀਆ ਅਗੇਨ ਡਾਕਟਰ ਸਾਹਿਬ, ਖੁਸ਼ ਰਹੋ, ਆਬਾਦ ਰਹੋ, ਬੜੀ ਮਿਹਰਬਾਨੀ ਜਨਾਬ। ਥੈਂਕ ਯੂ ਜੀ ਸਾਰੇ ਦੋਸਤਾਂ ਦਾ, ਵੇਖਣ ਵਾਲਿਆਂ ਦਾ ਬਹੁਤ ਮਿਹਰਬਾਨੀ। ਜਿਹੜਾ ਸਾਡੇ ਕੋਲ ਦਰਮਿਆਨ 'ਚ ਡਿਸਟੋਰਸ਼ਨ ਹੋਈ, ਸਾਡੀ ਪ੍ਰੋਬਲਮ ਆਈ, ਡਾਕਟਰ ਸਾਹਿਬ ਦੀ ਤਰਫ ਨੈਟ ਦਾ ਪ੍ਰੋਬਲਮ ਸੀ, ਅਗੇਨ ਉਹਦੀ ਮਾਜ਼ਰਤ। ਹੁਣ ਤੇ ਹਰ ਲੈਕਚਰ 'ਚ ਇੱਕ ਫਿਕਰਾ ਬਣ ਗਿਆ ਇੰਟਰਨੈਟ ਦੀ ਮਾਜ਼ਰਤ ਦਾ, ਬਿਕੋਜ਼ ਪ੍ਰੋਬਲਮ ਇਹ ਹੈ ਕਿ ਸਾਰੇ ਲੋਕ ਘਰਾਂ 'ਚ ਨਹੀਂ, ਉਹਨਾਂ ਦੇ ਕੋਲੋਂ ਨੈਟ ਕੋਈ ਅਪਗ੍ਰੇਡਡ ਨਹੀਂ ਨੇ, ਔਰ ਜਿਹੜੇ ਪੁਰਾਣੇ ਨੇ ਉਹਨਾਂ ਦੀ ਮੇਨਟੇਨੈਂਸ ਨਹੀਂ ਹੈ। ਸੋ ਲੈਕਚਰ ਦਾ ਇਹ ਸਿਲਸਿਲਾ ਜਾਰੀ ਰਹੇਗਾ ਔਰ ਅਸੀਂ ਇਹਨੂੰ ਜਾਰੀ ਰੱਖਾਂਗੇ। ਔਰ ਨੈਕਸਟ ਲੈਕਚਰ ਦਾ ਜਿਹੜਾ ਹੈ ਵੀ ਉਹ ਅਸੀਂ ਅੱਜ ਯਾਨੀ ਕੱਲ ਜਿੱਦਣ ਉਹ ਲੈਕਚਰ ਹੋਣਾ ਹੋਏਗਾ ਉਸ ਦਿਨ ਅਸੀਂ ਸੁਬਾਹ ਅਰਲੀ ਇਨ ਦਾ ਮਾਰਨਿੰਗ ਉਹ ਪੋਸਟ ਲਾ ਦਿੰਦੇ ਹਾਂ ਕਿ ਫਲਾਂ ਸਕਾਲਰ ਸਾਡੇ ਨਾਲ ਆ ਰਹੇ ਨੇ, ਉਹਦੇ ਰਿਗਾਰਡਿੰਗ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀਆਂ ਪਬਲੀਕੇਸ਼ਨਸ ਨੇ ਜਾਂ ਉਹਨਾਂ ਦਾ ਜਿਹੜਾ ਰਿਸਰਚ ਵਰਕ ਹੈ ਉਹ ਵੀ ਅਸੀਂ ਨਾਲ ਦੀ ਨਾਲ ਪੋਸਟ ਤੇ ਲਾ ਦਿੰਦੇ ਹਾਂ। ਉਹਦੇ ਤੋਂ ਵੱਖ ਫਿਰ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਉਹ ਪੋਸਟ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿੰਦੇ ਤਾਂ ਕਿ ਸਾਰਿਆਂ ਤੱਕ ਉਹ ਸੁਨੇਹਾ ਪਹੁੰਚ ਜਾਵੇ। ਔਰ ਵਕਤ ਦੀ ਪਾਬੰਦੀ ਦੇ ਹਵਾਲੇ ਨਾਲ ਵੀ
ਵੀ ਅਸੀਂ ਅੱਗੋਂ ਤੋਂ ਮਜ਼ੀਦ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੇ ਆ। ਸੋ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਰੱਬ ਰਾਖਾ ਜੀ।